ਇਹ ਮਸਲਾ ਰੱਖਿਆ ਐਡਾ ਕੋਰਟ ਕਚਹਿਰੀ ਲੱਗੀ ਹੈ ਕਾਮੇਡੀ ਪ੍ਰੋਗਰਾਮ ਹੁੰਦੇ ਆ ਤੇ ਮਸਲੇ ਰੱਖੇ ਸਾਲੇ ਐਡਾ ਜਨਤਾ ਅਦਾਲਤ ਸ਼ੁਰੂ ਕੀਤੀ ਅਸੀਂ ਤੇ ਘੜੀ 'ਚ ਟਾਈਮ ਵੇਖ ਕੇ ਕਹਿੰਦੇ ਨੋਨੀ ਘੜੀ ਵੇਖ 2 ਵਜ ਗਏ ਮੈਂ ਦੇਖਿਆ ਮੈਂ ਕਿਹਾ ਹਾਂਜੀ ਸਾਜੀ ਦੋ ਕਹਿੰਦੇ ਕਿਉਂ ਕਰ ਉਹ ਇਹਨਾਂ ਨੇ ਨਹੀਂ ਮੰਨਣਾ ਮੁਰਗਾ ਲੱਗ ਨਹੀਂ ਬੰਦੇ ਉਹ ਕਹਿੰਦਾ ਛਿੱਕ ਮਾਰ ਇੱਥੇ ਪੇਪਰ ਦੇ ਉੱਤੇ ਉਹ ਛਿੱਕ ਮਾਰਦਾ ਉਹ ਤੋਂ ਕਹਿੰਦਾ ਤੈਨੂੰ ਸ਼ੂਗਰ ਆ अस्सलाम वालेकुम जी खुश आमदीद ਤੁਹਾਨੂੰ ਸਾਰਿਆਂ ਨੂੰ ਬੇਟਾ ਲੈਵਲ ਵੱਧ ਜਾਂਦਾ ਵਾ ਰੋਜ਼ ਸੈੱਟ ਕਰਨਾ ਪੈਂਦਾ ਇਦਾਂ ਨਾ ਡੇਲੇ ਪਾੜ ਕੇ ਦੇਖ ਮੇਰੇ ਵੱਲ ਮਾੜੇ ਬੰਦੇ ਦਾ ਕੋਈ ਲੈਵਲ ਨਹੀਂ ਹੁੰਦਾ ਜੀ ਮਾੜੇ ਦਾ ਲੈਵਲ ਬਣ ਗਿਆ ਠੀਕ ਨਹੀਂ ਇਹ ਤੁਹਾਡੀ ਘਟੀਆ ਸੋਚ ਆ ਇਹ ਘਟੀਆ ਪ੍ਰੋ ਸੋਚ ਆ ਤੁਹਾਡੀ ਆਪੇ ਹੀ ਸੋਚਿਆ ਮਾੜੇ ਬੰਦੇ ਦਾ ਕਦ ਮਾੜੇ ਬੰਦੇ ਦਾ ਵੀ ਲੈਵਲ ਹੁੰਦਾ ਲਓ ਜੀ ਬੌੜੀ ਜੀ ਬਿਸਤੋ ਪ੍ਰੋਗਰਾਮ ਦੇ ਸ਼ੁਰੂ ਚ ਤੂੰ ਘਟਿਆ ਓਏ ਆਹੋ ਘਟੀਏ ਪੁਣੇ ਦੀ ਗੱਲ ਹੈ ਮਾੜੇ ਬੰਦੇ ਦਾ ਕੋਈ ਲੈਵਲ ਨਹੀਂ ਹੁੰਦਾ ਜੀ ਇੱਥੇ ਪੈਸੇ ਵਾਲਿਆਂ ਦੇ ਐਸੇ ਜਿਨ੍ਹਾਂ ਦਾ ਲੈਵਲ ਕੋਈ ਨਹੀਂਗਾ ਲਓ ਜੀ ਹਲੇ ਤੇ ਇੱਥੇ ਮਾੜੇ ਐਸੇ ਜਿਨ੍ਹਾਂ ਦਾ ਲੈਵਲ ਆ ਨਸਲ ਦੀ ਗੱਲ ਹੁੰਦੀ ਆ ਰੁਪਈਏ ਦਾ ਕੰਮ ਤੇ ਅਸਲ ਦੀ ਗੱਲ ਹੁੰਦੀ ਮਿੱਠਾ ਜੀ ਆਹ ਗੱਲ ਹੀ ਆ ਮੈਂ ਗਰੀਬ ਆਦਮੀ ਆ ਮੇਰਾ ਕੋਈ ਮੈਂ ਆਪਣਾ ਨਹੀਂ ਕਿਹਾ ਮੈਂ ਕਿਹਾ ਮਾੜੇ ਬੰਦੇ ਦਾ ਲੈਵਲ ਜੀ ਨਹੀਂ ਮਾੜੇ ਬੰਦੇ ਦਾ ਲੈਵਲ ਹੁੰਦਾ ਵਾ ਲੈਵਲ ਹੁੰਦਾ ਹੀ ਮਾੜੇ ਬੰਦੇ ਦਾ ਵਾ ਕਿਉਂਕਿ ਸਾਰੇ ਚੈਲੰਜਸ ਵਿਚਾਰੇ ਨੂੰ ਉਹਨੂੰ ਹੀ ਤੇ ਹੁੰਦੇ ਆ ਉਹਨੇ ਤੇ ਪੂਰੇ ਕਰਨੇ ਦੇ ਨਹੀਂ ਜਿਹੜਾ ਹੁੰਦਾ ਨਾ ਅਪ ਡਾਊਨ ਲੈਵਲ ਯਾਰ ਉਹ ਨਹੀਂ ਹੈ ਮਾੜੇ ਬੜੇ ਹੁੰਦੇ ਮਾੜੇ ਹਰ ਸ਼ੋਬੇ ਚ ਹੁੰਦੇ ਚੰਗੇ ਵੀ ਹਰ ਸ਼ੋਬੇ ਚ ਹੁੰਦੇ ਉਸਤਾਦ ਜੀ ਮੈਂ ਕਹਿੰਦਾ ਆਲਰੇਡੀ ਪਰੇਸ਼ਾਨ ਹੋ ਤੁਸੀਂ ਮਾੜਾ ਕਿਹਨੂੰ ਕਹਿਣਾ ਤੂੰ ਜਿਹਦੇ ਕੋਲ ਪੈਸੇ ਨਹੀਂ ਹੁੰਦੇ ਗਰੀਬ ਜਿਹੜਾ ਵੈਸੇ ਕਮਜ਼ੋਰ ਦਿਲ ਆ ਥੱਕਿਆ ਪਿਆ ਮਾਸ਼ਰੇ ਨੇ ਝਿਜੋੜਿਆ ਪਿਆ ਮਾੜਾ ਆ ਜਿਹਦੇ ਕੋਲ ਪੈਸੇ ਨਹੀਂ ਗਏ ਘਰ ਖਾਣ ਨੂੰ ਨਹੀਂ ਰਾਸ਼ਨ ਉਹ ਹੀ ਮਾੜਾ ਕਹਿਣਾ ਤੂੰ ਜਿਹਨੇ ਮਿਖ ਕੱਢ ਲਈ ਜਮਾਨੇ ਨੇ ਉਹ ਮਾੜਾ ਵਾ ਆਹੋ ਇੱਕ ਨਾਸ਼ਤਿਆਂ ਦੀ ਗੱਲ ਨਹੀਂ ਲੈ ਮੈਂ ਇੱਕ ਇਹ ਤੇ ਉਹੀ ਗੱਲ ਹੋ ਗਈ ਉਸਤਾਦ ਜੀ ਮਜ਼ਦੂਰ ਸਭ ਤੋਂ ਜ਼ਿਆਦਾ ਮਿਹਨਤ ਕਰਦਾ ਤੇ ਉਹ ਅਮੀਰ ਕਿਉਂ ਨਹੀਂ ਹੈਗਾ ਹਾਂ ਨਹੀਂ ਕਈ ਮਜ਼ਦੂਰ ਮਿਹਨਤ ਕਰਕੇ ਅਮੀਰ ਹੋ ਗਏ ਬਿਲਕੁਲ ਜੀ ਨਾਲੇ ਮਿਹਨਤ ਦਾ ਫਲ ਨੋਨੀ ਜੀ ਅੱਲਾਹ ਪਾਕ ਦਿੰਦਾ ਬੰਦਾ ਨਹੀਂ ਦਿੰਦਾ ਮਿਹਨਤ ਦਾ ਫਲ ਦਿਲ ਕਰੇ ਤੈਨੂੰ ਬੁੱਢਾ ਤੂੰ ਮਿਹਨਤ ਕਰ ਤੈਨੂੰ ਬਜ਼ੁਰਗ ਹੋਵੇਂ ਫੇਰ ਮਿਲੇ ਜਾ ਕੇ ਹੁਣ ਨਾ ਮਿਲੇ ਵਾਹ 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 ਇਹ ਵੀ ਗੱਲ ਹੈ ਨਾ ਮਿਹਨਤ ਕਰ ਦਰਿਆ ਮਿਟਾ ਐਵੇਂ ਨਹੀਂ ਕਹਤਾ ਜੀ ਉਹ ਨੇਕੀ ਕਰ ਓਏ ਅੱਛਾ ਨਹੀਂ ਹਾਂ ਸਾਰੀ ਮਿਹਨਤ ਵੀ ਨੇਕੀ ਹੈ ਤੁਸੀਂ ਮਿਹਨਤ ਕਰੋ ਤੁਨ ਕੇ ਕਰੋ ਤੂੰ ਮਿਹਨਤ ਕਰ ਹੁਣ ਤੋਂ ਸ਼ੁਰੂ ਕਰ ਦੇ ਮਿਹਨਤ ਬਾਕੀ ਮੈਂ ਇਹਨੇ ਖਾਦਾ ਕੁਛ ਇਹਨੇ ਕੋਈ ਚੀਜ਼ ਖਾ ਲਈ ਇਹਨੇ ਚੰਡਾ ਖਾਦੀਆਂ ਮੇਰੇ ਕੋਲੋਂ ਗਿਆ ਅੱਜ ਚੰਡਾ ਖਾਦੀਆਂ ਨਾ ਦੇਖਿਆ ਮੈਂ ਕਿਹਾ ਉਸਤਾਦ ਜੀ ਨੇ ਕਿਹਾ ਤੇਰਾ ਲਾਫੇ ਕਰਾਉਣੇ ਭਰ ਕੇ ਮਾਰੀਆਂ ਕਿ ਸਾਦੀਆਂ ਸਾਦਾ ਹੀ ਮੈਂ ਥੋੜਾ ਪਰੇਸ਼ਾਨ ਆ, ਅਗਰ ਮੈਂ ਸ਼ੋਅ 'ਚ ਘੱਟ ਬੋਲਾਂ ਨਾ ਤੇ ਮੈਨੂੰ ਮਾਫੀ ਦੇ ਦੇਣਾ ਮੈਂ ਬਹੁਤ ਪਰੇਸ਼ਾਨ ਹਾਂ ਮਿਹਰਬਾਨੀ ਇਹ ਨਹੀਂ ਹੋ ਸਕਦਾ ਤੂੰ ਘੱਟ ਬੋਲ ਉਸਤਾਦ ਜੀ ਮੈਂ ਕੱਲ ਨੂੰ ਇੱਕ ਐਡਵਾਈਸ ਕੀਤੀ ਸੀ ਕਿ ਤੂੰ 8-10 ਸ਼ੋਅ ਚੁੱਪ ਰਹਿਣ ਦੀ ਕੋਸ਼ਿਸ਼ ਕਰਨੀ ਹੈ ਬੋਲਣ ਦੀ ਨਹੀਂ ਕਰਨੀ ਲੋ ਜੀ ਨੇ ਅੱਜ ਘੱਟ ਬੋਲਣਾ ਜਿਹਦਾ ਮਤਲਬ ਆ ਸਾਡੇ ਤੋਂ ਥੋੜਾ ਜ਼ਿਆਦਾ ਬੋਲੂਗਾ ਦੇ ਉਹ ਪੈਦਾ ਹੈ ਤੇਰੀ ਐਡਵਾਈਸ ਮੈਂ ਮੰਨੀ ਆ 20 ਸ਼ੋਅ ਤਾਂ ਹੋ ਚੱਲੇ ਆ ਹੁਣ ਕਿੰਨਾ ਕੁ ਚੁੱਪ ਰਵਾਂ ਮੈਨੂੰ ਦੱਸ ਦੇ ਤੈਨੂੰ ਮੈਂ ਕਿਹਾ ਹਾਂ ਆ ਗਿਆ ਉਹ ਤਾਂ ਉਹਨੇ ਕਿਹਾ ਚੁੱਪ ਰਹਿ ਹਾਂ ਉਹਨੇ ਕਿਹਾ ਜਿੰਨਾ ਬੋਲਣਾ ਸਹੀ ਬੋਲ ਸਰ ਚੁੱਪ ਕਰਕੇ ਦੇਖੇ ਤੇ ਸਹੀ ਕਿ ਹੋ ਕੀ ਰਿਹਾ ਫਿਰ ਜਿੱਥੇ ਹਿਸਾਬ ਲੱਗੇ ਉੱਥੇ ਵੜ ਜਾਵੇ ਨਹੀਂ ਵੜ ਤੂੰ ਵੀ ਜਾਣਾ ਗੌਰ ਕੀਤਾ ਨਾ ਇਸ ਗੱਲ ਦਾ ਹਾਂਜੀ ਬਹੁਤ ਜ਼ਿਆਦਾ ਅਵੇਲਾ ਤੂੰ ਮੇਰੀ ਅੱਖ 'ਚ ਪਾ ਕੇ ਮੇਰੇ ਨਾਲ ਗੱਲ ਕਰ ਰਿਹਾ ਦਾ ਮਤਲਬ ਕੀ ਹੁੰਦਾ ਹਾਂਜੀ ਕਿ ਐਸੀ ਕਿ ਗੱਲ ਤੂੰ ਵੇਖ ਮੇਰੇ ਨਾਲ ਰਿਹਾ ਗੱਲ ਤੂੰ ਮੇਰੇ ਨਾਲ ਕਰ ਰਿਹਾ ਲੇਕਿਨ ਉਹ ਵਿੱਚ ਬੋਲ ਰਿਹਾ ਚਾਹੀਦਾ ਤੂੰ ਇਹੀ ਦੇਖ ਲੈ ਸਮਝ ਆ ਰਹੀ ਹੁਣ ਇਹਨੂੰ ਕਹੀ ਜੀ ਯਾਰ ਮਾੜਾ ਵਾ ਕੋਈ ਗੱਲ ਨਹੀਂ ਜਾਹਲ 'ਚ ਤੇ ਗਰੀਬ 'ਚ ਫਰਕ ਹੁੰਦਾ ਸਾਡੀ ਕੌਮ ਦੇ ਜਿੰਨੇ ਵਿਚਾਰੇ ਮਾੜੇ ਨੇ ਨਾ ਬਹੁਤ ਸਾਰੇ ਲੋਕ ਤਬਕਾ ਜਾਹਲੀਅਤ ਦਾ ਲਬਾਸਾ ਓੜ ਕੇ ਨਾ ਤੇ ਬਚੀ ਜਾ ਰਹੇ ਹਰ ਗੱਲ ਤੇ ਮਾੜਾ ਕਰ ਮਤਲਬ 92 ਰਕਸ਼ਾ ਆ ਰਿਹਾ 68 ਵਿੱਚ ਮਾਰਿਆ ਨੇ ਚੱਲ ਯਾਰ ਮਾੜਾ ਆਦਮੀ ਉਹ ਜਾਹਲ ਆ ਉਹ 92 ਆ ਰਿਹਾ ਸਹੀ ਗੱਲ ਜੇ ਮਾੜਾ ਆਦਮੀ ਜਿੱਥੇ ਮਰਦੀ ਆ ਜਾਵੇ ਵਾਹ ਵਾਹ ਹਾਂਜੀ ਦੱਸੋ ਮਾੜਾ ਤਾਂ ਸਭ ਸਾਡੀ ਲੌਜਿਕ ਦੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਉਸਤਾਦ ਜੀ ਨਾਲੋਂ ਸਮਝਦਾਰ ਬੰਦਾ ਨਹੀਂ ਵੇਖਿਆ ਮੈਂ ਜਿੱਦਣ ਕੋਈ ਚਿੰਗਜੀ ਵਾਲਾ ਕੈਨਾ ਵਾਲਾ 92 ਆ ਕੇ ਵੱਜਾ ਨਾ ਤੇਰੀ ਮੋਟਰਸਾਈਕਲ 'ਚ ਬੜੇ ਬੱਚੇ ਆ ਤੇ 10 ਬੰਦੇ ਆ ਕੇ ਇਕੱਠੇ ਹੋ ਜਾਣਗੇ ਚੱਲ ਮਿੱਠੇ ਯਾਰ ਜਾਣਦੇ ਯਾਰ ਉਹ ਮਾੜਾ ਆਦਮੀ ਤੈਨੂੰ ਉਦੋਂ ਲੌਜਿਕ ਸਮਝ ਆਊ ਉਹ ਉੱਥੇ ਮੈਨੂੰ ਕਹਿੰਦੇ ਆ ਜਾਣਦਾ ਰਕਸ਼ੇ ਵਾਲਾ ਮਿੱਠਾ ਮਾੜਾ ਬੰਦਾ ਜਾਣਦੇ ਮੋਟਰਸਾਈਕਲ 'ਚ ਨਹੀਂ ਵੈਗਨਾਰ 'ਚ ਸਾਹ ਜੀ ਹੁਣ ਮੋਟਰਸਾਈਕਲ ਹੀ ਰਹਿ ਗਈ ਪਿੱਛੇ ਵੈਗਨਾਰ 'ਚ ਬੱਚੇ ਫੇਰ ਤੈਨੂੰ ਪਤਾ ਉਹ ਵੈਗਨਰ ਕਿਹੜਾ ਚਲਾਉਂਦਾ ਵਿਚਾਰਾ ਮੈਂ ਉਸਤਾਦ ਜੀ ਨਾਲੋਂ ਸਮਝਦਾਰ ਬੰਦਾ ਨਹੀਂ ਵੇਖਿਆ ਮੈਂ ਇੱਕ ਦਿਨ ਉਸਤਾਦ ਜੀ ਦੇ ਕਮਰੇ 'ਚ ਗਿਆ ਕਹਿੰਦੇ ਨੋਨੀ ਆ ਖਿੜਕੀ ਬੰਦ ਕਰਦੇ ਵਾਹ ਆਉਂਦੀ ਹੈ ਮੈਂ ਖਿੜਕੀ ਬੰਦ ਕੀਤੀ ਤੇ ਵਾਹ ਬੰਦ ਹੋ ਗਈ ਐਵੇਂ ਨਹੀਂ ਤੇ ਨਹੀਂ ਉਸਤਾਦ ਕਹਿ ਰਹੀ ਵਾਹ ਜੀ ਔਰ ਧੋਨੀ ਉਸਤਾਦ ਜੀ ਨਾਲ ਤੂੰ ਅਕਲਮੰਦ ਬੰਦਾ ਨਹੀਂ ਵੇਖਿਆ ਹੋਣਾ ਅਸੀਂ ਤੈਨੂੰ ਪਾਗਲ ਨਹੀਂ ਵੇਖਿਆ ਓਏ ਯਾਰ ਗੱਲ ਬਦਲ ਗਿਆ ਏ ਅੱਧੀ ਗੱਲ ਇਹਨੇ ਸਹੀ ਦੱਸੀ ਗੁੱਜਰ ਜੀ ਅਸੀਂ ਤਾਂ ਇੰਨਾ ਜਾਣਦੇ ਆ ਗਰੀਬ ਪਿਸ ਗਿਆ ਵਿਅਕਤੀ ਆ ਉਸਤਾਦ ਜੀ ਉਹ ਟੈਨਸ਼ਨਾਂ ਬਣਦੀਆਂ ਦਿਲ ਕਰਦਾ ਸੁੱਤਾ ਹੀ ਰਹਿ ਜੀ ਉੱਠੀਏ ਨਾ ਅਰਲੀ ਮਾਰਨਿੰਗ ਉੱਠੀ ਦਾ ਇੱਕ ਨਵਾਂ ਹੀ ਸੋਚਾ ਪਿਆ ਹੁੰਦਾ ਵਾ ਹੁਣ ਅੱਜ 10 ਵਜੇ ਉੱਠਿਆ ਵਾ ਹਲਕਾ ਜਿਹਾ ਇੰਜ ਕਰਕੇ ਮੈਂਗੋ ਜੂਸ ਲਿਆ ਵਾ ਨਾਲ ਮੈਂਗੋ ਜੂਸ ਵਾਹ ਪਰੇਸ਼ਾਨ ਆ ਮਾਰ ਤੱਕ ਥੋੜਾ ਪੱਤਰ ਵਾਲੀ ਚੱਪਲ ਦੇ ਥੱਲੇ ਕੇਲ ਨੂੰ ਫਸਾਇਆ ਹੋਇਆ ਤੇ ਬੇਗੋ ਜੂਸ
ਅਗਰ ਅੱਜ ਮੈਂ ਘੱਟ ਬੋਲਾਂ ਮੈਨੂੰ ਮਾਫੀ ਦੇ ਦੇਣਾ। ਸਵੇਰੇ ਸਵੇਰੇ ਉੱਠਿਆ ਜੂਸ ਪੀਤਾ ਤੇ ਮੈਂ ਟਿਕਟੌਕ ਚਲਾਇਆ ਤੇ ਹੁਣ ਮੈਨੂੰ ਉਹ ਆ ਗਿਆ ਵਾ ਵੀ ਭਾਈ ਆਪਣੇ ਪੈਸੇ ਕਢਾ ਲਾ ਬੈਂਕ ਦੇ ਵਿੱਚੋਂ, ਤੇਰੇ 30 ਜੂਨ ਤੱਕ ਸਾਥੇ ਬਰਜਮਾਨ ਹੋ ਜਾਣੇ। ਹੁਣ ਮੈਂ 40-50 ਹਜ਼ਾਰ ਲੈ ਕੇ ਕਿੱਥੇ ਜਾਵਾਂ? ਉਹ ਨੌਨ ਫੈਲਰ ਹੁਣ ਤੋਂ ਮੈਂ ਫੈਲਰ ਵੀ ਹਾਂ, ਹਰ ਸਾਲ ਫੈਲਰ ਹੋਣੇ ਆ ਵਾ। ਇਹ ਤਾਂ ਥੋੜਾ ਮਸਲਾ ਬਣਿਆ ਉਸਤਾਦ ਜੀ। ਹੁਣ ਮੈਨੂੰ ਦੱਸੋ ਮੈਂ ਕਿੱਥੇ ਲੈ ਕੇ ਜਾਵਾਂ ਪੈਸੇ? ਟਿਕਟੌਕ ਤੇ ਅਕਾਊਂਟ 'ਚ ਟਿਕਟੌਕ ਨੇ ਜੈਨੂਅਨ 30 ਜੂਨ ਤੱਕ ਤੁਸੀਂ ਆਪਣੀ ਪੇਮੈਂਟ ਕਢਾ ਕੇ ਕਹਿੰਦਾ ਬਾਹਰ ਰੱਖ ਲਓ। ਬੰਦੇ ਨੇ ਮੈਨੂੰ ਫੋਨ ਕੀਤਾ ਤੇ ਮਿਠਾਈ ਕਹਿੰਦਾ ਤੁਹਾਨੂੰ ਇਹਦੇ ਰਿਟਰਨ ਪੈ ਜਾਣੀ ਹੈ। ਉਹ ਕਾਤੋਂ ਮੈਂ ਫੈਲਰ ਨਹੀਂ, ਇਹ ਪੈਸੇ ਕਾਤੋਂ ਕਢਾ ਕੇ ਬਾਹਰ ਰੱਖ ਲਓ? ਕਹਿੰਦਾ ਤੈਨੂੰ ਟੈਕਸ ਪੈ ਜਾਣਾ ਵਾ। ਕਿਹਦਾ ਫੋਨ ਸੀ ਉਹ? ਅਨਨੋਨ ਫੋਨ ਹੁੰਦੇ ਹੋ ਜੇ ਨਹੀਂ ਉਹਨੂੰ ਉਸਤਾਦ ਭਾਜੀ 6 ਵਜੇ ਤੋਂ ਪਹਿਲੇ ਪਹਿਲੇ ਪੈਸੇ ਡਾਲ ਤੂੰ 30 ਤਰੀਕ ਨੂੰ ਉਹਨੇ ਉੱਥੇ ਬਿਲਡਿੰਗ ਲਾਈ ਹੋਣੀ ਤੇਰੀ। ਹਾਂ ਤੇਰੇ ਵਰਗੇ ਜਾਹਲ ਜਿਹਾ ਬੰਦਾ ਨੂੰ ਪਤਾ ਇਹਨੇ ਕਢਾਉਣੇ ਆ, ਇਹਨੂੰ ਕੀ ਪਤਾ ਪੈਸੇ ਦੀ ਗੱਲ। ਤੂੰ ਨਿਕਲਣਾ ਉਹਨੇ ਕਹਿਣਾ ਭਾਜੀ ਮੈਂ ਹੀ ਸਿੱਧੇ ਦੇ ਉਰੇ। ਇਹਨੂੰ ਉਸਤਾਦ ਜੀ ਮੈਂ ਇਹੀ ਗੱਲ ਕੀਤੀ ਮੈਂ ਕਿਹਾ ਇਹੋ ਜਿਹੀਆਂ ਗੱਲਾਂ ਚੋਰ ਕਰਦੇ ਆ ਹਾਂ ਕਿ ਤੂੰ ਸੇਫ ਜਗ੍ਹਾ ਤੋਂ ਚੁੱਕ ਤੇ ਆਪਣੇ ਕੋਲ ਲਿਆ, ਅਸੀਂ ਤੈਨੂੰ ਫਿਰ ਗੇਮ ਪਾਈ। ਹਾਂ ਹੁਣ ਮੇਰੇ ਨਾਮ ਨਾਲ ਕੋਈ ਪ੍ਰਾਪਰਟੀ ਹੈ, ਗੱਡੀ ਵੱਲੋਂ ਮੈਂ ਗੱਡੀ ਤੋਂ ਫੈਲਰੀ ਕੀਤੀ ਆ, ਸਾਰੀ ਗੱਡੀ ਤੋਂ ਫੈਲਰੀ ਕਰਕੇ ਓਕੇ ਦਿੱਤਾ ਉਹ ਸਾਰਾ ਕੁਝ। ਵੀ ਹੁਣ ਮੈਨੂੰ ਕਹਦਾ ਜੁਰਮਾਨਾ। ਹੁਣ ਉਹ ਇੱਕ ਹੋਰ ਕਹਿੰਦੇ ਭਾਈ ਤੂੰ ਗ੍ਰੀਨ ਲਾਇਸੈਂਸ ਬਣਵਾ ਫਿਰ ਤੇਰੇ ਨਾਲ ਮਕਾਨ ਹੋਊਗਾ। ਮੈਂ ਹੁਣ ਕਿੱਥੇ ਚੱਲ ਜਾਵਾਂ ਦੱਸੋ? ਨਹੀਂ ਤੈਨੂੰ ਮਿੱਠੇ ਪਤਾ ਫਾਈਲਰ ਕੀ ਹੈ? ਆਹੋ ਕੀ ਹੈ ਲਓ ਲੈ ਲਓ ਵੀ ਜੋ ਤੁਸੀਂ ਆਪਣਾ ਕਰਨਾ ਕਰਾਉਣਾ ਸਾਰਾ ਦੱਸਣਾ ਉਹਨੂੰ। FBI ਆ ਮੈਂ ਵੀ ਮੈਂ ਉਹਨੂੰ ਸਾਰਾ ਦੱਸੂਗਾ। ਸ਼ਾਇਦ ਆਹੋ ਕਹਿੰਦਾ ਐਮਪੀਆਰ ਆ ਮੈਂ। ਉਸਤਾਦ ਜੀ FBI ਵੀ ਤੁਸੀਂ ਸਾਰੇ FBI ਚ ਲੱਗੇ ਨਹੀਂ ਹੋਏ। ਉਹ FBR ਇੱਕ ਦਾ ਮੈਂ ਹਰ ਸਾਲ 8 ਤੋਂ 10,000 ਰੁਪਏ ਲਾਉਣ ਦੇਣੇ FBI ਨੂੰ। ਮੈਂ ਫੈਲਰ ਆ। ਅਸੀਂ ਕਿੱਦਾਂ ਚੱਲ ਜੀ ਹੁਣ? ਲੋਨ ਦਿੰਦੇ ਆ ਤੂੰ? ਉਹ ਮੇਰੇ ਕੋਲ ਬਕਾਇਦਾ ਵਕੀਲ ਮੈਨੂੰ ਕਾਲ ਕਰਦਾ ਵੀ ਤੁਹਾਡੇ ਲੈਣੇ ਪੈਸੇ ਬਣ ਗਏ। ਉਹਨਾਂ ਮੈਂ ਕੀਤਾ ਵੀ ਨਹੀਂ ਹੁੰਦਾ। ਮੇਰਾ ਭਰਾ ਨੂੰ ਬਾਹਰੋਂ ਪੈਸੇ ਭੇਜਦਾ, ਉਹਦੇ ਪੈਸੇ ਮੈਨੂੰ ਪਈ ਜਾਂਦੇ ਆ। ਯਾਰ ਇੱਕ ਹੁੰਦੀ ਹੈ ਟੈਕਸ ਰਿਟਰਨ, ਇੱਕ ਹੁੰਦਾ ਵਾ ਫਾਈਲਰ ਹੋਣਾ। ਫਾਈਲਰ ਤੂੰ ਇੱਕ ਵਾਰੀ ਹੋ ਗਿਆ ਨਾ, ਤੂੰ ਉਸ ਕੈਟਾਗਰੀ ਚ ਵੜ ਗਿਆ। ਹੁਣ ਜਿਹੜਾ ਤੂੰ ਮਹੀਨੇ ਸਾਲ ਬਾਅਦ ਰਿਟਰਨਾਂ ਜਮ੍ਹਾਂ ਕਰਾਣੀਆਂ, ਉੱਚ ਉਸਤਾਦ ਜੀ ਜਿਹੜੇ ਇਹਨੇ ਬੱਕਰੇ ਲੈ ਕੇ ਵੇਚੇ ਉਹਦੇ ਚੋਂ ਕੀ ਬਚਿਆ? ਬੱਕਰੀਆਂ ਦੇ ਟੈਕਸ ਦਿੱਤਾ ਹੀ ਬੈਂਕ ਨੂੰ, ਗਵਰਨਮੈਂਟ ਨੂੰ, ਜਿਹੜੇ ਤੂੰ 3 ਬੱਕਰੇ ਵੇਚੇ? ਨਹੀਂ ਹੈਲੋ ਬਸ ਗਿਆ ਤੂੰ ਤੈਨੂੰ ਫਿਰ ਮੈਂ ਸਲਾਹਾਂ ਦੇ ਪਿੱਛੇ। ਨਹੀਂ ਹੁਣ ਪੈਸੇ ਕਢਾ ਲਵਾਂ ਬੈਂਕ ਚੋਂ। ਉਹਨੇ ਕਿਹਾ ਯਾਰ 30 ਜੂਨ ਤੋਂ ਪਹਿਲਾਂ ਆਪਣਾ ਅਕਾਊਂਟ ਖਾਲੀ ਕਰ ਲਈ। 30 ਨੂੰ ਖਾਲੀ ਕਰ ਲਾ, ਪਹਿਲੀ ਨੂੰ ਨਾ ਯਕਮ ਜੁਲਾਈ ਨੂੰ ਫੇਰ ਵਿੱਚ ਪਾ ਲਈ, ਅਸੀਂ ਤੇਰੇ ਵਿੱਚ ਐਡ ਕਰ ਦਾਂਗੇ। ਲੋ ਜੀ ਉਹ ਕੋਈ ਬੱਚਾ ਸਕੂਲ ਦਾਖਲ ਕਰਾਇਆ ਤੂੰ ਆਪਣਾ ਆਨ ਦਾਖਲ ਕਰਾਇਆ ਤੂੰ ਸਕੂਲੇ? ਔਰ ਕੀ ਪਤਾ ਆ ਬੜੇ ਇਸ ਰਿਟਰਨ ਦੇ ਦਰ ਤੋਂ ਘੱਟ ਪੜਿਆ ਜਿੰਨਾ ਉਹਨਾਂ ਨੇ ਕੱਟਣਾ ਹੁੰਦਾ ਨਾ ਉਹਦੇ ਨਾਲੋਂ ਘੱਟ ਤੇਰੇ ਅਕਾਊਂਟ 'ਚ। ਯੈਸ ਤੇਰਾ ਨਾਂ ਫੈਲਰ ਹੋਣ ਦਾ ਹਕੂਮਤ ਨੂੰ ਕੋਈ ਫਾਇਦਾ ਹੀ ਨਾ, ਉਹਨਾਂ ਨੂੰ ਕੋਈ ਭਾਰ ਆ। ਉਹ ਕਹਿੰਦੇ ਜਦੋਂ ਮਰਜ਼ੀ ਤੂੰ ਨਿਕਲ ਜਾ ਇਸ ਤੇ ਹਕੂਮਤ ਮੈਨੂੰ ਬੜਾ ਕਿਤੇ ਯਾਰ 50-60 ਲੱਖ ਰੁਪਇਆ ਪਿਆ ਅਕਾਊਂਟ 'ਚ। ਕਿਹਦੇ ਕਿਦਾਂ ਕੀ ਦੇ? ਮੈਂ ਕਹਿੰਦਾ ਚਲੀਏ ਜੂਬੀਲ ਤਲਾਸ਼ੀ ਨਾ ਲੈ ਕੇ ਇੱਕ ਵਾਰ ਜਾ ਕੇ। ਮੈਂ ਤਾਂ 40-50 ਹਜ਼ਾਰ ਤੋਂ ਪਰੇਸ਼ਾਨ ਹਾਂ, ਮੈਂ ਰੱਖਣਾ ਕਿੱਥੇ ਆ? ਨਾ ਮਿੱਠਾ ਉਸਤਾਦ ਜੀ ਨੇ ਐਵੇਂ ਗੱਲ ਨਹੀਂ ਕਰਤੀ ਕੋਈ ਵਿੱਚ ਓਏ ਲੌਜੀਕ। ਚਲੋ ਭਾਜੀ 40-50 ਹਜ਼ਾਰ ਰੁਪਇਆ ਤੁਹਾਡਾ ਪਿਆ ਨਾ ਜੇ, ਉਹਦਾ 2,000 ਰੁਪਇਆ ਟੈਕਸ ਵੀ ਨਹੀਂ ਹੋਣਾ। 40,000 1200-1300 ਰੁਪਇਆ ਉਹਦਾ 1,012 ਤੂੰ 1,000-1,200 ਨਹੀਂ ਉਹ ਚੋਂ ਕਟਾਉਣਾ ਟੈਕਸ। ਤੂੰ 40,000 ਬਾਹਰ ਕਢਾਉਣਾ, ਅਗਲੇ ਦਿਨ ਜਮਾ ਕਰਾਉਣਾ। ਨਹੀਂ ਉਹਨੇ ਕਿਹਾ ਕਿ ਤੇਰੇ ਕੋਲ ਅਗਰ 40-50 ਹਜ਼ਾਰ ਰੁਪਇਆ ਆਇਆ ਤਾਂ ਤੈਨੂੰ ਨਾ ਲੱਖ 1.5 ਲੱਖ ਤੈਨੂੰ ਉੱਪਰ ਪੈਣਾ ਵਾ। ਉਹ ਨਹੀਂ ਅੱਛਾ ਸੱਚੀ ਲੱਖ 1.5 ਲੱਖ ਚਲੋ ਇਹ ਫਿਰ ਉਹਦੇ ਨਾਲ ਗੱਲਾਂ ਕਰੀ ਨਾ। ਸਾਡਾ ਇੱਥੋਂ ਕਾਤੋਂ ਸਾਡੇ ਸ਼ੋਅ ਦੀ ਜਦੋਂ ਮਾਂ ਭੈਣੇ ਕਰੀ ਜਾ ਰਿਹਾ, ਸ਼ਾਇਦ ਇਹ ਤੇਰਾ ਉਹਦਾ ਪਰਸਨਲ ਮਾਮਲਾ, ਉਹਦੇ ਨਾਲ ਜਾ ਕੇ ਰਾਤ ਨੂੰ ਗੱਲ ਕਰੀ, ਜਾਂ ਕੋਈ ਮਹੱਲੇ ਦੇ 4-5 ਬਜ਼ੁਰਗ ਲੈ ਜੀ, ਉਹਨਾਂ ਬਹਿ ਕੇ ਉਹਦੀ ਬੈਠਕ 'ਚ ਗੱਲ ਕਰ ਲਈ। ਇੱਥੇ ਕਾਹਦੀ ਇਹ ਡਿਸਕਸ ਕਰਨੇ ਆ? ਮੈਂ ਕਿਹਾ ਹੋ ਸਕਦਾ ਨਾ ਤੇਰੇ ਕੋਲ ਨਾ ਜਾਂ ਉਹ ਬੰਦਾ ਇੱਥੇ ਹੋਵੇ ਉਹਨੂੰ ਪੁੱਛ ਲਈਏ। ਤੂੰ ਇਕੱਲਾ ਹੀ ਗੱਲ, ਉਹਦੇ ਵੱਲੋਂ ਵੀ ਤੂੰ ਹੀ ਕਰਨੇ ਆ, ਤੇਰਾ ਮਾਮਾ ਆਪਣੀ ਵੀ ਤੂੰ ਕਰਨੇ ਆ, ਉਹਦੇ ਵੱਲੋਂ ਵੀ ਤੂੰ ਕਰੀ ਜਾਂਦਾ। ਸਾਨੂੰ ਪਤਾ ਨਹੀਂ ਉਹ ਝੂਠਾ ਤੂੰ ਝੂਠਾ, ਕੀ ਵਿੱਚ ਬਗੈਰਤੀ ਹੈ ਮੁਨਾਫਕ ਦੋਵਾਂ 'ਚੋਂ ਕੌਣ ਕਰਨ ਆ ਸਾਡੇ ਨਾਲ? ਸਾਨੂੰ ਵੀ ਸਾਡੇ ਨਾਜ਼ਰੀਨ ਨੂੰ ਐਵੇਂ ਨਾ ਉਹਨਾਂ ਨੂੰ ਪਤਾ, ਨਾ ਤੈਨੂੰ ਪਤਾ, ਨਾ ਸਾਨੂੰ ਪਤਾ, ਨਾ ਸਾਨੂੰ ਉਸ ਬੰਦੇ ਦਾ ਪਤਾ, ਨਾ ਸਾਨੂੰ ਤੇਰਾ ਹਾਲ ਤੱਕ ਸਹੀ ਪਤਾ ਨਹੀਂ ਤੂੰ ਕੀ ਆ। ਮੈਂ ਤਾਂ ਐਵੇਂ ਤੂੰ ਗੱਲ ਸ਼ੁਰੂ ਕਰ ਲਈ ਆ। ਤੂੰ ਘਰ ਜਾ ਕੇ ਨਾ 2 ਭਰਾ ਇਕੱਠੇ ਕਰ, ਰਿਸ਼ਤੇਦਾਰ ਇਕੱਠੇ ਕਰ, ਸਹੁਰੇ ਨੂੰ ਫੋਨ ਕਰ, ਉਹਦੇ ਘਰ ਬੈਠਕ 'ਚ ਬਹਿ ਕੇ ਮਸਲੇ ਉੱਥੇ ਹੱਲ ਕਰ। ਹਰ ਗੱਲ ਹੀ ਇੱਥੇ ਕਰੀ ਜਾਂਦੇ ਆ। ਤੂੰ ਪਤਾ ਨਹੀਂ ਕੀ ਕਹਿੰਦਾ 40,000 ਰੁਪਇਆ ਮੇਰੇ ਬੈਂਕ 'ਚ 1.25 ਲੱਖ ਕਹਿੰਦਾ ਤੈਨੂੰ ਟੈਕਸ ਪੈ ਜਾਣਾ। ਪਤਾ ਨਹੀਂ ਫਿਰ ਸਾਡੀ ਜਾਂ ਜ਼ਹਿਨੀ ਮਰੀਜ਼ ਹੋ, ਜਾਂ ਪਾਗਲ ਹੋ, ਜਾਂ ਮੁਨਾਫਕ ਹੋ। ਇਹਨਾਂ ਤਿੰਨਾਂ 'ਚੋਂ 4 ਚੀਜ਼ਾਂ ਦੀ ਇੱਕ ਕੈਟਾਗਰੀ ਆ ਤੁਸੀਂ। ਹੁਣ ਮੈਨੂੰ ਇਹ ਦੱਸੋ ਵੀ ਸਾਡੇ ਫੈਲਰ ਹੋਣ ਦਾ ਫਾਇਦਾ? ਯਾਰ ਇਹ ਛੱਡ ਦੇ ਗੱਲ, ਸਾਡੇ ਸ਼ੋਅ ਦਾ ਟੌਪਿਕ ਹੀ ਨਹੀਂ ਤੂੰ ਫੈਲਰ ਹੈਗਾ ਨਹੀਂ ਹੈਗਾ। ਬਸ ਤੂੰ ਫੈਲਰ ਹੋ ਭਾਵੇਂ ਜੋ ਮਰਜ਼ੀ ਕਰ, ਸਾਨੂੰ ਕੀ, ਇਹ ਟੌਪਿਕ ਹੀ ਨਹੀਂ। ਇਹ ਕੋਈ ਏਡਾ ਸੀਰੀਅਸ ਤੂੰ ਫੈਲਰ 40,000 ਵਿੱਚ ਪਿਆ, ਲੱਖ ਰੁਪਇਆ ਕਹਿੰਦਾ ਤੈਨੂੰ ਪੈ ਜਾਣਾ। ਬਕਵਾਸ ਗੱਲ। ਦੱਸ ਬਕਵਾਸ ਬਕਵਾਸ ਕਰਦਾ 40,000 ਵਾਲੀ ਬਕਵਾਸ ਨਹੀਂ। ਦੇਖਿਆ ਜਿਹਦਾ 40,000 ਰੁਪਇਆ ਹੋਵੇ ਉਹਨੂੰ ਤਾਂ ਪੁੱਛਦੀ ਨਹੀਂ ਗੌਰਮੈਂਟ। ਜੀ ਉਹਦਾ ਤੇ ਕੋਈ ਚੱਕਰ 3-4-5 ਲੱਖ ਨੂੰ ਤੇ ਪੁੱਛਦੀ ਨਹੀਂ। ਉਹਨੂੰ ਜਿੰਨੀ ਫਿਕਰ ਪਈ ਉਤੋਂ ਕਹਿੰਦਾ ਮੇਰਾ 40,000 ਆ। ਇੱਥੋਂ ਹੀ ਝੂਠ ਆ। ਉਸਤਾਦ ਜੀ ਤੈਨੂੰ ਅੱਗੇ ਹਲਕਾ ਸੀ ਗੰਦਾ ਜਿਹਾ ਆਦਮੀ ਸਮਝਦੇ, ਤੂੰ ਮਜ਼ੀਦ ਸਾਨੂੰ ਦੇਤਾ ਮਜ਼ੀਦ ਕਨਫਰਮ ਤੂੰ ਮਜ਼ੀਦ ਕਨਫਰਮ ਕਰਾਈ ਜਾ ਰਿਹਾ। ਤੈਨੂੰ ਚਾਹੀਦਾ ਪਹਿਲਾਂ ਵੀ ਰਿਮੂਵ ਕਰ ਸਾਡੇ ਦਿਮਾਗ 'ਚ।
ਮਿੱਠੇ ਜੀ ਉਸਤਾਦ ਜੀ ਵੀ ਮਾਜ਼ਰਤ ਦੇ ਜ਼ਿਆਦਾ ਬੋਲਣ ਆਹੋ ਉੱਤੇ ਪਤਾ ਨਹੀਂ ਉਹ ਜਿਹੜਾ ਮਾਦਰਤ ਵਾਲਾ ਮੌਕਾ ਵੀ ਮਾਦਰਤ ਤੂੰ ਪਤਾ ਨਹੀਂ ਕਦੋਂ ਦੇਣਾ ਸਾਰੇ ਸ਼ੋਅ ਹੀ ਤੂੰ ਕਹਿੰਦੇ ਆ ਵੀ ਜੇ ਮੈਂ ਘੱਟ ਬੋਲਾਂ ਤੇ ਮਾਦਰਤ ਉਹ ਮਾਦਰਤ ਵਾਲਾ ਮੌਕਾ ਲੱਗਦਾ ਸਾਨੂੰ ਸਾਰੀ ਜ਼ਿੰਦਗੀ ਨਹੀਂ ਮਿਲਣਾ। ਉਹੇ ਵੀ ਦਿਲ ਦੀਆਂ ਦਿਲ 'ਚ ਹੀ ਰਹਿ ਗਿਆ, ਇਸ ਤਾਂ ਏਦਾਂ ਅੰਦਰ ਲੈ ਕੇ ਮਰ ਜਾਣਾ ਸਾਰਾ ਕੁਝ। ਅੱਜ ਤੱਕ ਕਿਤੇ ਗੱਲ ਵੀ ਨਹੀਂ ਕਰ ਸਕਦੇ। ਕੀਤੀ ਸਾਰਾ ਕੁਝ ਕਿੰਨਾ 40,000 ਰੁਪਈਆ। ਨਹੀਂ ਉਹ ਤਾਂ ਕਲਿਆਰਾ ਸੱਸ ਆ ਨਾ। ਆ ਹੁਣ ਦਿਲ ਦੀਆਂ ਗੱਲਾਂ ਹਾਲੇ ਤੁਹਾਨੂੰ ਕਿੰਨੇ ਦੁੱਕੜੇ ਫੋੜਨੇ ਸੀ, ਆਪਾਂ ਵੀ ਨੀਰ ਬਹਾਉਣੇ ਸੀ, ਤੁਹਾਨੂੰ ਵੀ ਆਂਸੂ ਆਉਣੇ ਤੁਹਾਡੇ ਬਾਅਦ। ਉਸਤਾਦ ਜੀ ਕਰ ਲਓ ਕਿਤੇ ਅੰਦਰ ਲੈ ਕੇ ਹੀ ਨਾ ਉਹ ਯਾਰ ਹੁਣ ਛੱਡ ਦਿਓ ਯਾਰ। ਓ ਯਾਰ ਦਾਨਸ਼ ਇਹ ਮਸਲਾ ਇੱਥੇ ਕਰਨ ਵਾਲਾ ਹੀ ਨਹੀਂ ਯਾਰ। ਚਲੋ ਬਾਅਦ ਚੋਂ ਕਰ ਲਈ ਯਾਰ। 9 ਗਿਰੀਆਂ ਖਾਧੀਆਂ ਐਕਟਿਵ ਹੋਏ ਆ। ਦੇਖ ਨਾ ਮੇਰੀ ਗੱਲ ਸੁਣ, ਮੈਂ ਉਹਨੂੰ ਵੀ ਸ਼ੋਅ ਦੇ ਪੈਸੇ ਦੇਣੇ, ਮੈਨੂੰ ਵੀ ਸ਼ੋਅ ਦੇ ਪੈਸੇ ਦੇਣੇ, ਮੈਂ ਤੈਨੂੰ ਇਕੱਲੇ ਨੂੰ ਦੇਣੇ? ਆਹੋ ਹਰਾਮ ਦੇ ਪੈਸੇ ਇਹਨਾਂ ਨੂੰ ਵੇਲਾ ਭਾ ਕੇ ਦੇ ਦੇਵਾਂ ਮੈਂ, ਉਹਨਾਂ ਨੂੰ ਵੀ ਬੋਲਣ ਦੇ। ਔਰ ਜਾਂ ਤਾਂ ਕੋਈ ਕੰਟੈਂਟ ਐਸਾ ਕਰਕੇ ਉਹ ਵਿੱਚ ਐਂਟਰੀ ਪਾਉਣ। ਹੁਣ ਉਹਨੂੰ ਕੀ ਪਤਾ ਫਾਈਲਰ ਕੀ ਹੁੰਦਾ, ਉਹਨੂੰ ਕੀ ਪਤਾ ਕੀ ਬੈਂਕ ਚ ਕੀ ਹੁੰਦਾ, ਤੈਨੂੰ ਇਕੱਲੇ ਨੂੰ ਪਤਾ। ਤੂੰ ਘਰ ਨਿਬੇੜ ਕੇ ਆ ਕੰਮ। ਉਹਨੂੰ ਪਤਾ ਕਿ ਕਿਹੜੇ ਸੀ ਗੱਲਾਂ ਆਹੋ ਤਾਂ ਮਹੱਲੇ ਦੇ ਨਾਲ ਹੀ ਨਾ ਗੱਲ ਨਾ ਬਾਤ ਵੀ ਪਤਾ ਵਾ ਕਿ ਬੋਲਣੇ ਸੀ ਕਿ ਬਸ। ਚੰਗਾ ਭਲਾ ਤੇਰਾ ਆਟਾ ਗੱਟਾ ਸਹੁਰਾ ਸਾਲਾ, ਬਾਕੀ ਰੋਲਿਆਂ ਚ ਅੱਗੇ ਕੇ ਭੱਜੇ ਫਿਰਦੇ। FBR ਚ ਵੀ ਉਹਨਾਂ ਨੇ ਕਿਹਾ ਆਓ ਮੇਰੇ ਨਾਲ। ਆਹੋ ਉਹ ਵੀ ਐਡੇ ਮਾਫੀ ਦਵੇ, ਕੋਈ ਘਰ ਲੜਾਈ ਹੋ ਪਵੇ ਤੇ ਉਹ ਮਤਲਬ ਲੜਨ ਤੱਕ ਆ ਜਾਂਦੇ। ਹੁਣ ਉਹਨਾਂ ਦੇ ਜਵਾਈ ਤੇ ਐਡਾ ਮਸਲਾ ਬਣਿਆ, 40,000 ਦੇ ਮਗਰ ਲੱਖ ਉਹਨੂੰ ਪੈਂਦੇ, ਉਹ ਘਰ ਬੈਠੇ ਉਹਨਾਂ ਨੂੰ ਲੈ ਕੇ ਜਾਣ ਕਿ ਸੁਸਰ ਸਾਹਿਬ ਇੱਧਰ ਵੀ ਆਓ ਜਰਾ ਬੈਠਕ 'ਚ, ਪੰਚਾਇਤ ਆ। ਉਹ ਜਿਹੜਾ ਵਕੀਲ ਜਿਹਨੇ ਤੈਨੂੰ ਕਿਹਾ ਉਹਦੇ ਕੋਲ ਲੈ ਕੇ ਜਾ। ਗਿਰੀਆਂ ਰਾਣੀ ਸੀਗੀਆਂ ਫੌਰਨ ਸਰਕਾਰ। ਨਹੀਂ ਗਿਰੀਆਂ ਤੋਂ ਪਹਿਲੇ ਤਾਂ ਮੈਂ ਸ਼ੁਰੂ ਹੋਇਆ, ਤੂੰ ਬੌਂਦ ਲਿਆ। ਗਿਰੀਆਂ ਮੈਂ ਦਰਮਿਆਨ 'ਚ ਸ਼ੁਰੂ ਕੀਤੀਆਂ। ਜਾਂ ਫਿਰ ਕਿਤੇ ਗੋਲੀ ਕੋ ਹਾਰਡ ਖਾਣ ਲੱਗ ਗਈ ਸਿੱਧੀ ਨਾ। ਨਹੀਂ ਪਤਾ ਕੀ ਗੱਲ ਨੂੰ ਗੌਰ ਕਰੀ ਤਾਂ ਨਹੀਂ ਵੀ ਅੱਗੋਂ ਇਲਜ਼ਾਮ ਨਹੀਂ ਤਰਾਸ਼ੀ ਨਹੀਂ ਕਰੀਦੀ ਵੀ ਤੁਸੀਂ ਆਹ ਕਰਨਾ ਪਿਆ ਕਰਨਾ ਪਏ। ਜਿਹੜੀ ਗੱਲ ਸਹੀ ਹੈ ਮਸਲਾ ਸੁੱਟਿਆ ਸੀ ਯਾਰ, ਮਸਲਾ ਇੱਥੇ ਪੰਚਾਇਤ ਲੱਗੀ ਹੈ, ਮੈਂ ਪਗੜੀ ਪਾਈ ਇੱਥੇ, ਹੁੱਕਾ ਰੱਖਿਆ ਨਾਲ ਮੈਂ, ਮਤਲਬ ਮੇਰੇ 7 ਪਿੰਡਾਂ ਦੀ ਮੇਰੇ ਤੇ ਪੱਗ ਆ, ਮੇਰੇ ਤੇ ਲੈ ਦੱਸ ਮੈਂ ਸਰਪੰਚ ਇਹ ਮਸਲਾ ਰੱਖਿਆ ਐਡਾ ਕੋਰਟ ਕਚਹਿਰੀ ਲੱਗੀ ਹੈ, ਕਾਮੇਡੀ ਪ੍ਰੋਗਰਾਮ ਹੁੰਦੇ ਆ ਕਿ ਮਸਲੇ ਰੱਖੇ ਸਾਲੇ ਐਡਾ ਜਨਤਾ ਅਦਾਲਤ ਸ਼ੁਰੂ ਕੀਤੀ ਅਸੀਂ ਵੀ ਤੂੰ ਇੱਥੇ ਮਸਲੇ ਰੱਖਣੇ ਆ। ਮੈਂ ਸ਼ੁਰੂ ਚ ਕੀ ਉਹ ਜੁਗਤਾ ਮਾਰ ਜਿਹੜਾ ਤੇਰਾ ਕੰਮ ਆ ਤੂੰ ਹੈ ਹੋ ਗਿਆ ਮੈਂ ਸ਼ੁਰੂ ਚ ਕੀ ਕਿਹਾ ਸੀ, ਮਾੜਾ ਹੀ ਪਿਸਿਆ ਹਮੇਸ਼ਾ। ਉਹੀ ਦੇਖਿਆ ਪਾਣੀ ਆ ਗਿਆ ਉੱਚੇ ਪਾਸੇ ਵੱਲ, ਉਹੀ ਹਿਸਾਬ। ਉਹਨੂੰ ਚ ਘਟੀਆ ਗੱਲ ਕਰਕੇ ਫਸ ਗਿਆ ਉਹ ਉਸਤਾਦ ਜੀ। ਯਾਰ ਘਟੀਆ ਗੱਲ ਹੈ ਯਾਰ। ਫੈਲਰ ਨੌਨ ਫੈਲਰ ਦਾ ਕੋਈ ਸੈਕਟਰ ਹੋਣਾ ਚਾਹੀਦਾ। ਉਹ ਯਾਰ ਇਸ ਸ਼ੋਅ ਦੇ ਵਿੱਚ ਲੋਕੀ ਇਸੋ ਦੇਖਦੇ ਵੀ ਮਿੱਠਾਪੁਰੀਆ ਜੁਗਤਾ ਮਾਰੇਗਾ, ਲੇਕਿਨ ਹੁਣ ਅਸੀਂ ਆਪਣੇ ਪਰਸਨਲ ਮਸਾਲੇ ਉਹ ਯਾਰ ਮਸਲੇ ਮਸਾਇਲ 1 ਘੰਟੇ ਦਾ ਸ਼ੋਅ ਆ, ਬਾਕੀ 23 ਘੰਟੇ ਮਸਲੇ ਮਸਾਇਲ ਘਰ ਜਾ ਕੇ ਹੱਲ ਕਰ। ਸਾਨੂੰ ਮੌਕਾ ਹੀ ਹੁਣ ਇੱਥੋਂ ਕੋ ਤੁਹਾਡੇ ਸਫਨਾ ਕੋ ਅੱਛਾ ਵਕੀਲ ਮਿਲ ਜਾਂਦਾ, ਕੋ ਅੱਛਾ ਰਹਿਨੁਮਾ ਮਿਲ ਜਾਂਦਾ ਵਾ ਜਿਹੜਾ ਸਭ ਸਿੱਧਾ ਰਾਹ ਲਾ ਦੇਵੇ। ਉਸਤਾਦ ਜੀ ਤੁਹਾਨੂੰ ਤਾਂ ਡਾਕਟਰ ਸਾਹਿਬ ਦਾ ਤਾਂ ਲੱਗਦਾ ਪਤਾ ਕਿ ਮੈਨੂੰ ਮਸਲਾ ਕੀ ਬਣਿਆ ਵਾ। ਯਾਰ ਤੂੰ ਫਿਰ ਸਹੀ ਗੱਲ ਦੱਸ ਨਾ, ਤੂੰ 40-50 ਹਜ਼ਾਰ ਨਾ ਦੱਸ, ਫਿਰ ਉਹਨਾਂ ਨੂੰ ਦੱਸ, ਫਿਰ ਉਹ ਵੀ ਤੇਰੀ ਮਦਦ ਕਰਨਾ। ਗੱਲ ਮੇਰਾ ਤਾਂ ਉੱਥੇ ਹੀ ਪਾਰਾ ਚੜ ਗਿਆ ਜਿੱਥੋਂ ਤੂੰ 40 ਲੱਖ ਨੂੰ 40,000 ਕਰ ਲਿਆ। ਉਸ ਤੋਂ ਬਾਅਦ ਤੂੰ ਮੇਰੇ ਕੋਲ ਕੀ ਤਵੱਕੋ ਰੱਖ ਰਿਹਾ ਹੁਣ? ਤੇਰਾ ਹਰ ਝੂਠ ਮੰਨੀ ਜੀ ਅਸੀਂ। ਯਾਨੀ ਕਿ ਹੁਣ ਸਾਨੂੰ ਨਹੀਂ ਪਤਾ ਇੱਕ ਦਿਨ 'ਚ ਤੂੰ 40,000 ਕਮਾਉਣ ਵਾਲਾ ਬੰਦਾ, ਹੁਣ ਨਹੀਂ ਸਾਲ 'ਚ ਤੂੰ ਕਹਿੰਦੇ 40,000 ਮੇਰੇ ਕੋਲ। ਹੁਣ ਨਹੀਂ ਹਿਸਾਬ ਰਿਹਾ। ਬਾਕੀ ਦੇਖ ਲਓ ਭਾਜੀ, ਇਸ ਤਾਂ ਹੁਣ ਇੰਨਾ ਕੁ ਤਾਂ ਪਤਾ ਲੱਗ ਗਿਆ ਨਾ ਕਿ ਯਾਰ ਅਸੀਂ ਇੱਥੇ ਕੋਈ ਮੁੱਦਾ ਨਹੀਂ ਉਠਾ ਸਕਦੇ। ਨਹੀਂ ਯਾਰ ਗੱਲ ਇਹ ਰੱਜ ਖਾਨ ਦੀਆਂ ਮਸਤੀਆਂ ਹੁੰਦੀਆਂ। ਜਿਹਨੂੰ ਸਾਈਕਲ ਕੋਈ ਨਾ ਦਵੇ ਧਾਰਾ, ਉਹਨੂੰ ਤੂੰ ਗੱਡੀ ਲੈਤੀ ਤੇ ਹਾਲੇ ਤੂੰ ਕਹਿੰਦਾ ਮੇਰੇ 40,000 ਰੁਪਇਆ। ਉਹਨੂੰ ਸਾਈਕਲ ਦੇ ਦਿਓ, ਲੈਣਾ ਔਖਾ ਹੋ ਜਾਂਦਾ। ਉਹ ਕੋ ਲੜ ਪੈਂਦਾ, ਚਾਲੂ ਹੈ ਨਹੀਂ ਜਾਂ ਨਿਕਲ ਜਾ ਜੋ ਕਰਨੇ। ਉਹ ਇਦਾਂ ਦਾ ਕਰੈਕਟਰ, ਉਹਨੂੰ ਗੱਡੀ ਦੇ ਦਿੱਤੀ ਹੈ। ਸਾਡਾ ਵੀ ਸਿਰ ਝੁਕਾਤੇ। ਨਹੀਂ ਸਿਰ ਕੀ ਝੁਕਾ, ਲੜਾਕਾ ਕਰੈਕਟਰ ਸਾਰੇ ਘਰ ਚੋਂ, ਉਹਨੂੰ ਗੱਡੀ ਦੇ ਕੇ ਉਤੋਂ ਕਰੀਮ ਓਵਰ ਤੇ ਪਾ ਲਈਏ। ਹਾਲੇ ਨਹੀਂ ਭਾਈ ਜੀ, ਹਾਲੇ ਮਾਸ਼ਾਅੱਲਾ ਫਿਰਨ ਰਿਹਾ ਹੋਵੇ। ਹਾਂ ਲਾਹੌਰ ਜਾ ਰਿਹਾ, ਇੱਧਰ ਉੱਧਰ ਬੜੀ ਸਵਾਲ। ਹਾਲੇ ਫੈਮਿਲੀ ਨੂੰ ਫਰਾ ਰਿਹਾ ਉਹ। ਯਾਰ ਮੈਨੂੰ ਆਪਣਾ 40,000 ਰੁਪਇਆ ਕਹਿੰਦਾ ਨੋਨੀ ਸਾਹਿਬ। ਨਹੀਂ ਇਹ ਗੱਲ ਇਹ ਗੱਲ ਗਲਤ। ਬਾਕੀ ਮੈਂ ਕਿੰਨੇ ਆ ਬਾਕੀ? ਕਿੰਨੇ ਆ ਬਾਕੀ? ਕਿੰਨੇ ਆ ਬਾਕੀ 2 ਲੱਖ ਆ ਸਾਹ ਦੀ ਪੱਕੀ ਗੱਲ ਹੈ। ਬਾਕੀ ਸੈਲਰੀ ਹੋਣੀ ਹੁਣ। ਬਸ ਕਰ ਦਿੱਤਾ ਤਾਂ ਕੋਈ ਵਕੀਲ ਨਹੀਂ ਹੁੰਦਾ ਜਿਹੜਾ 40,000 ਕੋ ਤੇਰੀ ਰਾਸ ਪਈ ਹੈ ਤਾਂ ਤੈਨੂੰ ਕਹੇ ਕਢਾ ਲਾ ਜਲਦੀ ਹਫਤੇ ਨੂੰ ਕਢਾ ਲਾ, ਤਵਾਰ ਨੂੰ ਵਾੜ ਦੀ, ਪਰਸੋਂ ਨੂੰ ਕਢਾ ਲਾ, ਇੱਧਰ ਕਰ ਦੇ, ਨਹੀਂ ਤੇ ਤੈਨੂੰ 1.25 ਲੱਖ ਪੈ ਜਾਣਾ। ਤੇਰੀ ਅਕਲ ਨਹੀਂ ਕੰਮ ਕਰਦੀ ਤੁਸੀਂ ਫੈਲਰ ਹੋ ਯਾਰ, ਤੇਰੀ ਅਕਲ ਨਹੀਂ ਕੰਮ ਕਰਦੀ। ਨਹੀਂ ਭਾਜੀ, ਮੇਰੀ ਨਹੀਂ ਕਰਦੀ। ਟੈਕਸ ਕਿਸ ਚੀਜ਼ ਤੇ ਹੁੰਦਾ ਵਾ? ਟੈਕਸ ਤੁਹਾਡੇ ਸਾਸਿਆਂ ਤੇ ਕਿੰਨਾ ਟੈਕਸ ਹੁੰਦਾ? ਮਤਲਬ ਤੇਰੇ ਕੋਲ ਲੱਖ ਰੁਪਏ, ਉਹ ਚ ਕਿੰਨਾ ਟੈਕਸ ਹੋਊਗਾ? ਉਹਦਾ ਕੰਮ ਤੋਂ 5-6 ਹਜ਼ਾਰ ਹੋਣਾ ਚਾਹੀਦਾ। 5-6 ਹਜ਼ਾਰ ਹੋਣਾ ਚਾਹੀਦਾ। ਤੇ ਤੈਨੂੰ ਖੋਤਿਆ ਨਹੀਂ ਅਕਲ ਕਰਦੀ ਕਿ ਤੇਰੇ ਕੋਲ 40,000 ਬੈਂਕ 'ਚ ਪਿਆ, ਉਹ ਕਹਿੰਦਾ ਲੱਖ ਰੁਪਏ ਪੈ ਜਾਣਾ ਤੈਨੂੰ। ਤੁਸੀਂ ਸਮਝੇ ਨਹੀਂ ਵੀ ਪੂਰਾ ਸਾਲ ਕੁਝ ਦਿੱਤਾ ਸੀ ਟੈਕਸ। ਪੂਰੇ ਸਾਲ ਦਾ ਲੱਖ ਰੁਪਏ ਪੈਣਾ। ਉਹਨੇ ਕਿਹਾ ਯਾਰ ਪੂਰਾ ਸਾਲ ਜੂਨ ਕਲੋਜ਼ ਹੈਗਾ। ਉਹ ਹਾਂਜੀ ਭਾਈ, ਏਦਾਂ ਹੀ ਹੁੰਦੀ ਆ ਦੁਨੀਆ ਦੇ ਹਰ ਜਗ੍ਹਾ ਤੇ। ਸਾਲ ਬਾਅਦ ਉਹ ਹੁੰਦਾ ਹੀ ਆ, ਜਿਹੜਾ ਫਾਈਲਰ ਹੁੰਦਾ ਨਾ, ਉਹਨੇ ਸਾਲ ਬਾਅਦ ਆਪਣਾ ਦੱਸਣਾ ਹੀ ਹੁੰਦਾ। ਲੇਕਿਨ ਤੇਰਾ ਪੂਰੇ ਸਾਲ ਦਾ ਲੱਖ ਰੁਪਇਆ ਵਾ। ਨਹੀਂ ਰਿਟਰਨਾਂ ਦੇ ਆਪਣੀਆਂ। ਆਹੋ ਰਿਟਰਨਾਂ ਲੱਖ ਰੁਪਇਆ ਪੂਰੇ ਸਾਲ ਦੀਆਂ ਨੇ। ਹੁਣ ਮੈਂ ਕਿੱਥੋਂ ਲੈ ਕੇ ਮੈਂ ਰਿਟਰਨਾਂ? ਯਾਰ ਮੈਂ ਸਵਾਲ ਕੋਈ ਕਰਨੇ ਆ, ਤੂੰ ਪਾਗਲ ਆ? ਹਾਂ ਪੂਰੇ ਸਾਲ ਦੀਆਂ ਨਹੀਂ ਹੈਗੀਆਂ। ਪੂਰੇ ਸਾਲ ਦੀਆਂ ਰਿਟਰਨ ਵਾਲੇ ਹਾਂਜੀ ਤੇ ਲੱਖ ਰੁਪਇਆ ਦੇ, ਠੀਕ ਆ। ਕਿੱਥੋਂ ਦਵਾਂ ਲੱਖ ਰੁਪਏ?
ਜਿੱਥੋਂ 2.5 ਕਰੋੜ ਰੁਪਏ ਇੱਧਰ ਉੱਧਰ ਹੋ ਗਿਆ ਸਾਲ 'ਚ, ਤੇ ਤੂੰ ਲੱਖ ਰੁਪਏ ਦੇ ਦੇਣਾ ਬਣਦਾ ਬਣਦਾ ਟ੍ਰਾਂਜੈਕਸ਼ਨਾਂ ਦੇ ਪੈਸੇ ਆਹੋ। ਉਦਾਂ ਨਹੀਂ ਇੰਨੇ ਪੈ ਸਕਦੇ। ਗੱਡੀ ਕਿਹਦੇ ਨਾਮ ਆ? ਮੇਰੇ ਤੇ ਬਸ ਉਹਨਾਂ ਨੂੰ ਪਤਾ। ਉਹ ਤਾਂ ਬਣਦੀ ਨੂੰ ਤਾਂ ਈਸਟ ਕੀ ਸੀਗੀ ਜੀ ਜੀ ਜੀ, ਉਹ ਉਹਨਾਂ ਨੂੰ ਪਤਾ ਵਾ ਤੁਹਾਡੇ ਨਾਲ ਜਿਹੜੀ ਚੀਜ਼ ਆ ਨਾ, ਉਹ ਗਵਰਨਮੈਂਟ ਨੂੰ ਪਤਾ ਵਾ। ਠੀਕ ਆ ਨਹੀਂ, ਉਹ ਤਾਂ ਮੇਰਾ ਐਸਟ ਹੈਗੀ ਆ। ਹੈ। ਇਹ ਕੀ ਸੀ ਮੇਰਾ? ਉਹ ਮੇਰਾ ਐਸਟ ਆ। ਐਸੈਟ ਤੇ ਟੈਕਸ ਆ। ਉਹ ਤੇ ਮੈਂ ਪੈਟਰੋਲ ਪਾਉਣਾ ਟੈਕਸ ਨਹੀਂ ਦਿੰਦਾ, ਮੈਂ ਹਲਕੀ ਟਿਊਨਿੰਗ ਕਰਾਉਣ ਟੈਕਸ ਨਹੀਂ ਦਿੰਦਾ, ਤੇ ਗੱਡੀ ਰੱਖਣਾ ਭਾਈ ਮੈਂ ਕਦੇ ਕਦੇ ਲੈ ਲਿਆ ਕਰੋ ਉਹਨਾਂ ਨੂੰ ਪੁੱਛ ਕੇ ਲਈ ਤੂੰ ਗੱਡੀ ਪਹਿਲਾਂ ਨਹੀਂ ਦੱਸ। ਤੇਰੇ ਕੋ ਪੁੱਛ ਕੇ ਲੈਣਾ। ਨਹੀਂ ਉਹਨੂੰ ਦੱਸ ਤਾਂ ਯਾਰ ਮੇਰੀ ਗੱਲ ਸੁਣੋ, ਗੱਡੀ ਬੰਦਾ ਕਿਦੋਂ ਲੈਂਦਾ ਵਾ? ਜਦੋਂ 60 ਸਿੰਦਾ ਹੋ ਕਰੋੜ ਰੁਪਈਆ ਕੋਲ ਹੋਵੇ ਨਾ, ਤਾਂ ਫੇਰ ਬੰਦਾ ਵਿੱਚੋਂ 30 ਲੱਖ ਦੀ ਗੱਡੀ ਲੈਂਦਾ। 60 ਲੱਖ ਕੋਲ ਹੋਵੇ ਤੇ ਚਲੋ 20 ਲੱਖ ਦੀ ਗੱਡੀ ਲੈ ਲੈਣਾ ਬੰਦਾ, ਵੀ ਆਰਾਮ ਨਾਲ ਚਲੋ ਲੈ ਲਓ ਗੱਡੀ। ਠੀਕ ਆ, ਗੱਡੀ ਤੂੰ ਲੈ ਲਈ ਆ, ਪਿੱਛੇ ਤੇ ਕੋਈ 40,000 ਰਹਿ ਗਿਆ। ਲੱਖ ਰੁਪਈਆ ਤੈਨੂੰ ਪਿਛਲੇ ਸਾਲ ਤੇਰੀ ਜਿਹੜੀ ਟ੍ਰਾਂਜੈਕਸ਼ਨ ਤੇਰੇ ਬੈਂਕ 'ਚ ਆਉਂਦੇ ਨੇ ਪੈਸੇ ਤੇਰੇ, ਹਾਂਜੀ, ਟਿਕਟੌਕ ਦੇ ਬੈਂਕ 'ਚ ਆਉਂਦੇ ਨੇ, ਹਾਂਜੀ। ਫਾਈਲਰ ਆ ਤੂੰ। ਮੈਂ ਹਰ ਸਾਲ ਫੈਲਰ ਤੇ ਜੀ ਲੱਖ ਰੁਪਈਆ ਕੁਝ ਵੀ ਨਹੀਂਗਾ, ਉਹ ਬੇਵਕੂਫ ਨਹੀਂ ਹੈਗੇ। ਨਹੀਂ ਉਸਤਾਦ ਜੀ, ਲੱਖ ਵੀ ਨਹੀਂ ਇਹਨੂੰ ਆਇਆ, ਇਹ ਵੀ ਝੂਠ ਆ। 10 ਤੋਂ 12,000 ਇਹਨੂੰ ਟੈਕਸ ਆਏਗਾ, ਇਸ ਤੋਂ ਜ਼ਿਆਦਾ ਨਹੀਂ ਆਏਗਾ ਭਾਵੇਂ ਜਿੰਨਾ ਮਰਜ਼ੀ। ਇੰਨਾ ਕੀ ਹੁੰਦਾ ਯਾਰ, ਇੰਨਾ ਕੀ ਹੁੰਦਾ ਵਾ? ਇੰਨਾ ਕੀ ਯਾਰ ਪਤਾ ਨਹੀਂ ਕਿਹੜਾ ਕਹੀ ਜਾਂਦਾ ਜਿਹੜਾ ਲੱਖ ਰੁਪਈਆ। ਉਸਤਾਦ ਜੀ ਹੁਣ ਸਾਰੇ ਮਾਸ਼ਾਅੱਲਾ ਕਾਬਲੇ ਹਸੀਅਤ ਆ। ਸਲਮਾਨ ਸਾਹਿਬ ਕਹਿੰਦੇ ਮੈਨੂੰ 2500 ਟੈਕਸ ਆਉਂਦਾ, ਮੇਰੇ ਕੋਲ 7,000 ਕਦਾ ਲਈ ਜਾਂਦਾ ਉਹ? ਨਹੀਂ ਹੁੰਦਾ ਯਾਰ ਉਹ ਜਿਹੜਾ ਤੇਰੇ ਕੋਲ ਲਈ ਜਾਂਦਾ ਉਹਨੂੰ ਪੁੱਛ ਯਾਰ। ਉਹ ਯਾਰ ਨਹੀਂ ਮੈਂ ਤੈਨੂੰ ਕਹਿੰਦੇ ਤੈਨੂੰ ਜੇ ਉਹਦੇ ਕੋਲ ਪੁੱਛ ਜਾ। ਇਹ ਹੌਸਲਾ ਚੈਨਲ ਤੇ ਸਭ ਨੂੰ ਇੱਕ ਮਿਸਾਲ, ਤੂੰ ਆਪਣੀ ਬੁੱਢੀ ਕੋਲ ਰੋਟੀ ਮੰਗੇ ਜਾਂ ਕੋਈ ਚੀਜ਼ ਮੰਗੇ, ਉਹ ਤੈਨੂੰ ਨਾ ਕਰ ਦੇਵੇ ਮੈਂ ਨਹੀਂ ਦੇਣੀ, ਉਹ ਮੇਰੇ ਕੋਲ ਪੁੱਛੇਗਾ ਆ ਕੇ। ਨਹੀਂ ਮੈਂ ਤੁਹਾਨੂੰ ਨਹੀਂ ਪੁੱਛਣ ਡਿਆ, ਮੈਂ ਤੁਹਾਨੂੰ ਸਿਰਫ ਇਹ ਇੱਕ ਪੁੱਛਿਆ। ਮਿਸਾਲ ਆ ਵੀ ਤੂੰ ਸਵੇਰੇ ਜਾਵੇਂ ਵਾਸ਼ਰੂਮ ਜਾਵੇ ਤੇ ਪਾਣੀ ਨਾ ਹੋਵੇ, ਤੇ ਟੀ ਟਾਈਮ ਜਾ ਕੇ ਪਏਗਾ ਕਿ ਪਾਣੀ ਕਿਉਂ ਨਹੀਂ ਸੀ ਆਉਂਦਿਆ? ਮੇਰੀ ਗੱਲ ਮੈਂ ਤੁਹਾਨੂੰ ਨਹੀਂ ਪੁੱਛਣ ਡਿਆ। ਵੀ ਤੂੰ ਸਾਲਣਾ ਬੁਰਕੀ ਪਾਵੇਂ, ਉਹ ਚ ਮਿਰਚਾਂ ਤੇਜ਼ ਹੋਣ ਤੇ ਉੱਥੇ ਚੁੱਪ ਕੀਤਾ ਰਹੇਗਾ, ਸਵੇਰ ਨੂੰ ਇੱਥੇ ਟੀ ਟਾਈਮ ਜਾ ਕੇ ਪਏਗਾ, ਰਾਤੀ ਮਿਰਚਾਂ ਕਿਉਂ ਤੇਜ਼ ਸੀ? ਮੈਨੂੰ ਕਿ ਪੁੱਛੀ ਜਾਂਦਾ। ਆਹੋ। ਆਹੋ ਘਰ ਰੱਖ। ਤੂੰ ਕਿਤੇ ਮੋਟਰਸਾਈਕਲ ਖਿਲਾਰੇ ਜਾ, ਉਹ ਦੁਬਾਰਾ ਜਾਵੇਂ ਉੱਥੇ ਡਿੱਗੀ ਹੋਵੇ ਤੇ ਟੀ ਟਾਈਮ ਜਾ ਕੇ ਪੁੱਛੋ ਮੇਰੀ ਮੋਟਰਸਾਈਕਲ ਕਿੰਨੇ ਸਿੱਟੀ ਹੋਣੀ? ਨਹੀਂ ਇਹ ਸੌਰੀ ਟੁਟੇ ਨਹੀਂ ਸੌਰੀ ਟੂ ਸੇ ਮੁੱਦੇ ਨਹੀਂ ਹੈਗੇ। ਟੁੱਟੇ ਨਹੀਂ, ਟੋੜੀ ਟੁੱਟੇ ਹੈ ਤੇ ਟੋੜੀ ਟੁੱਟੇ। ਵੱਡਾ ਹੋ ਗਿਆ, ਖੁਦ ਆਜ਼ਾਦ ਹੋ ਤੂੰ। ਆ ਲੈ ਠੀਕ ਆ, ਆ ਲੈ ਸਮਝ ਬੇਟਾ ਮੈਂ ਜਦੋਂ ਕਿਤੇ ਪਾਉਜ਼ ਹੋਣ ਦਿਆਂਗਾ ਨਾ, ਉਦੋਂ ਵਿੱਚ ਮੁੱਦਾ ਮੈਂ ਤੁਹਾਨੂੰ ਕਸੂਰਵਾਰ ਨਹੀਂ ਠਹਿਰਾ ਰਿਹਾ। ਉਹ ਜਿੱਦਾਂ ਉਹ ਕਰੈਕਟਰ ਨਹੀਂ ਆਪਣਾ ਇੱਥੇ ਮਾਸੀ ਕੇ, ਉਹਦੀ ਆਦਤ ਪਤਾ ਕੀ ਹੈ ਕਿ ਉਹ ਹੁਣ ਉਹਨੂੰ ਕਿਸੇ ਕੰਮ ਦਾ ਨਹੀਂ ਪਤਾ ਕਿ ਮੈਂ ਹੁਣ ਕੀ ਗੱਲ ਕਰਨੀ। ਤੇ ਹੁਣ ਤੂੰ ਇੱਕ ਮਿਸਾਲ ਆ, ਤੂੰ ਇਹਨੂੰ ਗੱਲ ਕਰ, ਇਹ ਯਾਰ ਤੁਹਾਨੂੰ ਮੈਂ ਕਿਹਾ ਸੀ ਇਹ ਤੁਸੀਂ ਇੱਥੇ ਰੱਖ ਦੇ ਨਾ ਚੀਜ਼, ਇਹ ਮੋਟਰ ਬੰਦ ਕਰ ਦਿਆ ਕਰੋ, ਇਹ ਚੱਲਦੀ ਰਹਿੰਦੀ ਆ, ਟੈਂਕੀ ਭਰ ਜਾਂਦੀ ਹੈ, ਫਿਰ ਪਾਣੀ ਡੋਲਦਾ ਵਾ, ਤੇ ਤੂੰ ਇਹਨੂੰ ਕਹਿਣਾ ਤੇ ਹੁਣ ਉਹ ਨਾਕੇ ਖਲੋਤਾ ਉਹ ਕੀ ਕਰਦਾ ਦੇਖੀ ਚੱਲ ਰਿਹਾ। ਯਾਰ ਕਾਲੂ ਤੈਨੂੰ ਕਿੰਨੀ ਵਾਰੀ ਕਿਹਾ ਮੋਟਰ ਬੰਦ ਕਰ ਦਿਆ ਕਰ। ਬੰਦ ਕਰਨੀ ਚਾਹੀਦੀ। ਇੱਥੇ ਪਾਣੀ ਭਰ ਜਾਂਦਾ, ਉੱਤੋਂ ਫਿਰ ਥੱਲੇ ਆਉਂਦਾ। ਪਾਣੀ ਡੇਗਦਾ ਰਹਿੰਦਾ। ਐਸਾ ਕਰਦਾ। ਉਹ ਨਾਲ ਲੱਗਦਾ ਟ੍ਰਾਂਸਲੇਸ਼ਨ ਜੇ ਕੰਧ ਖਰਾਬ ਹੋਈ ਕੌਣ ਜ਼ਿੰਮੇਦਾਰ ਆ? ਕੌਣ ਜ਼ਿੰਮੇਦਾਰ? ਉਹਦੇ ਨਾਲ ਵੇਖ ਵੀ ਕੋਈ ਨਹੀਂ ਰਿਹਾ, ਉਹਦੇ ਨਾਲ ਵੇਖ ਵੀ ਕੋਈ ਨਹੀਂ ਰਿਹਾ, ਤੇ ਉਹਦੇ ਨਾਲ ਕੋਈ ਵੀ ਨਹੀਂ ਬੇਟਾ ਬੋਲੀ ਜਾ ਰਿਹਾ, ਪੂਰਾ ਰਲਿਆ ਨਾਲ ਉਹ। ਆਹੋ ਉਹ ਹਿਸਾਬ ਆ ਵੀ ਤੂੰ ਐਵੇਂ ਆਹੋ ਐਵੇਂ ਨਹੀਂ ਜਾਇਜ਼ ਨਾ ਗੱਲਬਾਤ। ਯਾਰ ਤੂੰ ਮਿੱਠੇ ਸਾਡਾ ਵੀ ਯਾਰ ਜੇ ਯਾਰ ਖਰਾਬ ਚੁੱਪ ਕਰ ਕਰ ਜਾ, ਸ਼ੋਅ ਦਾ ਮਜ਼ਾ ਲੈ ਤੂੰ। ਨਹੀਂ ਯਾਰ ਸ਼ੋਅ ਦਾ ਮਜ਼ਾ ਕਦਾ ਮਸਕੀਨ ਹੀ ਪਿਸਿਆ, ਮਾੜਾ ਹੀ ਪਿਸਿਆ, ਬਸ ਹਿਸਾਬ ਲਾਇਆ। ਆ ਤੇ ਫਿਰ ਤੈਨੂੰ ਕਾਹਦੀ ਟੈਨਸ਼ਨ ਆ? ਮਸਕੀਨ ਪਿਸਣ ਦੇ, ਤੂੰ ਈਜ਼ੀ ਹੋ। ਤੂੰ ਕਿਸ ਚੱਕਰ ਦੇ ਵਿੱਚ? ਯਾਰ ਮੈਨੂੰ ਅੰਬਾਨੀ ਟਾਈਪ ਸਮਝਦੇ ਆ। ਯਾਰ ਤੇਰਾ ਘਰ ਆਪਣਾ ਨਹੀਂ ਮਾਸ਼ਾਅੱਲਾ, 2 ਮੰਜ਼ਲਾ ਅਲਹਮਦੁਲਿਲਾ। ਆਪਣਾ ਨਹੀਂ, ਹਾਂ ਬਾਲ ਬੱਚੇ ਹਾਂ ਆਪਣੇ ਨਹੀਂ, ਆਪਣੇ ਆਪਣੇ ਆ। ਮੋਟਰਸਾਈਕਲ ਹੈਗੀ ਤੇਰੇ ਕੋ, ਹਾਂਜੀ ਕਾਰ ਹੈਗੀ ਤੇਰੇ ਕੋ, ਹਾਂਜੀ। ਤੇ ਸਾਲਿਆ ਪਿਸਣ ਕਿਸ ਚੱਕਰ ਦੇ? ਪਿਸਣ ਕਿਸ ਚੱਕਰ ਦੇ? ਇਹ ਵੀ ਪਿਛੜਾ ਪੀਸਣੇ ਆ। ਉਸਤਾਦ ਜੀ ਸਾਰੇ ਇਦਾਂ ਹੀ ਕਹਿੰਦੇ ਆ, ਦੱਸ ਸਾਰੇ ਇਦਾਂ ਕਹਿੰਦੇ ਆ ਯਾਰ ਮਾੜਾ ਹੀ ਪਿਸੜ ਪਿਆ। ਉਹਨਾਂ ਸੀ ਕਿਤੇ ਜਲਦੀ ਆਈ ਤਾਂ ਉਹ ਫਿਕਰਾ ਉਠਾਇਆ ਨਾ। ਲੇਕਿਨ ਤੂੰ ਮਾੜਾ ਤੇ ਨਹੀਂ ਨਾ, ਉਹਨਾਂ ਦੇ ਉਹ ਕਹਿ ਯਾਰ ਸਾਰੇ ਤੇ ਹਰ ਬੰਦਾ ਹੀ ਮਾੜਾ ਵਾ ਭਰਾਵਾ। ਨਹੀਂ ਕਰਦਾਰ ਲੋ ਨਹੀਂ, ਐਸੇ ਤੇ ਲੈ ਲੋ ਗੱਲ ਨੂੰ। ਹਾਂ ਮੈਂ ਦੇਖਿਆ ਯਾਰ, ਜਿਹੜੇ ਬੰਦੇ ਨੂੰ ਰੱਬ ਦਿੰਦਾ ਨਾ, ਸ਼ੁਕਰ। ਉਹ ਜਦੋਂ ਰੱਬ ਦਾ ਦਿਲੋਂ ਸ਼ੁਕਰ ਨਹੀਂ ਅਦਾ ਕਰਦਾ, ਉਹ ਲਵਾ ਦਿੰਦਾ ਕਿਤੇ ਨਾ ਕਿਤੇ। ਉਹ ਕਹਿੰਦਾ ਤੂੰ ਇਸ ਕਾਬਲ ਹੀ ਨਹੀਂ ਸੀ, ਅੱਲਾ ਪੜੇ ਤੇ ਹਾਂ ਕੀ ਬਾਤ। ਦੇਖਿਆ ਰੋਣ ਪਿੱਟਣ ਹੀ ਬੈਠੇ ਤੇ ਕਈ ਅੱਲਾ ਤੇਰਾ ਸ਼ੁਕਰ ਆ, ਸ਼ੁਕਰ। ਤੇਰਾ ਕਰੋੜ ਵਾਰੀ ਸ਼ੁਕਰ ਆ, ਮੈਂ ਪਤਾ ਨਹੀਂ ਕਿੰਨੇ ਨਾਲੋਂ ਚੰਗਾ ਵਾ ਹੋ ਗਿਆ। ਸਹੀ ਯਾਰ ਕੋ ਹੋਰ ਵੇਖ ਤਾਂ ਆਪਣਾ ਹਾਲ ਤੇ ਵੇਖ ਤੇਰਾ ਹਾਲ ਕੀ ਹੁੰਦੇ ਆ। ਤੇਰਾ ਹਾਲ ਕਹਿੰਦਾ ਮਤਲਬ ਤੇਰੇ ਉੱਥੇ ਤੇਰੇ ਪੈਸੇ ਬਿਮਾਰੀ ਦੇ ਲੱਗਣ ਦੇ, ਜਿੱਥੇ ਡਾਕਟਰਾਂ ਨੂੰ ਵੀ ਪਤਾ ਕਿ ਯਾਰ ਇਸ ਜਗ੍ਹਾ ਤੇ ਵੀ ਕਦੀ ਬਿਮਾਰੀ ਹੁੰਦੀ ਹੈ, ਤੇਰੇ ਉੱਥੇ ਬਿਮਾਰੀ ਹੁੰਦੀ ਹੈ। ਹਿਸਾਬ ਲਾ ਤੇਰੀ ਜਿਹੜੀ ਨਾੜ ਦਾ ਜਿਸਮ ਚ ਤਲਕ ਕੋਈ ਐਕਸਟਰਾ ਰੱਬ ਨੇ ਰੱਖੀ, ਤੂੰ ਉੱਤੇ ਪੈਸੇ ਲਾਈ ਜਾ ਰਿਹਾ।
ਉਹਨੂੰ ਠੀਕ ਕਰਾਉਣ ਲਈ ਇੰਜੈਕਸ਼ਨ ਲਾਈ ਜਾ ਰਿਹਾ, ਜਿਹੜੀ ਵੈਸੇ ਕੱਢ ਦਿੰਦੇ, ਕਈ ਚੀਜ਼ਾਂ ਕੱਢ ਨਹੀਂ ਦਿੰਦੇ, ਹਾਂਜੀ 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 ਵੈਸੇ ਕੱਟ ਕੇ ਕੱਢ ਦਿੰਦੇ ਕਈ ਚੀਜ਼ਾਂ, ਔਰਤਾਂ ਦੀਆਂ ਵੀ ਮਰਦਾਂ ਦੀਆਂ ਵੀ। ਉਹਨਾਂ ਦਾ ਵੀ ਇਲਾਜ ਅੱਲਾ ਨੇ ਪਾਇਆ ਕਿ ਕਰਾ, ਕਰਾਈ ਜਾ ਉਹਨਾਂ ਦਾ ਵੀ ਕਰਾਈ ਜਾ ਰਿਹਾ। ਜਿਹੜੀ ਵੈਸੇ ਲੋਕੀ ਨਾੜ ਕਢਾ ਦਿੰਦੇ ਕਿ ਇਹਨੂੰ ਕਢਾ ਦਿਓ ਯਾਰ ਬਾਹਰ, ਉੱਤੇ ਵੀ ਆ ਕਈ ਪਿੱਤਾ ਕਢਾ ਦਿੰਦੇ ਆ। ਹਾਂਜੀ ਇਦਾਂ ਦੀਆਂ ਚੀਜ਼ਾਂ ਤੇ ਬਿਮਾਰੀ ਦੇ ਪੈਸੇ ਲੱਗਣ ਦੇ। ਮੈਂ ਪਿੱਤਾ ਕਢਾ ਕੇ ਡੋਨੇਟ ਕੀਤਾ ਵਾ। ਪਿੱਤਾ ਮੈਨੂੰ ਸਾਰਾ ਜਿੰਨਾ ਡੋਨੇਟ ਕੀਤਾ ਪਿਤਾ ਮੈਨੂੰ, ਜੀ ਨੂੰ ਨਾ ਸਮਝਾਓ। ਮੈਨੂੰ ਪਿੱਤਾ। ਆਪਣੇ 3 ਮਹੀਨਿਆਂ ਬਾਅਦ ਟੈਸਟ ਕਰਾਉਣ ਡਿਆ ਵਾ, ਹਰ ਸ਼ਮੀ ਰੋਕੇ। ਅੱਜ ਮੇਰੀ ਲੇਜ਼ਰ ਟ੍ਰੀਟਮੈਂਟ ਆ, ਮੇਰਾ ਸਾਰਾ ਫੇਸ ਉਹ ਤੇਰੇ ਉਹੀ ਟੈਸਟ ਹਰ ਵਾਰੀ ਉਹ ਕਾਪੀ ਕਰਾ ਕੇ ਤੈਨੂੰ ਦੇਈ ਜਾ ਰਿਹਾ ਤੇ ਪੈਸੇ ਲਈ ਜਾ ਰਿਹਾ। ਕਦੀ ਗੌਰ ਤਰੀਕ ਪੜੀ ਉੱਤੇ, ਕਦੀ ਤਰੀਕ ਨੂੰ ਸਿਰਫ ਉਹ ਪੈਨਸਲ ਨਾਲ ਕੱਟ ਕੇ ਅੱਗੇ ਸਾਲ ਬਦਲ ਦਿੰਦਾ ਵਾ, 3 ਮਹੀਨੇ ਬਾਅਦ ਮਹੀਨਾ ਬਦਲ ਦਿੰਦਾ। ਟੈਸਟ ਥੱਲੇ ਪੜੀ ਉਹੀ ਕਾਪੀ ਕਰਕੇ ਉਹਨੇ ਪ੍ਰਿੰਟ ਕਢਾ ਕੇ ਰੱਖਿਆ, ਜਦੋਂ ਤੂੰ ਜਾਣਾ ਤੈਨੂੰ ਦੇ ਦਿੰਦਾ। ਜਦੋਂ ਫਿਟਨੈਸ ਹੋਈ ਆਉਣੀ ਆ ਯਾਰ ਥੁੱਕ ਦਾ ਸੈਂਪਲ ਲੈ ਕੇ ਟੈਸਟ ਕਰ ਦਿੰਦਾ, ਖੂਨ ਤੇ ਉਹ ਲੈਂਦਾ ਹੀ ਨਹੀਂ। ਉਹ ਲੈਬਾਰਟਰੀ ਜਿਹੜੀ ਕਸਬੇ ਖੂਨ ਨਹੀਂ ਲੈਂਦੇ, ਉਹ ਕਹਿੰਦਾ ਛਿੱਕ ਮਾਰ ਇੱਥੇ ਪੇਪਰ ਦੇ ਉੱਤੇ, ਉਹ ਛਿੱਕ ਮਾਰਦਾ ਉੱਥੋਂ ਕਹਿੰਦਾ ਤੈਨੂੰ ਸ਼ੂਗਰ ਆ। ਲੈਬਾਰਟਰੀ ਕਿਹੜੀ ਮਰਿਆ ਤੂੰ, ਐਡੀ ਲੈਬਾਰਟਰੀ ਲੈਬਾਰਟਰੂ ਲੈ ਵੀ ਤੂੰ ਮੇਰਾ ਮੰਦੂ ਲਿਬਾਰਟੀ ਜਾਣਾ ਹੀ। ਹਾਂ। ਮੱਗੂ ਪੁੱਟਾ ਛੱਡਤਾ। ਭੁੱਟੇ ਦਾ ਯਾਰ ਰਿਜ਼ਲਟ ਨਹੀਂ ਸਹੀ ਹੈ, ਕਿਰ ਕੌਣ ਲੱਗੇ ਤੇ ਮੈਂ ਕਿਹਾ ਹੋਰ ਕਰਾ ਦਿਓ ਯਾਰ। ਉਸਤਾਦ ਜੀ ਬੰਦਾ ਅਕਲਮੰਦ ਬੰਦੇ ਨੇ ਗੱਲ ਕਰਦਾ ਵਾ। ਮੈਂ ਉਸਤਾਦ ਜੀ ਦਾ ਜੈਨੂਇਨ ਗੱਲ ਆ ਕਿ ਉਹ ਹੁਣ ਤੁਹਾਡੇ ਕੇ ਮਸ਼ਵਰਾ ਲੈ ਕੇ ਆਏ। ਉਸਤਾਦ ਜੀ ਨਾਲੋਂ ਜੈਨੂਇਨ ਸਮਝਦਾਰ ਬੰਦਾ ਕੋਈ ਨਹੀਂ ਹੈਗਾ। ਉਹ ਪੁੱਤ ਮੇਰੀ ਸੁਣ ਗੱਲ, ਉਹਨੇ ਇਸ ਤਰ੍ਹਾਂ ਹੀ ਨਹੀਂ ਕਿਹਾ ਵੀ ਹਲਾਲ ਕਰ ਸੈਲਰੀ। ਉਹ ਨਾ ਹੈਗੇ ਆ ਗੱਲ ਦੀ ਸਹੀ ਹੈ। ਸਮਝਦਾਰ ਬੰਦਾ ਕਿਉਂ ਨਹੀਂ, ਇਧਰਲੀ ਕੰਮ ਤੇ ਕਲਾਕ ਲਗਾ। ਉਸਤਾਦ ਜੀ ਦਾ ਇਧਰ ਨੂੰ ਮੂੰਹ ਸੀ ਤੇ ਘੜੀ 'ਚ ਟਾਈਮ ਵੇਖ ਕੇ ਕਹਿੰਦੇ ਨੋਨੀ ਘੜੀ ਵੇਖ 2 ਵਜ ਗਏ। ਮੈਂ ਦੇਖਿਆ, ਮੈਂ ਕਿਹਾ ਹਾਂਜੀ ਉਸਤਾਦ ਜੀ ਤੋਂ। ਕਹਿੰਦੇ ਕਿਉਂ ਕਰ, ਉਹ ਇਹਨਾਂ ਨੇ ਨਹੀਂ ਮੰਨਣਾ, ਮੁਰਗਾ ਲੱਗੇ ਨਹੀਂ ਬੰਦੇ ਆ। ਇਹਨਾਂ ਨੇ ਨਹੀਂ ਮੰਨਣਾ। ਯਾਰ ਜਾਂ ਤਾਂ ਉਸਤਾਦ ਜੀ ਨੂੰ ਅਕਲਮੰਦ ਬੰਦਾ ਕੋਈ ਨਹੀਂ, ਜਾਂ ਤੂੰ ਬਾਹਰ ਅੰਦਰ ਜਾਂਦਾ ਨਹੀਂ। ਇਹ ਵੀ ਰੌਲਾ ਹੋ ਸਕਦਾ ਨਾ, ਫਿਰ ਤਾਂ ਤੁਰਦਾ ਇਹ ਤੇਰੀ 5-6 ਸਾਲ ਬਾਅਦ ਨਾ ਤੇਰੀ ਜ਼ੁਬਾਨ ਨਾ ਤੇਰੀ ਜ਼ੁਬਾਨ 30% ਜਿਹੜੇ ਉਹਦਾ ਅਟੈਕ ਹੋ ਗਈ। ਤੂੰ 5 ਤੋਂ 6 ਸਾਲ ਬਾਅਦ ਸਿਰਫ ਤੂੰ ਐ ਕਰੇਗਾ, ਐ ਹੋ ਜਾਣਾ। ਤੇਰੇ ਲਫ਼ਜ਼ ਰੱਬ ਨੇ ਖੋਲ ਲੈਣੇ, ਸਿਰਫ ਤੇ ਸਿਰਫ ਐਕਸੈਂਟ ਰਹਿ ਜਾਣਾ ਤੇ ਪ੍ਰੋਨਾਂਸੀਏਸ਼ਨ ਤੇਰੇ ਮੂੰਹ 'ਚ ਰਹਿ ਜਾਣੀ। ਅਲਫਾਜ਼ ਤੇਰੇ ਖੋਲ ਲੈਣੇ ਰੱਬ ਨੇ। ਹਟ ਜਾ, ਹਲੇ ਵੀ ਸ਼ੁਕਰ ਅਦਾ ਕਰ, ਸਜਦੇ ਪੈ ਜਾ ਤੇ ਸਿਰ ਨਾ ਚੁੱਕ ਤੇ ਕਹੀ ਯਾ ਅੱਲਾ ਸ਼ੁਕਰ ਅਲਹਮਦੁਲਿਲਾ। ਨਹੀਂ ਮੇਰੇ ਨਾਲੋਂ ਜ਼ਿਆਦਾ ਸ਼ੁਕਰ ਕੋਈ ਨਹੀਂ ਕਰਦਾ ਨਾ। ਸਾਰੇ ਬੰਦੇ ਦਾ ਨਹੀਂ ਸਾਹਮਣੇ ਕਰੀਦਾ ਵਾ ਹਰ ਇੱਕ ਨਹੀਂ ਰੱਬ ਕਹਿੰਦਾ ਮੈਨੂੰ ਪਤਾ ਲੱਗੇ ਕਿ ਯਾਰ ਤੂੰ ਸ਼ੁਕਰ ਅਦਾ ਕਰ ਰਿਹਾ। ਉਸਤਾਦ ਜੀ ਉਹਦੇ ਮੇਰੇ ਮਾਮਲਾਤ ਆ। ਨਹੀਂ ਨਾ, ਹੁਣ ਮੈਂ ਵੀ ਚੈਨਲ ਤੇ ਚਲਾਉਣਾ ਨਹੀਂ ਸ਼ੁਕਰ ਦੀ ਟਿਕਟੌਕ ਬਣਾ ਲਿਆ ਕਰਾਂ। ਐਵੇਂ ਉਹਦੇ ਤੇਰੇ ਮਾਮਲਾਤ ਆ। ਹਾਂ ਉਹਦੇ ਮੇਰੇ ਮਾਮਲਾਤ ਆ। ਤੇ ਜਦੋਂ ਉਹਨੇ ਤੈਨੂੰ ਕਿਹਾ ਜ਼ਕਾਤ ਦੇ, ਮੈਂ ਤਾਂ ਨਾ ਤੇ ਅਲਹਮਦੁਲਿਲਾ। ਉਦੋਂ ਵੀ ਕਿਆ ਕਰਕੇ ਇਹ ਤੇਰੇ ਮੇਰੇ ਮਾਮਲਾਤ ਆ, ਤੂੰ ਤੀਜਾ ਬੰਦਾ ਕੋਈ ਪਾ ਰਿਹਾ ਵਿੱਚ। ਉਹ ਪਤਾ ਹੁਣ ਹਲੇ 100 ਦਾ ਸਦਕਾ ਸੁੱਟ ਕੇ ਆਇਆ ਵਾ। ਮੈਨੂੰ ਮਹੱਲੇ ਤੇ ਨਾ ਮਿੱਠਾ ਖਰਾਤੀ ਕਹਿੰਦੇ, ਮੈਂ ਜਿੰਨੀ ਖਰਾਤ ਕਰਦਾ। ਖਰਾਦੀ ਕਹਿੰਦੇ, ਖਰਾਦੀਆਂ ਤੂੰ। ਕਿਸੇ ਵੀ ਘਰ 'ਚ ਕੋਈ ਟੁੱਟੀ ਪੁਰਾਣੀ ਬੋਤਲ, ਕੋਈ ਟੁੱਟੀ, ਕੋਈ ਅੱਧੀ ਚੱਪਲ ਹੀ, ਅਕਸਰ ਕੈਂਚੀ ਚੱਪਲ ਅੱਗੋਂ ਨਾ ਅੱਧੀ ਕੱਟੀ ਜਾਂਦੀ, ਉਹ ਵੀ ਤੂੰ ਲੈ ਆਉਣਾ ਬੇਟੇ, ਅੱਗੇ ਸੋਹਣਾ ਰਸ ਲਾ ਕੇ ਤੂੰ ਜੁੱਤੀ ਬਣਾ। ਤੁਹਾਨੂੰ ਇਸ ਚੀਜ਼ ਦਾ ਪਤਾ ਵਾ ਕਿ ਹਰ ਜੁਮੇਰਾਤ ਬਿਸਕੁਟਾਂ ਡੱਬੇ ਕੌਣ ਬਣਦਾ? ਅਸੀਂ ਵੰਡੀ ਦੇ। 10 ਰੁਪਏ ਦਾ ਟੱਕ ਪੀਸ ਲੈ ਕੇ ਨਾ ਪੂਰਾ ਜੋਸ਼ੋ ਰੋਜ਼ ਨਾ ਵੰਡੀ ਦੇ ਭਾਜੀ। ਅੱਜ ਮੈਨੂੰ ਸਹੀ ਉਸਤਾਦ ਜੀ ਲੱਗ ਰਹੇ। ਅੱਜ ਮਿੱਠਾਪੁਰੀਆ ਵੀ ਨਤੀ ਹੋਇਆ। ਨਹੀਂ ਉਸਤਾਦ ਜੀ ਪਤਾ ਕੀ ਗੱਲ ਆ? ਜਾਨੀ ਸਾਹਿਬ ਅੱਜ ਬੋਲ ਰਹੇ ਇੱਕ ਵਾਰੀ ਜ਼ੋਰਦਾਰ ਤਾੜੀਆਂ। ਇਹ ਕੀ ਤੇ ਅਗਲੀ ਗੱਲ ਉਸਤਾਦ ਜੀ, ਮੈਂ ਸੱਚੀ ਮੁੱਚੀ ਤੁਹਾਡੇ ਤੋਂ ਸਮਝਦਾਰ ਬੰਦਾ, ਅਕਲ ਆਉਣ ਲੱਗੀ। ਸਮਝਦਾਰੀ ਸੁਣ ਲੈ ਮੇਰੀ। ਸੱਚੀ ਮੁੱਚੀ ਤੁਹਾਡੇ ਨਾਲੋਂ ਸਮਝਦਾਰ ਤਲਾਕ ਵਾਲੀ ਮੰਨ ਗਏ ਹੋ? ਉਸਤਾਦ ਜੀ। ਇਸ ਤੋਂ ਵੀ ਵੱਡੀ ਗੱਲ ਨਾ ਮੰਨਣ ਤੇ ਫੇਕ ਗੱਲ ਹੋਈ। ਤੁਸੀਂ ਕਹਿਣਾ ਵਾ ਕਿ ਵਾਕਈ ਉਸਤਾਦ ਜੀ ਵੱਡੇ ਬੰਦੇ। ਮੈਂ ਇਦਾਂ ਕਰਕੇ ਬਾਹਰ ਵਾਲਾ ਫਰਸ਼ ਧੋਤਾ ਤੇ ਪਾਣੀ ਪੂਣੀ ਲਾ ਕੇ ਮੈਂ ਵੈਪਰ ਭਰਨੇ। ਉਸਤਾਦ ਜੀ ਕਹਿੰਦੇ ਓਏ ਉਰੇ ਆ। ਮੈਂ ਕਿਹਾ ਹਾਂਜੀ। ਕਹਿੰਦੇ ਰਹਿੰਦੇ ਨਾ ਵੈਪਰ, ਫੇਰ ਹਵਾ ਨਾ ਵੀ ਸੁੱਕ ਜਾਏਗਾ। ਓਏ ਓਏ ਅਗਲੀ ਗੱਲ ਤੇ ਸੁਣ ਲੈ, ਫਿਰ ਸੁੱਕਾ ਹੁਣ ਕਰ। ਨਹੀਂ ਉਸਤਾਦ ਜੀ, ਮੈਂ ਉੱਥੇ ਸਮਝ ਗਿਆ ਸੀ। ਭਗਵਾਨ ਕੈਸੀ ਟਾਈਮਿੰਗ ਆਊਟ ਹੋਈ ਤੁਹਾਡੀ, ਕਾਲੇ ਮੂੰਹ ਵਾਲਿਆ। ਤੈਨੂੰ ਅਜੀਬ ਗੱਲ ਤੇ ਪੂਰੀ ਸੁਣ ਲੈ, ਅੱਧੀ ਗੱਲ ਤੇ ਓਏ ਹੋਏ ਹੋਏ। ਤੈਨੂੰ 8 ਸਾਲ ਹੋ ਗਏ, ਤੈਨੂੰ ਰਿਐਕਟ ਨਹੀਂ ਪਤਾ ਲੱਗਾ ਕਿੱਥੇ ਦੇਣਾ। ਸਾਡੀ ਜਦੋਂ ਹਵਾ ਨਾਲ ਸੁੱਕਣੀ, ਉੱਥੇ ਗੱਲ ਮੁੱਕ ਗਈ। ਯਾਰ ਇੱਕ ਵਾਰੀ ਸਜ਼ਾ ਜਾਂਦੀ ਸਜ਼ਾ ਓਏ ਪੜਦਾ ਇੱਥੇ ਆ ਕਿ ਉਹਨੇ ਕਿਹਾ ਕਿ ਉਸਤਾਦ ਹੁਣੀ ਮੈਨੂੰ ਕਹਿੰਦੇ ਕਿ ਨਾ ਫੇਰੀ ਓਏ ਸੁੱਕ ਜਾਣਾ ਹੀ, ਤੇ ਬਾਬਾ ਜੀ ਸੁੱਕ ਗਿਆ। ਇੱਥੇ ਪੜਦਾ ਓਏ। ਉਹਨੇ ਕੀ ਪਤਾ ਕਹਿਣਾ ਹੀ ਨਾ ਹੋਵੇ। ਇੰਨੀ ਤੇ ਗੱਲ ਤੇਰਾ ਐਡਾ ਕਿਹੜਾ ਤੈਨੂੰ ਕਾਲਾ ਆਇਆ ਸੀ ਹੋਏ ਜਿਹੜਾ ਤੂੰ ਕਰਨਾ ਸੀ, ਤੂੰ ਚੁੱਪ ਕੀਤਾ ਰਹਿੰਦਾ। 35 ਮਿੰਟ ਹੋ ਗਏ ਚੁੱਪ ਹੀ ਬੈਠੇ ਸੀ, ਹੋਏ ਵੀ ਨਹੀਂ ਕਰਦੇ। ਅੱਗੋਂ ਵੀ ਕਰ, ਉਹ ਬੋਲਣ ਹੀ ਦਿਆ। ਮੈਂ ਕੀ ਕਿਹਾ? ਮਾੜਾ ਹੀ ਪਿਸਿਆ ਜੋਗ ਦਰ ਜੋਗ ਪਿਸ ਗਏ ਹੋ। ਨਹੀਂ ਆਪਾਂ ਮਾੜੇ ਨਹੀਂ, ਆਪਾਂ ਠੀਕ ਆ। ਹਾਂ ਗੁੱਡ, ਸ਼ੁਕਰ ਅਲਹਮਦੁਲਿਲਾ ਜਿੱਦਾਂ ਦੇ ਵੀ ਆ। ਇਹ ਤਾਂ ਹੁਣ ਤੂੰ ਅਗਲੀ 35 ਮੈਨੂੰ ਕੋ ਪਤਾ ਕਹਿੰਦਾ ਯਾਰ ਤੂੰ 2 ਕਰੋੜ ਰੁਪਈਆ ਕਮਾਉਣਾ ਹੁੰਦਾ। ਮੈਂ ਕਹਿੰਦਾ ਨਹੀਂ ਭਾਜੀ, 1.5 ਤੋਂ 2 ਕਰੋੜ। ਤੇ ਜਿਹੜਾ ਮੈਨੂੰ ਕਹਿੰਦਾ ਨਾ ਤੂੰ 1.5 ਕਰੋੜ ਕਰਨਾ, ਨਹੀਂ ਭਾਜੀ 2 ਤੋਂ 2.5 ਕਰੋੜ। ਜਿਹੜਾ ਕਹਿੰਦਾ ਨਾ ਕਿੰਨੇ ਕ ਪੈਸੇ ਕਮਾ ਲੈਣਾ, ਮੈਂ ਕਹਿੰਦਾ ਜੀ ਤੁਸੀਂ ਦੱਸੋ ਕਿੰਨੇ ਕਰੋੜ ਰੁਪਈਆ? 1.5 2 2 2.5 2 ਇੰਨੇ ਕਿਤੇ
ਸਾਰੀ ਰਾਤ ਇੰਜ ਪਿਆ ਕੈਲਕੂਲੇਟਰ ਵੀ ਕੱਢਿਆ ਤੇ ਮੈਂ ਆਰਾਮ ਨਾਲ ਮੋਬਾਈਲ ਤੇ ਲੱਗਾ ਰਹਿਣਾ ਘਰ ਆਹੋ ਨਹੀਂ ਤੁਸੀਂ ਖੁਸ਼ਹਾਲ ਰਹਿਣਾ ਨਾ, ਦੇਣ ਵਾਲਾ ਹੱਥ ਬਣ ਜਾਓ ਬਸ। ਸਾਨੂੰ ਤੇ ਇਹ ਪਤਾ ਵਾ, ਦੇਈ ਜਾਓ ਤਾਂ ਸਰਕਾਰ ਨੂੰ ਵਸੀਅਤ ਕਰ ਦੋ, ਅੱਲਾ ਦੀ ਰਹਿਮਤਾਂ ਦੀ ਬਲੈਸਡ ਆਪੇ ਹੁੰਦੀ ਰਹਿਣਗੀਆਂ। ਤੇ ਤੇਰਾ ਕਦੋਂ ਹੋਣਾ ਮੈਂ ਦੇਣ ਵਾਲਾ ਹੱਥ, ਉਹ ਸਾਨੂੰ ਤਾਂ ਦੱਸ ਨਾ। ਚਲੋ ਤੂੰ ਸਾਡਾ ਗੱਲ ਕਹੀ ਜਾਂਦੇ ਮੈਂ ਤੇਰਾ ਕਦੋਂ ਹੋਣਾ ਹੋਰ ਕੀ ਮੇਰੀ ਹੁਣ ਮੇਰੇ ਗੱਲ- ਨਾਲ ਹੋ ਜਾ ਕੀ ਅਲਹਮਦੁਲਿਲਾ ਲਾਈ ਤੇ ਵੈਸਾ ਜੀ ਮੇਰੇ ਬੈਂਕ ਚਾਲੂ ਮੈਂ ਲਾਣੇ ਕਹਿੰਦਾ 5-6 ਲੱਖ ਪਿਆ ਹੋਣਾ ਹਜੇ ਵੀ। ਲਓ 50,000 ਉਦੋਂ ਕਢਾਇਆ ਉਹਨੇ ਕਿਹਾ ਜੀ 50,000 ਤੋਂ ਤੇ 1300 ਰੁਪਏ ਕਿਉਂ ਤੇਰੇ ਤੋਂ ਕਿਤੇ ਉਹ ਜਿਹੜਾ ਤੂੰ ਫਾਰਮੈਟ ਰੱਖਿਆ ਨਾ ਮਾੜੇ ਦਾ, ਤੇਰੇ ਤੋਂ ਕਿਤੇ ਮਾੜਾ 5-6 ਉਹਦਾ ਪਿਆ, ਤੇਰੇ 40,000 ਰੁਪਇਆ। ਕਿਉਂ ਬਕਵਾਸ, ਕਿਉਂ ਹਰਾਮ ਬੈਂਕ 'ਚ ਪੈਸੇ ਪਏ ਹਰਾਮ ਕਰ ਲੈ। ਲੋਕੀ ਹਰਾਮ ਖਾ ਕੇ ਸ਼ਰਾਬ ਪੀ ਕੇ ਹਰਾਮ ਕਰਦੇ, ਜੂਆ ਖੇਡ ਕੇ ਹਰਾਮ ਕਰਦੇ, ਸਾਲਿਆ ਤੂੰ ਪਏ ਪਏ ਹਰਾਮ ਕਰ ਲੈ। ਆਰਾਮ ਕਰ ਹਲੇ ਸ਼ੁਰੂ ਵੀ ਨਹੀਂ ਗੱਲ ਤੂੰ ਇੱਥੇ ਕੀਤੀ 40,000 ਉੱਥੇ ਹਰਾਮ ਹੋ ਗਏ ਔਰ ਲੱਖ ਲਾਨਤ ਜੋ 40,000 ਪੂਰਾ ਵੀ ਨਹੀਂ ਕਰ ਹੱਥ 'ਚ ਵੀ ਨਹੀਂ ਆਇਆ ਹਲੇ। ਆਹੋ ਵੀ ਤੂੰ ਉਦਾਂ ਹਰਾਮ ਖਾ ਲਾ, ਕੋਈ ਚੀਜ਼ ਖਾ ਲਾ ਵੀ ਤੂੰ ਕੋਈ ਚਲੋ ਵੀ ਪਤਾ ਲੱਗੇ ਵੀ ਤੂੰ ਜੂਆ ਖੇਡ ਲਿਆ ਭਾਈ। ਨਹੀਂ ਹਰਾਮ ਨਹੀਂ ਹੈਗੇ, ਉਹ ਨਾਨ ਕਸਟਮ ਹੈਗੇ, ਸਾਰੇ ਮੇਰੇ ਹੀ ਆ, ਮੈਂ ਹੀ ਦੇਣੇ ਆ। ਲੇਕਿਨ ਆ ਦੇਖੋ ਤਾਂ ਵੀ ਇਹ ਔਨ ਈਅਰ ਦੱਸਣ ਵਾਲੀ ਅਮਾਉਂਟ ਹੈ ਕਿ 6 ਲੱਖ ਹੈਗੀ ਰੁਪਏ ਮੇਰੇ ਅਕਾਊਂਟ 'ਚ ਹੈਗੀ ਮੋੜ ਦੱਸਣ ਵਾਲੀ ਹੋਣੀ। ਕਿਹੜੀ ਗੱਲ ਹੈ ਯਾਰ, ਕਾਮੇਡੀ ਕਰ ਰਿਹਾ ਤੂੰ ਵੀ ਕਰ, ਕਿੱਥੇ ਕੀਤੀ? ਆ ਗੋਮੜੀ ਕੀਤੀ 6 ਲੱਖ ਆਪਣੀ ਵੱਲੋਂ ਤਾਂ ਕਰ ਰਿਹਾ ਨਾ, ਕੋਸ਼ਿਸ਼ ਤਾਂ ਕਰ ਰਿਹਾ ਨਾ। ਕਰ ਰਿਹਾ ਉਸਤਾਦ ਜੀ ਮੇਰੇ ਅਕਾਊਂਟ 'ਚ 414 ਰੁਪਏ ਪਏ। ਹਾਂ ਲੈ ਕਿਉਂ ਮਾਸ਼ਾਅੱਲਾ, ਤੈਨੂੰ ਤਾਂ ਪੈਣੀ ਚਾਹੀਦੀ ਹੈ ਐਫਬੀਆਰ, ਕੋਲੋਂ ਪਾਉਣੇ ਚਾਹੀਦੇ ਐਫਬੀਆਰ ਨੂੰ ਤੇਰੇ। ਇਹ ਬੈਂਕ 'ਚ ਪੈਸੇ ਲੈਣ ਜਾਵੇ ਨਾ ਤੇ ਉਹ ਜਿਹੜਾ ਕੰਪਿਊਟਰ ਤੇ ਬੈਠਾ ਹੁੰਦਾ ਨਾ, ਉਹ ਕਹਿੰਦਾ ਉਹ ਕੱਢਦੇ ਮਸ਼ੀਨ 'ਚ ਟਰ, ਇਹ ਸਾਰਾ ਆਪ ਗਿਰ ਲੈ ਟਰ, ਆ ਲੋ ਜੀ 2 ਲੱਖ ਤੁਹਾਡਾ। ਨੋਨੀਅਲ ਵੇ ਕਹਿੰਦਾ ਹਾਂ ਆ ਫੜ ਕੈਮਰਾ, ਉਹ ਜੇਬ 'ਚ 70 ਰੁਪਏ ਕੱਢ ਕੇ ਦਿੰਦਾ, ਕਹਿੰਦਾ ਚੱਲ ਤੇਰਾ ਪੁੱਤ ਨਿਕਲ ਜਾ। ਹਾਲਾਂਕਿ ਕਸਟਮਰ ਫੇਕ ਇਹਦਾ ਜਿਸ ਬੈਂਕ 'ਚ ਅਕਾਊਂਟ ਆ ਉੱਥੋਂ ਪੈਸੇ ਕਢਾਣ ਜਾਂਦਾ, ਉਹ ਇਹਨੂੰ ਉਹ ਸੌਦਾ ਦੇ ਦਿੰਦੇ ਜਿਹਦੇ ਲਈ ਇਹਨੇ ਕਢਾਣੇ ਕਿ ਚੀਨੀ ਲੈ ਕੇ ਆਣਾ ਫੜ। ਯਾਰ 30 ਰੁਪਏ ਅਕਾਊਂਟ 'ਚ ਤੇ ਏਟੀਐਮ ਦਾ ਰੋਲਾ ਪਾਇਆ ਉਹਨਾਂ ਨੇ, ਬਣਾ ਕੇ ਦਿਓ। ਉਹ ਕਹਿੰਦੇ ਯਾਰ 30 ਦਾ ਕਿਥੋਂ ਤੈਨੂੰ ਏਟੀਐਮ ਬਣਾ ਦੀ। ਲੈ ਦੱਸ ਬਾਹਰੋਂ ਗਾਰਡ ਨੇ ਕਹਤਾ ਉਹ ਤੇਰੇ ਪੈਸੇ ਚੱਲ। ਚੁੱਪੇ। ਉਦੋਂ ਦਾ ਸਾਨੂੰ ਸੀਰੀਅਸ ਪਾਸੇ ਲਾਇਆ, ਹੁਣ ਤੂੰ ਜੁਗਤ ਕਰੇ ਤੇਰੀ ਐਸੀ ਤੈਸੀ। ਹੁਣ ਕਿੱਥੋਂ 30 ਮਿੰਟਾਂ ਬਾਅਦ ਤੂੰ ਜੁਗਤ ਕਰਨ ਲੱਗ ਪਏ, 30 ਮਿੰਟ ਜ਼ਾਇਆ ਕਰਕੇ ਹੁਣ ਤੂੰ ਮਿੱਠਾਪੁਰੀਆ ਲੱਗਾ ਬੜਾ। ਨਹੀਂ ਨਹੀਂ ਫੈਲ ਨਹੀਂ ਉੱਥੇ ਰਹਿ ਫੈਲਰ ਤੇ ਫੈਲਰ, ਐਡਾ ਫੈਲਰ ਤੇਰੇ ਘਰ 5 ਦੇ ਐਂਡ ਤੇ ਬ੍ਰੈਲਰ ਆਇਆ। ਤੁਸੀਂ ਮੇਰੀ ਕਾਫੀ ਹੱਦ ਤੱਕ ਅੱਖਾਂ ਖੋਲਤੀ ਆ ਵਾ, ਮੈਨੂੰ ਪਤਾ ਲੱਗਾ ਫੈਲਰੀ ਫੂਲਰੀ ਕੁਝ ਨਹੀਂ ਹੈ ਯਾਰ। ਉਹ ਦੇਖੋ ਨਾ, ਗੱਲ ਸਾਰੀ ਸੈਲਰੀ ਦੀ ਹੈ, ਫੈਲਰੀ ਦੀ ਨਹੀਂ। ਮੈਂ ਅੱਜ ਭਾਈ ਨੂੰ ਕਿਹੜਾ ਭਾਈ ਮੇਰਾ ਫੈਲਰ ਬੰਦ ਕਰ ਦੇ, ਤੁਸੀਂ ਸਾਫ਼ ਗੱਲ ਆ, ਪੈਸੇ ਪੈਂਦੇ ਸਾਨੂੰ। ਨਾਲੇ ਮੈਂ ਦੇਖਿਆ ਉਸਤਾਦ ਜੀ ਵਰਗਾ ਸਮਝਦਾਰ ਬੰਦੇ ਨੇ ਸਮਝਦਾਰੀ ਕਰਨੀ। ਉਹ ਜੀਓ ਨੋਨੀ ਉਸਤਾਦ ਜੀ ਨੇ ਇੱਕ ਦਿਨ ਕਿਹਾ ਕੁੰਡੀ ਲਾ। ਹਾਂ ਹੈ ਇਹ ਸਮਝਦਾ ਨਹੀਂ ਇੱਥੇ ਤਾਂ ਅਸੀਂ ਯਾਰ ਅੱਗੋਂ ਦੀ ਗੱਲ ਤੇ ਸੁਣ ਲੈਣਾ ਇੱਥੇ ਤਾਂ ਵਾਕਈ ਸਮਝਣ ਲੱਗੇ। ਸਮਝਦਾਰੀ ਦਾ ਤੂੰ ਤਾਂ ਕਬੀਲਦਾਰੀ ਆ। ਅੱਛਾ ਉਸਤਾਦ ਜੀ ਕਹਿੰਦੇ ਕੁੰਡੀ ਲਾ। ਪਹਿਲੇ ਕਹਿੰਦੇ ਬੂਹਾ ਖੋਲ, ਵੈਸੇ ਮੈਂ ਇੱਕਦਮ ਬੂਹਾ ਖੋਲਿਆ, ਖੁੱਲ ਗਿਆ। ਫਿਰ ਕਹਿੰਦੇ ਬੰਦ ਕਰਕੇ ਕੁੰਡੀ ਲਾ। ਹਾਂ ਮੈਂ ਕੁੰਡੀ ਲਾਈ, ਕਹਿੰਦੇ ਹੁਣ ਖੋਲ। ਮੈਂ ਖੋਲਿਆ, ਨਹੀਂ ਖੁੱਲਿਆ ਯਾਰ, ਵਾਕਈ 2 ਘੰਟੇ ਮੈਂ ਖੋਲਦਾ ਰਿਹਾ, ਨਹੀਂ ਖੁੱਲਿਆ। ਵਾਹ ਵਾਹ ਇਹ ਤੂੰ ਕਿਸੇ ਹੋਰ ਨੂੰ ਪੁੱਛ ਲੈਂਦਾ, ਐਵੇਂ ਉਸਤਾਦ ਜੀ ਤੇ ਪਾਉਂਦੇ ਆ। ਯਾਰ ਨਹੀਂ, ਇਹ ਤੇ ਇਦਾਂ ਹੀ ਹੁੰਦਾ ਵਾ। ਐ ਵਾ ਸਮਝਦਾਰੀ। ਸਮਝਦਾਰੀ ਆ ਇਹ ਤਿੰਨੇ ਹੀ ਗੱਲਾਂ ਲਿੰਕ 'ਚ ਆ। ਔਰ ਤੁਸੀਂ ਦੇਖ ਲਓ ਹਰ ਗੱਲ ਕਮਰੇ ਚੋਂ ਨਿਕਲਣ ਦੇਈ। ਲਿੰਕ ਉਸਤਾਦ ਨੇ ਕਿਹਾ ਬਾਰੀ ਬੰਦ ਕਰ, ਉਸਤਾਦ ਨੇ ਕਿਹਾ ਬੂਹਾ ਬੰਦ ਕਰ, ਉਸਤਾਦ ਨੇ ਕਿਹਾ ਨੋਨੀ ਟਾਈਮ ਬਹੁਤ ਹੋ ਗਿਆ। ਯਾਨੀ ਸਾਰਾ ਸਮਝਦਾਰੀ ਵਾਲੇ ਕੰਮ ਹੀ ਹੁੰਦੇ ਨੇ। ਬਾਕੀ ਹੁਣ ਮੈਂ ਕੀ ਕਰਦਾ ਉਸਤਾਦ ਜੀ, ਕਿਹਦਾ ਫੈਲਰੀ ਦਾ ਉਹ ਖਾਤਾ ਬੰਦ ਕਰਾ ਦਵਾਂ? ਯਾਰ ਜਿੰਨੀ ਦੇਰ ਤੱਕ ਸਾਨੂੰ ਤੂੰ ਸੱਚ ਨਹੀਂ ਬੋਲੇਗਾ ਕਿ ਭਾਈ ਮੇਰੇ ਕੋਲ ਇੰਨੇ ਪੈਸੇ ਇਸ ਟਾਈਮ, ਉਹਨੇ ਵੇਲਾ ਬੋਲਿਆ ਨਾ, ਹਾਂਜੀ ਸਰ ਓਏ ਉਹਨੇ ਵੀ ਬੋਲਤਾ, ਇਤਨੇ ਕੱਚਾ ਸੱਚ ਬੋਲ ਦਿੰਦੇ ਹੁੰਦੇ ਆ। ਉਨੀ ਦੇਰ ਤੱਕ ਅਸੀਂ ਕੋਈ ਨਹੀਂ। ਕਿਸੇ ਕੋ ਮਸ਼ਵਰਾ ਲੈਣਾ ਨਾ, ਵਕੀਲ ਲੈਣਾ, ਵਕੀਲ ਕੋ ਕਦੀ ਕੋਈ ਗੱਲ ਨਾ ਲੁਕਾਓ। ਉਹਨੂੰ ਸਭ ਕੁਝ ਦੱਸੋ, ਸਹੀ ਗੱਲ। ਉਹ ਤੁਹਾਨੂੰ ਕੋਈ ਸ਼ਰਮਿੰਦਗੀ ਆ, ਕੋਈ ਵਾਧਾ ਘਾਟਾ ਹੋਇਆ, ਕੋਈ ਤੁਹਾਡੇ ਕੋਲ ਜ਼ਿਆਦਤੀ ਹੋਈ, ਕਿ ਤੁਹਾਡੇ ਕੋਲ ਮਿਸਟੇਕ ਹੋਈ, ਸਾਰਾ ਕੁਝ ਵਕੀਲ ਨੂੰ ਦੱਸੋ। ਫਿਰ ਉਸ ਹਿਸਾਬ ਨਾਲ ਕਿਉਂਕਿ ਕੋਈ ਵੀ ਇੱਕ ਪੁਆਇੰਟ ਤੁਸੀਂ ਨਥੀ ਕਰਤਾ ਤੇ ਅਗਲੇ ਨੂੰ ਤਾਂ ਪਤਾ ਜਿੱਦਾਂ ਤੁਸੀਂ ਕੀਤਾ, ਉਹਨੇ ਜਦੋਂ ਚੁੱਕਣਾ ਉੱਥੇ ਤੁਹਾਡੇ ਵਕੀਲ ਨੇ ਵਿਚਾਰੇ ਨੇ ਫਿੱਕੇ ਪੈ ਜਾਣਾ। ਇਸ ਤੋਂ ਕਹਿੰਦੇ ਵਕੀਲ ਅੱਗੇ ਹਰ ਸ਼ੈ ਦੱਸੋ ਕਿ ਭਾਜੀ ਇਹ ਮੇਰਾ ਮਸਲਾ ਹੈ। ਵਕੀਲ ਨੂੰ, ਡਾਕਟਰ ਨੂੰ ਤੇ ਸੋਰੇ ਨੂੰ। ਡਾਕਟਰ ਨੂੰ, ਸਹੁਰੇ ਨੂੰ ਵੀ, ਸਹੁਰੇ ਨੂੰ ਵੀ ਸੋਰੇ ਤੋਂ ਵੀ ਕੋਈ ਗੱਲ ਨਹੀਂ। ਉਹਨੇ ਸਹੁਰੇ ਨੂੰ ਹਰ ਗੱਲ ਨਹੀਂ ਦੱਸਣੀ, ਪਾਗਲ। ਨਹੀਂ ਮਿੱਠੇ ਅਸਾਸੇ ਤੂੰ ਆਪਣੇ ਸ਼ੋਅ ਕਰੇਗਾ ਤੇ ਫੇਰ ਪਤਾ ਚੱਲਣਾ ਵਾ ਕੀ ਹਿਸਾਬ ਆ। ਇਹ ਸਾਸਾ ਹੀ 40,000 ਰੁਪਏ ਉਸਤਾਦ ਜੀ। ਉਹ ਉੱਥੇ ਫਸਿਆ। ਨਹੀਂ ਸੱਚੀ ਸੈਲਰੀ ਆਉਣੀ ਇਹ ਅੱਗੇ ਨਹੀਂ ਗੱਲ ਤੁਰਨੀ ਹੁਣ। ਜਾਂ ਮਕਾਨ ਨਾ ਵਾ ਜਾਂ ਗੱਡੀ ਨਾ ਬਸ। ਯਾਰ ਦੇਖੋ ਕੀ ਹੁੰਦਾ, ਯਾਰ ਅੱਲਾ ਘਰ ਦੇ ਦੇ, ਗੱਡੀ ਦੇ ਦੇ, ਦੋਵੇਂ ਚੀਜ਼ਾਂ ਦੇਤੀਆਂ, ਤੂੰ ਹਾਲੇ ਨਸ਼ੁਕਰੀ ਕਰਨੇ ਆ। ਨਹੀਂ ਸ਼ੁਕਰੀ ਮੈਂ ਨਹੀਂ ਕੀਤੀ, ਨਾ ਨਾ ਤੂੰ ਕਹਿੰਦਾ ਮਾੜੇ ਮਸਕੀਨ ਆ, ਫਲਾਣੇ ਆ, ਉਸਤਾਦ ਜੀ ਏਦਾਂ ਵਾ, ਕਿਹਾ ਨਹੀਂ ਹੋਣੇ ਨੇ, ਪਿੱਛੇ ਪਏ ਆ, ਮਾੜਿਆਂ ਦੇ ਏਦਾਂ ਹੁੰਦਾ।
ਮੈਂ ਤਾਂ ਕਹਿ ਨਹੀਂ ਮੈਂ ਮਾੜਾ, ਮੈਂ ਕਿਹਾ ਹਰ ਟਾਈਮ ਮਾੜਾ ਹੀ ਫਿਸਦਾ ਵਾ ਹਰ ਪਾਸੇ। ਡਾਕਟਰ ਸਾਹਿਬ ਤੁਸੀਂ ਪਾਰਕਾਂ 'ਚ ਜਾ ਕੇ ਕਿੰਨੇ ਪਾਪੜ ਰਸਗੁੱਲੇ ਜੂਸ ਪੀਤੇ ਆ, ਬੱਕਰਿਆਂ ਤੋਂ ਤੁਹਾਨੂੰ ਕੀ ਬਚਿਆ ਕੀ ਗਿਆ, ਸਾਰਾ ਕੁਝ ਦੱਸਣਾ ਤੁਹਾਨੂੰ। ਗੱਡੀ 'ਚ ਕੀ ਆ ਕੀ ਨਹੀਂ, ਉਹ ਸਾਰੀ ਡਿਟੇਲ ਤੁਸੀਂ ਉਹਨਾਂ ਨੂੰ ਦੱਸਣੀ ਆ, ਉਸ ਹਿਸਾਬ ਨਾਲ ਤੁਹਾਨੂੰ ਨਹੀਂ ਜ਼ਰੂਰੀ ਨਹੀਂ ਦੱਸੇ, ਤੂੰ ਦੱਸਣੀ ਬਣਦੀ ਵੀ ਨਹੀਂ, ਲੇਕਿਨ ਉਂਝ ਕਹਿ ਦਿੰਦਾ ਹੁੰਦਾ ਕਿ ਸਾਜੀ ਨਹੀਂ ਇਹ ਮੇਰੇ ਜ਼ਾਤੀ ਹੈ, ਮੈਂ ਨਹੀਂ ਦੱਸ ਸਕਦਾ ਵੀ ਮੇਰੇ ਕੋਲ ਕਿੰਨੇ ਪੈਸੇ ਪਏ। ਸ਼ੋਅ ਚੱਲਦਾ ਪਿਆ, ਸਾਰੇ ਬੈਠੇ, ਚਲੋ ਮੈਨੂੰ ਇਕੱਲੇ ਨੂੰ ਵੀ ਦੱਸਣਾ ਹੋਵੇ ਉਧਰ ਡਾਇਰੈਕਟ ਯਾਰ ਮੈਂ ਗੱਲ ਕਰ ਰਿਹਾ ਨਾ, ਇੱਕ ਮਿਸਾਲ ਆ, ਲੇਕਿਨ ਝੂਠ ਕੋ ਬੋਲਣਾ ਕਿ 40,000 ਆ। ਲਓ ਜੀ ਉਹੀ ਗੱਲ। ਲਓ ਜੀ ਮੇਰੀ ਗੱਲ ਸੁਣੋ, ਇਹ ਬੈਂਕ ਆਪਣੇ ਸਾਰੇ ਜਿੰਨੇ ਖੋਲ ਕੇ ਦਿਖਾ ਦੇਵੇ, ਇਹਦੇ ਕੋਲ 40,000 ਰੁਪਏ ਹੋਵੇ, 40 ਮੈਂ ਕੋਲੋਂ ਪਾ ਦੂੰ ਵਿੱਚ, ਮਿੱਠਾ ਜੀ। ਤੇ ਜੇ ਨਾ ਹੋਏ 40 ਤੋਂ ਵੱਧ ਹੋਏ ਤੇ ਜਿੰਨੇ ਵੀ ਵੱਧ ਹੋਏ ਨੇ ਉਹ 40 ਮੈਨੂੰ ਸੈਂਡ ਕਰ ਦੇਵੇ। ਉਸਤਾਦ ਜੀ ਆ ਤਾਂ FBR ਨਾਲ ਤੁਸੀਂ ਮੈਨੂੰ ਸਖਤ ਹਾਂਜੀ। ਪਏ। ਬਸ ਲਓ ਜੀ ਨਾਲ ਉਹ ਫਾਈਲ ਨਹੀਂ ਤੁਸੀਂ ਕਿਹਾ ਕਿ ਮੇਰੇ ਬੈਂਕ 'ਚ 40,000 ਰੁਪਏ, ਤੁਸੀਂ ਐਪ ਖੋਲੋ ਬੈਂਕ ਦੀ, ਇੱਥੇ ਰੱਖ ਦਿਓ, ਤੁਹਾਡੇ ਬੈਂਕ 'ਚ 40 ਤੋਂ ਉੱਤੇ ਹੋਏ 40 ਮੈਂ ਹੁਣੇ ਹੀ ਸੈਂਡ ਕਰ ਦਿਆਂਗਾ। ਨਾਲੋਂ ਨਾਲ ਯਾਰ ਜੇ ਗਾਰੰਟੀ ਜੇ ਭਾਈ ਦੇ ਮੇਰੀ ਗਾਰੰਟੀ ਉਹ ਬੈਠੀ 40 ਜੀ ਸੈਂਡ। ਭਾਈ ਦੇ ਵਿਚਾਰੇ ਦੇ ਬਾਹਰ ਵਾਲੇ ਦੇ ਹੋਏ ਪਏ। ਸੁਣ ਲਓ, ਅਗਰ 40 ਤੋਂ ਵੱਧ ਹੋਏ, 40 ਹੋਇਆ, 40 ਤੋਂ ਘੱਟ ਹੋਏ ਮੈਂ 40 ਸੈਂਡ ਕਰ ਦਿਆਂਗਾ, 40 ਤੋਂ ਵੱਧ ਹੋਏ ਭਾਵੇਂ 50 ਲੱਖ ਹੋਵੇ ਤੁਸੀਂ 40 ਮੈਨੂੰ ਸੈਂਡ ਕਰ ਦਿਓ। ਨਹੀਂ ਸਾਨੂੰ ਇਹ ਫੈਸਲਾ ਨਹੀਂ ਮਨਜ਼ੂਰ ਭਾਈ। ਓਕੇ ਜੀ। ਬਾਹਰ ਭਾਈ ਮੇਰੇ ਬਾਹਰ ਵਾਲੇ ਕਿਹੜੀ ਪੈਸੇ ਆਉਂਦੇ ਤੈਨੂੰ ਮੈਂ ਇਸ ਲਈ ਕਿਹਾ ਸੀ ਨਾ ਸ਼ੁਰੂ ਕਰੇ ਗੱਲ, ਇੱਥੇ ਤੂੰ ਫਸ ਜਾਣਾ ਵਾ, ਇਹ ਸ਼ੁਗਰ ਵਾਲੀ ਗੱਲ ਨਹੀਂ। ਉਹ ਨਹੀਂ ਉਸਤਾਦ ਜੀ ਤੁਸੀਂ ਤਾਂ ਇਹ ਤੇਰੀ ਮਿਹਨਤ ਦੀ ਕਮਾਈ ਆ, ਤੂੰ ਇਹਨੂੰ ਕਾਮੇਡੀ 'ਚ ਲੈ ਕੇ ਵੜ ਗਿਆ। ਲਓ ਇੱਕ ਮੈਂ ਮੁੱਦਾ ਰੱਖਿਆ, ਮੈਂ ਫਸਿਆ ਫਿਰਦਾ ਵਾਂ। ਉਹ ਮੁੱਦਾ ਕਿਹੜਾ ਰੱਖ ਲਿਆ ਤੂੰ? ਮੁੱਦਾ ਕਿਹੜਾ ਰੱਖ ਲਿਆ? ਮੈਂ ਕੋਈ ਕਾਲਾ ਕੋਟ ਪਾਇਆ ਵਾ? ਅੱਲਾ ਮਾਫੀ ਦੇਵੇ। ਅੱਲਾ ਦੇਗਾ, ਕਾਲਾ ਨਹੀਂ ਕੋਟ ਆ ਤੈਨੂੰ ਕੀ ਵਕੀਲ ਬੈਠਾ ਨਜ਼ਰ ਆ ਰਿਹਾ, ਬੈਂਚ ਬੈਠਾ ਹੈ? ਇੱਕ ਬੰਦਾ ਹੁਣ ਦੇਖੋ ਅਸੀਂ ਕਿਹਨੂੰ ਦੱਸਣਾ ਵਾ, ਅਸੀਂ ਹੈਡ ਆਫ ਦਾ ਫੈਮਿਲੀ ਨੂੰ ਦੱਸਣਾ, ਹੈਡ ਆਫ ਦਾ ਟੀਮ ਨੂੰ ਦੱਸਣਾ, ਸਾਰੇ ਕੁੱਤੇ। ਤੇ ਤੂੰ ਦੱਸਿਆ ਨਾ, ਤੂੰ ਦੱਸਿਆ ਨਾ ਕਿ ਮੇਰੇ ਬੈਂਕ 'ਚ 40,000 ਰੁਪਇਆ ਪਿਆ, ਦੱਸਿਆ? ਜੇ ਤੇਰੇ ਬੈਂਕ 'ਚ 40,000 ਹੋਵੇ 40 ਮੈਂ ਦਊਂ ਤੈਨੂੰ, ਇੱਥੇ ਆ ਨਾ ਹੁਣ, ਇੱਧਰ ਉੱਧਰ ਨਾ ਜਾ। ਨਹੀਂ ਇਹ ਤਾਂ ਉਹ ਮੇਰਾ 40 ਆ, ਬਾਕੀ ਤੇ ਭਾਈ ਵੱਡੇ ਤੇ ਜਿਹੜਾ ਬਾਹਰ ਵਾਲਾ ਵਿਚਾਰਾ ਉਹਦੇ ਸਾਹਮਣੇ ਉਹ ਵੀ ਫਸਿਆ ਫਿਰਦਾ ਵਿਚਾਰਾ। ਚਲੋ ਮੰਨਦਾ ਹਾਰ ਮਿੱਠੇ ਮੰਨਦਾ ਨਹੀਂ, ਜਿੱਦ ਕਰੀ ਤੁਸੀਂ ਮੈਨੂੰ ਤਾਂ ਹੱਲ ਦੱਸੋ, ਤੁਸੀਂ ਤਾਂ ਸ਼ਰਤਾਂ ਲਾਉਣਾ ਹੈ ਕਿ ਮਿੱਠੇ FBR ਤੋਂ ਇਦਾਂ ਬਸ ਇਹ ਨਾਲਾ ਹੋ ਸਕਦਾ। ਓਏ ਹੱਲ ਤੈਨੂੰ ਦੱਸਣ ਆ, ਮੈਨੂੰ 40 ਨਹੀਂ ਮੰਨਣ ਚਾਹੁੰਦੇ ਆ। ਮੈਂ ਤੇ ਤੇਰੀ ਇੰਨੀ ਵਾਰੀ 40 ਕਹਿਣ ਤੋਂ ਗੱਲ ਕੀਤੀ ਆ ਕਿ ਭਾਈ ਚਲੋ ਜੇ 40 ਹੈ ਨਾ, ਤੁਸੀਂ ਨਹੀਂ ਤੈਨੂੰ ਅਸੀਂ ਪਹਿਲੇ ਕਹਿੰਦੇ ਰਹੇ ਯਾਰ ਸਹੀ ਦੱਸ ਦੇ, ਸਹੀ ਤੂੰ ਨਹੀਂ ਦੱਸ ਰਿਹਾ, ਤਦ ਤੈਨੂੰ ਕਿਹਾ ਅੱਛਾ ਭਾਈ ਜੇ 40 ਹੈ ਨਾ, ਜੇ 40 ਹੋਇਆ 40 ਮੈਂ ਪਾ ਦੂੰਗਾ, ਹੋਰ ਦੱਸ। ਉਸਤਾਦ ਜੀ ਇਹ ਗੱਲ ਕੰਪਲੀਟ ਨਹੀਂ ਹੋਣੀ ਕਿਉਂਕਿ ਉਹਨਾਂ ਨੇ ਸ਼ਰਤ ਨਹੀਂ ਲਾਉਣੀ ਤੇ ਤੁਸੀਂ ਹੋਰ ਕੋਈ ਯਾਰ ਉਹ ਜ਼ਿਆਦਾ ਆ ਯਾਰ ਤੂੰ ਸਮਝਦਾ ਨਹੀਂ, ਦੱਸ ਯਾਰ ਤੇਰੀ ਮਿਹਰਬਾਨੀ ਬੜੀ ਤੇਜ਼ ਹੋ ਗਈ ਯਾਰ। ਗੱਲ ਖਤਮ ਹੋ ਗਈ, ਉਹ ਤਾਂ ਸ਼ਰਤ ਨਹੀਂ ਇਹ ਤਾਂ ਮੈਂ ਛੱਡਣੀ ਨਹੀਂ ਇਹਨੂੰ, ਇਹ ਜਿੰਨਾ ਮਰਜ਼ੀ ਤੇਰੇ ਨਾਲ ਤੋੜ ਲਵੇ ਗੱਲ, ਮੈਂ ਨਹੀਂ ਛੱਡਣਾ ਇੱਧਰ ਹੀ ਰਹੋ। ਇਹਦਾ 40 ਅੱਜ ਮੈਂ ਵੇਖੀ ਕੈਸਾ ਸੈੱਟ ਕਰਨਾ। ਯਾਰ ਮਿੱਠੇ ਕੀ ਲੱਭਾ ਤੈਨੂੰ ਇਹ ਗੱਲ ਕਰਕੇ? ਪਹਿਲੇ ਮੈਨੂੰ ਇਹ ਦੱਸ, ਸਿੱਧੀ ਗੱਲ ਕਰ, ਤੂੰ ਹੁਣ ਫਸ ਗਿਆ ਨਾ ਨਾਲ। ਮੈਂ ਗੱਲ ਕੀਤੀ ਸੀ ਫੈਲਰੀ ਦੀ, ਭਾਈ ਮੈਨੂੰ ਨੋਟਿਸ ਆਇਆ, ਉਹਦਾ ਕੀ ਹੱਲ ਵਾ, ਕੀ ਹੋਣਾ ਚਾਹੀਦਾ? ਭਾਈ ਜਾਨ ਮੇਰੀ ਗੱਲ ਸੁਣ ਲਓ, ਤੁਸੀਂ ਕਿਉਂ ਐਵੇਂ ਡਰੈਗ ਕਰੀ ਜਾ ਰਹੇ ਪ੍ਰੋਗਰਾਮ ਨੂੰ, ਬਕਵਾਸ ਕਰੀ ਜਾ ਰਹੇ? ਤੁਸੀਂ ਕਿਹਾ ਫੈਲਰ ਦੀ ਗੱਲ ਕੀਤੀ ਆ, ਮੈਂ ਤੁਹਾਨੂੰ ਇਹ ਫੈਲਰ ਦੀ ਗੱਲ ਦੇ ਨਾਲ ਰਿਲੇਟਡ ਸਵਾਲ ਨਹੀਂ ਕਿ ਤੇਰੇ ਕੋਲ ਬੈਂਕ 'ਚ ਕਿੰਨੇ ਪੈਸੇ ਪਏ, ਫੈਲਰ ਦੇ ਨਾਲ ਰਿਲੇਟਡ ਨਹੀਂ ਕਿ ਤੂੰ ਕਹੀ ਜਿਵੇਂ ਅਸੀਂ ਚੁੱਪ ਕਰਕੇ ਬੈਠੇ ਰਹੀਏ, ਸਾਡੇ ਦਿਮਾਗ ਬੰਦ ਆ, ਅਸੀਂ ਤੈਨੂੰ ਉਸ ਮੁਤਲਕ ਸਵਾਲ ਵੀ ਨਾ ਕਰੀਏ। ਮੈਂ ਤੈਨੂੰ ਕਹਾਂ ਯਾਰ ਮਿੱਠੇ ਰਾਤੀ ਮੇਰੀ ਗੱਡੀ ਵੱਜ ਗਈ, ਤੂੰ ਪੁੱਛੇਗਾ ਨਹੀਂ ਉਸਤਾਦ ਜੀ ਕਿੱਧਰ ਗਏ ਸੀ? ਆਹੋ ਪੁੱਛਾਂਗਾ। ਪੁੱਛੇਗਾ ਨਹੀਂ ਕੀ ਹੋਇਆ ਕਿ ਕਿੱਧਰ ਗਏ ਸੀ, ਕੀ ਵਜ੍ਹਾ? ਪੁੱਛੇਗਾ ਨਹੀਂ, ਇਹ ਉਹਦੇ ਰਿਲੇਟਡ ਆ। ਤੂੰ ਕਹ ਮੈਂ ਫੈਲਰ ਹੋਣਾ, ਮੈਨੂੰ ਉਹਨੇ ਆ ਗਿਆ ਤੇ ਮੈਂ ਤੈਨੂੰ ਪੁੱਛਿਆ ਤੇਰੇ ਬੈਂਕ 'ਚ ਕਿੰਨੇ ਪੈਸੇ ਆ, ਤੂੰ ਕਿਹਾ 40,000 ਰੁਪਇਆ, ਉੱਥੋਂ ਤੇਰੀ ਮੇਰੀ ਜੀਣ ਮਰਨ ਮੁੱਕ ਗਿਆ। ਹੈ ਆਹੋ ਬਾਕੀ ਮੈਂ ਤਾਂ ਯਾਰ ਵੱਡਿਆ ਸਮਝ ਕੇ ਫੈਸਲਾ ਕੀਤਾ ਸੀ, ਮੈਂ ਕਿਹਾ ਯਾਰ ਕੋਈ ਵੱਡਿਆਂ ਨੂੰ ਫਿਰ ਸੱਚ ਦੱਸ ਨਾ, ਇਦਾਂ ਗੋਲ ਹਾਂ, ਮੈਂ ਤਾਂ ਵੱਡੇ ਸਮਝ ਕੇ ਫੈਸਲਾ ਕਰਾਇਆ ਸੀ ਵੀ ਜੋ ਮੈਂ ਕਹਾਂਗਾ ਮੰਨ ਲੈਣਗੇ, ਪਰ ਵੱਡੇ ਕੋ ਸਮਝਦਾਰ ਆਹੋ ਸਮਝਦਾਰ ਨਿਕਲ ਆਏ। ਸਮਝਦਾਰੀ ਦੀ ਗਵਾਹੀ ਹਮੇ ਮਿਲਣ ਦੀ ਆ। ਚਲੋ ਭਾਈ ਆਪਣਾ ਨਾ ਹਿਸਾਬ ਲਾ, ਜਿਸ ਬੰਦੇ ਦਾ ਮਤਲਬ ਲੱਖ ਰੁਪਈਆ ਮਹੀਨੇ ਦੀ ਉਹ ਬਣਦੀ, ਇਹ ਸਾਲ ਦੀ ਉਹ ਬਣਦੀ ਹੈ ਨਾ, ਉਹਦੇ ਪੈਸਿਆਂ ਦਾ ਅੰਦਾਜ਼ਾ ਲਾ, ਉਹਦੀ ਟ੍ਰਾਂਜੈਕਸ਼ਨ ਕੀ ਹਕੀਕਤ ਗੱਲ ਆ, ਲੱਖ ਰੁਪਈਆ ਬੜਾ ਵੱਡਾ ਟੈਕਸ ਹੈ। ਉਹ ਭਰਾਵਾ ਕੋਲੋਂ ਕਿਹਾ ਮੈਨੂੰ ਸਲਮਾਨ ਨੇ ਕਿਹਾ ਸੀ ਯਾਰ ਆ ਲਿੰਕ ਰੱਖੀ ਵਿੱਚ ਯਾਰ, ਉਹ ਬੋਲਦਾ ਕਿਉਂ ਨਹੀਂ ਗੱਲ ਉਹ ਮੇਰੇ ਤਕਦੀਰ ਹੋਈ ਸੀ, ਪਹਿਲੇ ਵੈਸੇ ਗੱਲਾਂ ਕਰਨ ਸੀਗੇ ਯਾਰ, ਓਏ ਮਾਫੀ ਦੇ ਵਿੱਚ ਵੈਸੇ ਆ ਲੋ ਨਵੀਂ ਕਹਾਣੀ ਸ਼ੁਰੂ ਕਰ, ਨਵੀਂ ਕਹਾਣੀ। ਉਹ ਇੱਥੇ ਕਿਤੇ ਮੁੱਦਾ ਨਾ ਪਾਓ ਦਾ ਵਾਸਤਾ ਉਸਤਾਦ ਜੀ ਉਹਨੇ ਕਿਹਾ ਸੀ ਤੇ ਗੱਲਾਂ ਕਰ, ਤੇਰਾ ਚਿਹਰਾ ਸਾਹਮਣੇ ਆ ਗਿਆ ਵਾ। ਉਹ ਚਲੋ ਖੱਚੋ ਚਿਹਰਾ ਸਾਹਮਣੇ ਆ ਗਿਆ ਤੇਰਾ। ਉਹ ਲਾਨਤ ਤੇਰੇ ਤੇ ਕੈਸੇ ਤੁਸੀਂ ਮੁਨਕਰਾਂ ਨੇ ਨਕਸ਼ਾ ਕਰਾਲੇ ਕਿ ਤੂੰ ਸੱਚ ਬੋਲ। ਲਿੰਕ ਫੜ ਕੇ ਚੁੱਕਦਾ ਕਰਨ, ਤੁਸੀਂ ਮੈਨੂੰ ਗੰਦਿਆ ਕਰਨ ਦੇ 1.5 ਲੱਖ ਲੈ ਦੱਸ। ਮਿੱਠਾ ਪਰਦਾ ਉੱਠ ਗਿਆ। ਸਾਜੀ ਗੱਲ ਇਹਨੇ ਸ਼ੁਰੂ ਕੀਤੀ ਸੀ ਕਿ ਇਦਾਂ ਮੈਨੂੰ ਮੈਸੇਜ ਆਇਆ ਵਾ ਕਿ ਯਾਰ ਤੂੰ ਆਪਣੇ ਪੈਸੇ ਕੱਢ ਲੈ, ਉਹ ਚੋਰਾਂ ਵਾਲੀ ਗੱਲ ਨਹੀਂ ਤੁਸੀਂ ਕੀਤੀ, ਉਹ ਹੀ ਮੈਂ ਇਹਨੂੰ ਕਿਹਾ, ਉੱਥੋਂ ਗੱਲ ਤੁਰੀ, ਮੈਂ ਫਾਈਲਰ ਆ, ਮੈਂ ਇਹ ਬਲਕਿ ਤੇ ਤੁਹਾਨੂੰ 40,000 ਆ ਦੇਖੀ ਸਾਨੂੰ ਕਹਿੰਦੇ ਆ ਸੀ, ਬਲਕਿ ਸਾਨੂੰ ਕਹਿੰਦੇ ਸੀ ਕਾਲੂ ਸਾਹਿਬ ਜਿੰਨੇ ਪੈਸੇ ਨਹੀਂ ਗਿਆ ਤੇ ਪੈਸੇ ਕੱਢ ਲਓ। ਸਖਤ ਬੁੱਗਾ ਇਸ ਬੰਦੇ ਦਾ ਯਾਰ ਯਾਰ। ਇੱਕ ਸਖਤ ਬੁੱਗੇ ਵਾਲੀ ਗੱਲ ਹੀ ਕੋਈ, ਇਹਨੇ ਸਾਨੂੰ ਆਪਾਂ ਨੂੰ ਨਹੀਂ ਕਿੱਥੇ ਬੈਠਿਆ ਗਿਆ, ਨਹੀਂ ਕਿ ਪੈਸੇ ਕੱਢ ਲਓ ਜਿੰਨੇ ਕਾਲੂ ਸਾਹਿਬ ਤੇ ਹੀ ਨਹੀਂ
30 ਜੂਨ ਤੱਕ ਕੰਮ ਕੀ ਗਏ ਤੈਨੂੰ ਵੀ ਕਹਿੰਦੇ ਆ ਕੱਢ। ਹਾਂਜੀ ਲੈ ਉਹ ਮੈਂ ਤੇ ਇੱਥੇ ਲੰਮੇ ਪਹਿਲਾਂ ਟਿਕਟੌਕ ਦੇਖੀ ਹੈ ਤੇ ਮੈਂ ਗੱਲ ਸ਼ੇਅਰ ਕੀਤੀ ਉਹ ਕਹਿੰਦੇ ਯਾਰ ਟੀਟਾ ਲਿੰਕ ਰੱਖੀਏ ਤੇ ਲਿੰਕ ਰੱਖਾਂਗੇ ਸਾਰੇ ਹੁਣ ਸਾਰੇ ਮੁਕਰਨ ਰਹੇ ਉਹ ਤੋਂ ਕਾਕੋ ਆਵੇ ਹੱਸਣ ਦੇ ਕਰਨ ਦੇ ਸਾਰੇ ਨਾ ਉਹ ਯਾਰ ਦਾਨਿਸ਼ ਯਾਰ ਦਾਨਿਸ਼ ਅੱਛਾ ਚਲੋ ਜੀ, ਹੁਣ ਤੁਸੀਂ ਕੀ ਕਹਿੰਦੇ, ਹੁਣ ਤੁਸੀਂ ਕੀ ਸੱਤਾ ਹੀ ਖੈਰ ਅੱਲਾਹ ਦਾ ਬੜਾ ਹਕੀਕਤ ਕੀ ਕਰੋ ਆ? ਸ਼ੁਕਰ ਹੁੰਦਾ ਕੁਝ ਵੀ ਨਹੀਂ ਹੈ ਐਸਾ ਕੋਈ ਰੌਲਾ ਨਹੀਂ ਹੈ ਹਾਂ ਨਹੀਂ 40 ਵੀ ਨਹੀਂ ਹੈ। ਨਹੀਂ ਕੁਝ ਵੀ ਨਹੀਂ ਹਰ ਸ਼ੈ ਅੱਲਾਹ ਕਰ ਅੱਗੇ ਕੋ ਲਿੰਕ ਤੋਰ ਅੱਗੇ ਤੋਂ ਵਕੀਲ- ਨਹੀਂ ਕਾਕੋ ਬਗੈਰ ਤੋਂ ਲਿਖ ਤੇ ਕਿਆ ਤੇ ਲਿਖ ਅੱਛਾ ਯਾਰ ਬਹੁਤ ਸਖਤ ਇਨਸਾਨ ਹੈ ਤੈਨੂੰ ਫੋਨ ਨਹੀਂ ਆਇਆ ਵਕੀਲ ਨੂੰ? ਨਹੀਂ ਓਏ ਹੋਰ ਦੱਸੋ ਯਾਰ ਇੱਕ ਮਿੰਟ ਉਹ ਇਹ ਕੀ ਓਏ ਮੈਂ ਕਿਹਾ ਸਹੀ ਕਹਿ ਰਹੇ ਭਾਈ ਮੈਂ ਬੜੇ ਤੂੰ ਕੋ ਭੌਂਕੇ ਨੂੰ ਛੇੜ ਲਿਆ ਯਾਰ। ਵੀ ਤੁਸੀਂ ਤਾਂ ਮੇਰੇ ਹੁਣੇ ਸਾਸੇ ਮੈਨੂੰ ਫੜਾਉਣ ਲੱਗੇ ਸੀਗੇ ਯਾਰ ਮੈਂ ਤਾਂ ਹੈਲਪ ਵਾਸਤੇ ਲਿੰਕ ਸੁੱਟਿਆ ਉਹ ਭਾਈ ਨੇ ਮੈਨੂੰ ਕਿਹਾ ਵਿੱਚ ਕਰੀ ਛੋਦੇ ਹੁਣਾ ਪੈਸਾ ਇਹ ਭਾਈ ਆ ਵੇਖੋ ਹਾਂ ਮਿੱਠੇ ਸੀ ਕਰਾਂ ਵੇ ਤੂੰ ਕਹੀ ਇਹ ਗੱਲ ਇਹ ਮਿੱਠੇ ਮੇਰੀ ਗੱਲ ਸੁਣ ਲੈ ਸਖਤ ਨਹੀਂ ਇਹਨੇ ਨਹੀਂ ਗੱਲ ਕਹੀ ਤੂੰ ਨਹੀਂ ਗੱਲ ਇੱਥੇ ਬੈਠਾ ਕੀਤੀ ਦਾਨਸ਼ਵਰ ਗੱਲ ਲਗਾਇਆ ਨੇ ਕਿ ਸਾਰਿਆਂ ਨੂੰ ਆਪਾਂ ਕਹਾਣੀ ਪੈਸੇ ਕਢਾ ਲਓ ਪੈਸੇ ਕਢਾ ਲਓ 30 ਜੂਨ ਤੋਂ ਪਹਿਲੇ ਉਹ ਯਾਰ ਇੱਥੇ ਲੰਮੇ ਪਿਆ ਮੈਂ ਟਿਕਟੌਕ ਦੇਖੀ ਟਿਕਟੌਕ ਦੇ ਉੱਪਰ ਆ ਗਿਆ ਯਾਰ ਤੁਸੀਂ 30 ਜੂਨ ਦੀ ਹਮਾਕਤ ਮੈਂ ਕਹਿੰਦਾ ਅਨਾਉਂਸ ਕਰਤਾ ਯਾਰ ਸਾਰੇ ਪੈਸੇ ਕਢਾ ਲਓ ਮੈਂ ਤੇਰੇ ਦਾ ਮੁਨਕਰ ਔਰ ਸਖਤ ਦਿਲ ਆਦਮੀ ਉਹ ਮੁੰਡਾ ਨਹੀਂ ਗੱਲ ਕੀਤੀ ਸਾਰੇ ਬੰਦੇ ਕਹਿੰਦੇ ਇਹਨੇ ਸਾਜ ਇੱਥੇ ਪਿਆ ਕਿਹਾ ਮੈਨੇ ਕਿਹਾ ਯਾਰ ਪੈਸੇ ਜਿੰਨੇ ਵੀ ਕਾਲੂ ਸਾਹਿਬ ਪੈਸੇ ਕਢਾ ਲਓ ਜਿੰਨੇ ਵੀ ਪੈਸੇ ਕੋਲ ਹੈਗੇ ਆ ਦਾਨੇ ਸਾਹਿਬ ਇਹਨੇ ਇੱਥੇ ਬੈਠਾ ਗੱਲ ਕੀਤੀ ਏ ਭਾਈ ਸਲਮਾਨ ਨੇ ਕਿਹਾ ਯਾਰ ਝੂਠ ਬੋਲ ਕੇ ਕੀ ਹੋ ਜਾਏਗਾ ਮਸਲਾ ਡਬਲ ਸਟੋਰੀ ਹੋਣਾ ਬਣਾ ਝੂਠ ਬੋਲਣਾ ਵੀ ਬੜਾ ਯਾਰ ਲਾਂਤੀ ਇਨਸਾਨ ਹੈ ਖੁਦਾ ਦੀ ਕਸਮ ਯਾਰ ਦੇਖ ਲੈ ਸਭ ਇਹ ਹੂ ਬਹੂ ਕੋਲ ਬੈਠੇ ਝੂਠ ਬੋਲੀ ਜਾਂਦੇ ਓਏ ਯਾਰ ਤੇਰਾ ਨਮਾਜ਼ੀ ਪ੍ਰੇਜੀ ਬੰਦਾ ਨਮਾਜ਼ੀ ਪ੍ਰੇਜੀ ਟੀ ਟਾਈਮ ਸ਼ੁਰੂ ਕਰਾ ਕੇ ਚੁੱਪ ਕਰ ਕੋਈਓ ਮੋਈਓ ਵੇਖ ਉਹ ਵੇਖੋ ਗਿਆ ਤੇਰਾ ਬਣਦਾ ਨਹੀਂ ਸੀ ਯਾਰ ਮਿੱਠੇ ਜੇ ਤੈਨੂੰ ਮੈਚਸ ਆ ਗਿਆ ਵਾ ਤੂੰ ਟਿਕਟੋਕ ਤੇ ਵੇਖ ਰਿਹਾ ਕੋਈ ਮੈਸੇਜ ਮੂਸੇ ਨਹੀਂ ਆਇਆ ਜੀ ਮੈਨੂੰ ਕੋਈ ਮੇਰਾ ਐਫਆਰ ਨਾਲ ਚੱਕਰ ਨਹੀਂ ਅੱਲਾ ਉਹਨਾਂ ਦਾ ਭਲਾ ਕਰੇ ਸਾਡਾ ਨਾ ਉਹ ਸਾਡੇ ਕਦੀ ਆਏ ਨਾ ਅਸੀਂ ਡਰ ਗਏ ਨਾ ਸਾਡੇ ਨਾਲ ਕਦੀ ਉਹਨਾਂ ਰੌਲਾ ਬਣਿਆ ਅਸੀਂ ਆਪਣੇ ਲਈ ਮਰ ਗਏ ਉਹ ਸਾਡੇ ਲਈ ਮਰ ਗਏ ਆਪਾਂ ਖੈਰ ਓਕੇ ਤੂੰ ਫਾਈਲਰ ਨਹੀਂਗਾ? ਮੈਂ ਫੈਲਰ 2500 3000 ਰੁਪਏ ਸਾਲ ਬਾਅਦ ਲੈਂਦਾ ਉਹ ਜਰਾ ਅੱਲਾ ਦਾ ਭਲਾ ਕਰੇ ਵਕੀਲ ਦਾ ਉਹ ਖਪਤ ਵੀ ਬਹੁਤ ਕਰਦਾ ਵਾ ਬਸ ਬਾ ਆ ਪ੍ਰੋਗਰਾਮ ਜਿਹਦਾ ਵੇਖ ਲੇਗਾ ਹੁਣ ਨਹੀਂ ਲੇਗਾ, ਹੁਣ ਜ਼ਿਆਦਾ ਲੇਗਾ। ਓਏ ਤੈਨੂੰ ਤੂੰ ਜਾਹਲ ਆ, ਤੈਨੂੰ ਨਹੀਂ ਪਤਾ ਵੀ ਕਿਹੜਾ ਨਾਜ਼ੁਕ ਟੌਪਿਕ ਤੈਨੂੰ ਕੋਈ ਵੀ ਕਵੇ ਤੂੰ ਛੇੜ ਲੇਗਾ ਇੱਥੇ ਆ ਕੇ? ਵਾਕਈ ਸਾਜੀ ਤੈਨੂੰ ਨਹੀਂ ਪਤਾ? ਯਾਰ ਫਿਰ ਤੁਸੀਂ ਆਪਣੇ ਹੁਣ ਤੈਨੂੰ ਕੋਈ ਵੀ ਕਵੇ ਬੈਠੇ ਤੂੰ ਉੱਥੇ ਬਹਿ ਕੇ ਆਠ ਛੇੜਨੀ ਤੂੰ ਛੇੜ ਲੇਗਾ? ਇਹਨਾਂ ਨੇ ਤਿੰਨਾਂ ਨੇ ਕਿਹਾ ਵਾ ਤੇ ਤੂੰ ਮੰਨ ਲੇਗਾ ਉਹਨਾਂ ਦੀ? ਨਹੀਂ ਮੈਂ ਤਾਂ ਨਹੀਂ ਕਿਹਾ ਮੈਂ ਤਾਂ ਜਦੋਂ ਆਇਆ ਨਾ ਉਸਤਾਦ ਜੀ ਇੱਥੇ ਬੈਠਾ ਉਹ ਇਹ ਗੱਲਾਂ ਕਰ ਰਿਹਾ ਸੀ ਨਹੀਂ ਦਾਨਿਸ਼ ਭਾਈ ਮੈਨੂੰ ਹਾਂ ਤੁਸੀਂ ਇੱਥੇ ਦੱਸਿਆ ਕਿ ਮੇਰਾ ਖਿਆਲ ਮੈਂ ਮੈਂ ਇੱਥੇ ਲੰਮਾ ਪਿਆ ਸੀ ਹਾਂ ਮੇਰੇ ਨਾਲ 1% ਨਹੀਂ ਸਾਜੀ ਮੇਰੇ ਸਾਹਮਣੇ ਵੀ ਨਹੀਂ ਹੋਈ ਇਹ ਗੱਲ ਜਾਂ ਮੇਰੇ ਨਾਲ ਤੇ ਦੂਰ ਦੀ ਗੱਲ ਹੈ ਮੇਰੇ ਸਾਹਮਣੇ ਤੱਕ ਨਹੀਂ ਆਇਆ ਗੱਲ ਤਾਂ ਇੱਕ ਸੈਕਿੰਡ ਮੇਰਾ ਪੌਜ਼ ਲੈਣਾ ਬਾਕੀ ਗੱਲਾਂ ਦਾਨਿਸ਼ ਕਾਲੂ ਮੰਨਣਾ ਜਾਂ ਨਾ ਮੰਨਣਾ ਜਦੋਂ ਮੈਂ ਗੱਲਾਂ ਕੀਤੀਆਂ ਕਿੱਥੇ ਬੈਠਾ ਸੀ ਕੌਣ ਹੋਣੀ ਇੱਥੇ ਬੈਠਾ ਸੀ ਕੀ ਹੈ ਤੂੰ ਦੱਸ ਦੇ ਹਾਂ ਦੱਸ ਇੱਥੇ ਬੈਠਾ ਸੀ ਯਾਰ ਅੱਲਾ ਯਾਰ ਝੂਠ ਨਾ ਬੋਲ, ਇਹ ਝੂਠ ਯਾਰ ਨਾ ਇਦਾਂ ਝੂਠ ਬੋਲਦੇ ਯਾਰ ਇਹ ਬੰਦੇ ਇਹ ਕਿੱਥੇ ਬੈਠਾ ਸੀ ਇੱਥੇ ਸੀਗਾ ਕਿਹਦਾ ਯਕੀਨ ਕਰੋਗੇ ਉਹਦਾ ਧਿਆਨ ਨਹੀਂ ਹੋਊਗਾ ਨਾ। ਉਹ ਇਹਦੇ ਵਿੱਚ ਲੁਕ ਪੇ ਦਿੱਤੇ ਆ ਹੱਸਣ ਨਹੀਂ ਸੀ ਰਿਹਾ ਇਹਨੇ ਕਿਹਾ ਬਾਨੇ ਕਿ ਗੱਲਾਂ ਇਹਨੇ ਬਿਲਕੁਲ ਕਿਹਾ ਸੰਦਿਆ ਸੀ ਇਹਨੇ ਕਿਹਾ ਮਿੱਠੇ ਜਾਣਦੇ ਤੈਨੂੰ ਦੋਵੇਂ ਰਲ ਗਈ। ਸਾਜੀ ਉਹਨੇ ਪਹਿਲੀ ਇੱਟ ਕੁੱਤੇ ਦਾ ਵੈਰ ਸੀ। ਨਹੀਂ ਦਾਨਿਸ਼ ਇੱਥੇ ਨਹੀਂ ਸੀ ਬੈਠਾ ਮੈਂ ਨਹੀਂ ਗੌਰ ਕੀਤਾ ਯਾਰ ਮੈਂ ਆ ਬਾਅਦ ਚੋਂ ਆਇਆ ਨਾ ਮੈਨੂੰ ਪੂਰੀ ਗੱਲ ਦਾ ਨਹੀਂ ਪਤਾ ਐਵੇਂ ਜਦੋਂ ਤੁਸੀਂ ਬਾਅਦ ਚੋਂ ਆਏ ਹੋ ਲੇਕਿਨ- ਇੱਥੇ ਬੈਠੇ ਸੀ ਭਾਈ ਜਾਨ ਸਰ ਜਦੋਂ ਇਹਨੇ ਕਿਹਾ ਮਿੱਠੇ ਤੈਨੂੰ ਇਸ ਕੰਮ ਨਾਲ ਕੀ ਟਿਕਟੋਕ ਤੇ ਜੋ ਮਰਜ਼ੀ ਝੂਠ ਹੁੰਦਾ ਰਹਿੰਦਾ ਤੂੰ ਕਿਉਂ ਮੰਨਦੇ ਇੰਨੀਆਂ ਗੱਲਾਂ ਤੂੰ ਨਹੀਂ ਗੱਲ ਕੀਤੀ ਆ ਲੱਗੀ ਕਸਮ ਹੋਰ ਯਾਰ ਤੂੰ ਕਾਲੂ ਉਸਤਾਦ ਜੀ ਨੂੰ ਪਿਓ ਬਜਾ ਮੰਨ ਕੇ ਕਹਿ ਦੇ ਕਿ ਮੈਂ ਗੱਲ ਕੀਤੀ ਉਹ ਯਾਰ ਤੂੰ ਇੱਥੇ ਬੈਠਾ ਨਹੀਂ ਗਿਆ ਤੂੰ ਇੱਥੇ ਇਹਨੂੰ ਨਹੀਂ ਗਿਆ ਇਹਨੂੰ ਨਹੀਂ ਜਦੋਂ ਇਹਨੇ ਕਿਹਾ ਮੈਂ ਟਰੈਕ ਤੋਰੂੰਗਾ ਜਾਂ ਜੋ ਵੀ ਕਰੂੰਗਾ ਭਾਈ ਸਲਮਾਨ ਨੇ ਕਿਹਾ, ਨਹੀਂ ਗੱਲ ਕੀਤੀ ਉਹ ਅੱਗੇ ਤੂੰ ਟਰੈਕ ਤੇ ਵੀ ਨਹੀਂ ਸੀ ਮੰਨਣ ਦਿਆ ਹੁਣ ਟਰੈਕ ਵੀ ਕਿਹਾ ਉਹ ਨਹੀਂ ਉਹ ਜਦੋਂ ਯਾਰ ਭਾਈ ਸਲਮਾਨ ਨੇ ਕਿਹਾ ਕਿ ਯਾਰ ਅਗਲੇ ਸੋਚ ਰੱਖਾਂਗੇ ਗੱਲ ਭਾਈ ਅੱਛਾ ਠੀਕ ਆ ਭਾਈ ਠੀਕ ਆ, ਕੀ ਕਰਨਾ ਹੁਣ? ਮਿੱਠਾ ਜੀ ਤੁਸੀਂ ਫਸਾਤਾ ਹੁਣ ਜਵਾਬ ਦਿਓ ਇੰਜ ਬਹਿ ਗਏ ਤੁਸੀਂ ਦੇਖੋ ਸੱਚ ਬੋਲ ਕੇ ਕੋਈ ਰਾਜ ਨਹੀਂ ਇਹ ਅਸੀਂ ਵੀ ਸੱਚ ਦਾ ਜਿਹੜਾ ਬੁਲੰਦਾ ਚੱਕਿਆ ਹੋਇਆ ਪੂਰੀ ਸੱਚ ਦੀ ਗੱਲ ਕਰੀਦੀ ਹੈ ਕਿ ਯਾਰ ਆ ਸੱਚਾ ਕੰਮ ਬਾਤ ਅਸੀਂ ਕਦੇ ਬੁਕਰੇ ਨਹੀਂ ਹੈਗੇ ਆ ਤੁਹਾਡੇ ਰਫੜ ਤੋਂ ਬਾਅਦ ਫਿਰ ਛੱਡੀਏ ਸਮਝਦਾਰੀ ਸਾਜੀ ਛੋਟੀ ਯਾਰ ਛੱਡ ਯਾਰ ਕੋਈ ਛੱਡ। ਮਾਹੌਲ ਬਣਾ ਬਾਰਿਸ਼ ਵਾਲੀ ਗੱਲ ਦੱਸਣਾ ਰਾਤ ਜਦੋਂ ਹੋਈ ਹੈ ਕਸਮ ਹੈ ਮੇਰੇ ਦਿਮਾਗ 'ਚ ਵੀ ਇਹੀ ਸੀ ਉਸਤਾਦ ਜੀ ਕਹਿੰਦੇ ਬਾਹਰ ਤੇ ਬੱਦਲ ਹੋਇਆ ਮੈਂ ਕਿਹਾ ਹਾਂਜੀ ਹੋਇਆ ਉੱਤੇ ਦੇ ਕੇ ਕਹਿੰਦੇ 15-20 ਮਿੰਟ ਬਾਅਦ ਬਾਰਿਸ਼ ਪਈ ਨਹੀਂ ਤੇ ਪੂਰਾ ਸ਼ਹਿਰ ਭੇਜਣਾ ਯਾਰ 15 ਮਿੰਟ ਬਾਅਦ ਬਾਰਿਸ਼ ਪਈ ਤੇ ਪੂਰਾ ਸ਼ਹਿਰ ਹੀ ਭਿੱਜ ਗਿਆ ਇਦਾਂ ਦਾ ਸਮਝ ਇਹ ਤੇ ਜੈਨੂਇਨ ਵੱਡੀ ਗੱਲ ਹੋ ਗਈ ਨਾ। ਪਿਛਲੀ ਗੱਲਾਂ ਹੋਰ ਤਰ੍ਹਾਂ ਦੀਆਂ ਸੀ ਬੇਟਾ। ਹੁਣ ਕੀ ਕਰਨਾ ਫੇ ਫੈਲਦਾ ਕਰਨਾ ਕਰਾਉਣਾ ਕੱਖ ਵੀ ਨਹੀਂ ਭਰਾਵਾ ਅੱਗੇ ਤਾਂ ਮੈਂ ਤੁਹਾਡੇ ਮਗਰ ਹੀ ਲੱਗਣਾ ਓ ਯਾਰ ਅੱਛਾ ਇਹਦੇ ਚ ਯਾਰ ਤੁਸੀਂ ਇਹ ਦੇਖਿਆ ਕਰੋ ਕਿ ਉਹ 50-60 ਹਜ਼ਾਰ ਬੰਦਾ ਸਾਨੂੰ ਵੇਖ ਰਿਹਾ, ਇਹਨਾਂ ਤੁਹਾਡੀਆਂ ਗੱਲਾਂ ਦਾ ਉਹਨਾਂ ਨਾਲ ਕੋਈ ਲਿੰਕ ਨਹੀਂ ਆਈ। ਆਹ ਕੋਈ ਨਹੀਂ ਸਹੀ ਗੱਲ ਆਹੋ ਮੈਂ ਉਹੀ ਤਾਂ ਕਹਿੰਦਾ ਮਰ ਜਾ ਰਾਮ ਨਾਲ ਇਦਾਂ ਦੀਆਂ ਗੱਲਾਂ ਕਰ ਭਾਈ ਛੱਡ ਦੇ ਯਾਰ ਛੱਡ ਦੇ। ਹੋਰ ਸੁਣਾਓ ਤਬੀਅਤ ਅਸਲ ਕਿਦਾਂ ਠੀਕ ਸ਼ੁਕਰ ਅੱਲਾ। ਘਰ ਪਰ ਸਭ ਖੈਰ ਕਿਦਾਂ ਕੰਮ ਸ਼ਾਮ ਦੀ ਸੁਣਾਓ ਬਸ ਤੂੰ ਆਪ ਤੇਰੇ ਕੋਲ ਸਾਰਾ ਕੰਟੈਂਟ ਹੁੰਦਾ ਵਾ,
ਤੂੰ ਆਪ ਇੱਥੇ ਬਹਿ ਕੇ ਕੰਮ ਕਰ, ਤੂੰ ਮੁਹਤਾਜ ਹੈ ਕਿਸੇ ਦਾ ਵੀ ਉਹਨੇ ਮੈਨੂੰ ਆ ਕਿਹਾ ਤੇ ਉਹਨੇ ਮੈਨੂੰ ਆ ਕਿਹਾ ਤੇ ਮੈਂ ਇਸ ਤੋਂ ਕਰਨਾ? ਕਿਸੇ ਦੇ ਟਰੈਕ ਤੇ ਤੇਰੇ ਕੋ ਬੋਲਿਆ ਜਾਂਦਾ ਭਲਾ? अपने ही गिराते हैं नशे मन पे बिजली। ਜੀ ਆਹੋ ਨਜ਼ਰ ਆ ਗਿਆ ਅਲਾਕਾਰ ਕਿਤੇ ਨੈਗੇਟਿਵ ਹੈਗਾ ਇਨਸ਼ਾਅੱਲਾ। ਔਰ ਜਿਹੜੇ ਸਾਡੇ ਸ਼ੋਅ ਵੇਖਦੇ ਨੇ ਲੋਕ ਉਸਤਾਦ ਜੀ, ਬੋਰ ਤਬੀਅਤ ਕਿਸੇ ਟਾਈਮ ਹੋ ਜਾਂਦੀ ਹੈ, ਇਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਭਾਈ ਮਿੱਠੇ ਨੂੰ ਇੰਨਾ ਘੱਟ ਸੁਣਦਾ, ਇਹਨੇ ਸਾਰੇ ਘਰਦਿਆਂ ਨੂੰ ਉਹ ਚੀਕਾਂ ਮਾਰਨ ਵਾਲੇ ਬੋਲ ਪਵਾਏ। ਇਹ ਜਦੋਂ ਕੋਈ ਆਉਂਦਾ ਇਹਨੂੰ ਪਤਾ ਲੱਗਦਾ। ਅੱਛਾ, ਹਾਂ, ਉਹ ਝੀਚੂ ਵੀ ਯਾਨੀ ਇਹਨੂੰ ਘੱਟ ਸੁਣਦਾ ਸੀ ਤੇ ਇਹਨੇ ਸਾਰਿਆਂ ਨੂੰ ਕਿਹਾ ਵੀ ਜੁੱਤੀ ਉਹ ਪਾਓ ਤਾਂ ਕਿ ਉਹਨੂੰ ਪਤਾ ਲੱਗ ਜੇ ਕੌਣ ਆਇਆ। ਮੇਰੀ ਅੰਮੀ ਨੇ ਘੁੱਟਣਾ ਘੁੰਗਰੂ ਬੰਨੇ ਜੋ ਥੱਪੜ ਮਾਰਦੀ ਉਹਨੂੰ ਪਤਾ ਨਹੀਂ ਕੋਈ ਥੱਪੜ ਆਉਂਦਾ ਜੀ। ਹਾਂ ਮੇਰਾ ਵੀ ਮਾਸ ਸੁਣਨੀ ਸੀਗਾ ਜਿਹੜਾ ਤੈਨੂੰ ਘੁੰਗਰੂ ਇਹ ਜੇ ਕਿੱਡੀ ਬਗੈਰਤੀ ਵਾਲੀ ਗੱਲ ਕੀਤੀ। ਮੇਰੀ ਅੰਮੀ ਨੇ ਕਹਿੰਦਾ ਘੁੰਗਰੂ ਬੰਨੇ, ਹੱਥ ਨਾਲ ਘੁੱਟਣਾ। ਇਹਦੇ ਕੀ ਵਾ ਸਾਜੀ ਗੱਲ ਗੋਟ ਨਹੀਂ ਕਹਿ ਰਹੇ ਆ, ਗੋਟਣਾ ਹੀ ਕਹਿ ਰਹੇ ਆ। ਯਾਰ ਮਿੱਠੇ ਕੀ ਹੋਇਆ ਤੈਨੂੰ ਯਾਰ? ਸੋੜ ਗਿਰੀਆਂ ਵਧਾਓ। ਮੈਂ ਗੱਲ ਹੋਰ ਕੀਤੀ ਹੈ, ਮੈਂ ਕਿਹਾ ਅੰਮੀ ਨੇ ਉਹ ਗਿਰੀਆਂ ਤੇ ਮਿੰਟ ਕੁ ਬਾਅਦ ਕਿਉਂ ਆ ਜਾਣਾ ਤੂੰ? ਤੈਨੂੰ ਜਦੋਂ ਕੋਈ ਗੱਲ ਨਹੀਂ ਲੱਭਦੀ ਤੂੰ ਗਿਰੀਆਂ ਤੇ ਆ ਜਾਣਾ। ਮੈਂ ਕਿਹਾ ਅੰਮੀ ਨੇ ਘੁੱਟਣਾ ਘੁੰਗਰੂ ਬੰਨੇ ਸੀਗੇ ਕਿ ਜਦੋਂ ਅੰਮੀ ਜੀ ਮੇਰੇ ਥੱਪੜ ਮਾਰਨ ਲੱਗਦੇ ਸੀ ਇੰਜ ਕਰਕੇ ਥੱਪੜ ਆਉਂਦਾ ਸੀ। ਘੁੰਗਰੂਆਂ ਦਾ ਘੁੰਗਰੂ ਤੇ ਅੰਮੀ ਦੋ ਅਲੱਗ ਚੀਜ਼ਾਂ, ਇਹਨਾਂ ਨੂੰ ਮਿਕਸ ਨਹੀਂ ਕਰੀਦਾ। ਕੱਲ ਅੱਜ ਪਤਾ ਕਰ ਕੀ? ਜੁਗਤ ਕਰ ਲਿਆ ਤੂੰ ਵੀ ਬਿਸਤੋ ਜਵੇਂ। ਨਹੀਂ ਯਾਰ ਨਾਜ਼ਰੀਨ, ਮੈਂ ਥੋੜਾ ਜਿਹਾ ਬਿਮਾਰ ਆ, ਇਸ ਤੋਂ ਮਤਲਬ ਮਾਜ਼ਰਤ, ਤੁਹਾਡੀ ਮਿਹਰਬਾਨੀ। ਕੋਈ ਕੈਮਰਾ ਮੈਨ ਨਾ ਮੇਰੇ ਤੇ ਨਾ ਬਹੁਤਾ ਕੈਮਰਾ ਫੋਕਸ ਕਰੀ। ਲੱਕਨ ਤੇ ਤੁਸੀਂ ਫੁੱਲ ਚੌਕਸ ਦੇ ਛਾਏ ਪਏ ਹੋ ਤੇ ਕਹਿੰਦੇ ਮੈਂ ਢਿੱਲਾ ਇਹ ਮੱਠਾ। ਅੱਜ ਵੈਸੇ ਹੋਇਆ ਕੀ ਸੀ ਉਸਤਾਦ ਜੀ? ਕਿਦੋਂ? ਅੱਧਾ ਘੰਟਾ ਪਹਿਲੇ ਉਸਤਾਦ ਜੀ ਸਮਝਦਾਰ ਨੇ, ਜੈਨੂਨ। ਮੈਂ ਇੱਕ ਦਿਨ ਕਮਰੇ 'ਚ ਬੈਠਾ, ਕਹਿੰਦੇ ਤੈਨੂੰ ਸ਼ੈਂਪੂ ਲੈ ਕੇ ਆ। ਜੈਨੂਨ ਗੱਲ ਆ। ਮੈਂ ਸ਼ੈਂਪੂ ਲੈ ਕੇ ਆਇਆ ਤੇ ਕਹਿੰਦੇ ਯਾਰ ਮੇਰੇ ਨਾ ਹੱਥ ਤੇ ਬਲੇਡ ਲੱਗਾ ਵਾ, ਦੇਖੀ ਤੂੰ ਮੇਰੇ ਸਿਰ 'ਚ ਪਾਏਗਾ ਤੇ ਤੂੰ ਮੇਰਾ ਸਿਰ ਧੋਣਾ। ਮੈਂ ਭਾਈ ਬਣਾ ਕੇ ਝੱਗ ਤੇ ਸਿਰ ਧੋਤਾ। ਕਹਿੰਦੇ ਜਾ ਛੱਡਿਆ ਪਾ। ਹਾਂ ਬਿੱਤੇ ਕੀ ਕਰ ਰਹਾ? ਹਾਂਜੀ ਐਪਰੀਸ਼ੀਏਟ ਕਰੀਏ ਕਿ ਰਹਿਣ ਦੀ? ਮਾਲਕਾਂ ਦੇ ਰੈਕਟਰ ਲਗਾ ਵੀ ਐਪਰੀਸ਼ੀਏਟ ਵਾਲੀ ਗੱਲ ਨਹੀਂ ਹੈਗੀ ਇਹ। ਮੇਰੀ ਐ ਨਾ ਹੋਵੇ ਟੀ ਟੈਪ ਬੰਦ ਹੋਵੇ, ਸਾਡੇ ਚੋਂ ਇੱਕ ਤਾਂ ਯੂ ਆਰ ਅੰਡਰ ਅਰੈਸਟ। ਕੀ ਗੱਲ ਦੱਸੀ ਇਹਨੇ? ਕੀ ਆ ਹਾਂ ਜੀ ਬੜਾ ਸ਼ੌਕ ਆ ਜਾਂਦਾ ਥੱਲੇ ਤੇ। ਜਿੰਨੇ ਕੁ ਤੇਰੇ ਕੋਲ ਪੈਸੇ ਆ ਉਹਦੇ ਤੇ ਕਾਹਦਾ ਟੈਕਸ ਟੂਕਸ ਆ ਉਹਦੀ ਉਹ ਨਾਲੇ ਸਾਨੂੰ ਕਿਸ ਨੇ ਕੀ ਫੜਨਾ? ਫਨਕਾਰ ਪਤਾ ਨਹੀਂ ਕੌਣ ਫੜਦਾ। ਫਨਕਾਰ ਮਾਮੀ ਹੁੰਦਾ ਵਾ, ਫਨਕਾਰ ਹਰ ਪਾਸੇ ਜਾਂਦਾ। ਕਾਨੂੰਨ ਸਾਰਿਆਂ ਵਾਸਤੇ ਹੀ। ਸਾਡੀ ਲੇਕਿਨ ਫਨ ਦੀ ਕੋਈ ਇਹ ਨਾਲੇ ਕਦੇ ਫਨਕਾਰ ਦੀ ਕੋਈ ਸਰਹੱਦ ਨਹੀਂ ਹੁੰਦੀ। ਇਹ ਤਾਂ ਨਹੀਂ, ਕਾਨੂੰਨੀ ਮਸਲੇ ਸਰਕਾਰ ਬੰਦਾ ਮਾਰ ਦੇਵੇ ਕੋਈ, ਇਹ ਸਰਕਾਰ ਪੈਸੇ ਖਾ ਜਾਵੇ ਕਿਸੇ ਦੇ, ਤਾਂ ਜਿਹੜਾ ਪੈਸੇ ਖਾ ਜਾਵੇ ਬੰਦਾ ਸਰਕਾਰ ਇਸ਼ਾਰੇ ਤੋੜਦਾ ਫਿਰੇ ਸੜਕਾਂ ਤੇ। ਉਹ ਫਨਕਾਰ ਹੀ ਨਹੀਂ ਹੈ। ਨਹੀਂ, ਕਾਨੂੰਨ ਹੀ ਆ। ਫਨਕਾਰ ਕਿਸੇ का ना हुआ, ਇਹ ਗੱਲ ਵੀ ਹੈ ਇੱਕ। ਲੇਕਿਨ ਉਸਤਾਦ ਜੀ ਫਨਕਾਰ ਸਭ ਦਾ ਸਾਂਝਾ ਵਾ, ਲੋਕ ਪਿਆਰ ਮੁਹੱਬਤ ਜਿਹੜੇ ਜੱਜਿਸ ਬੈਠੇ ਨੇ ਨਾ ਫੈਸਲੇ ਕਰਨ ਵਾਲੇ, ਉਹ ਵੀ ਉਸੇ ਕਾਨੂੰਨ ਦੇ ਤਹਿਤ ਨੇ। ਹਾਂ ਬਿਲਕੁਲ। ਕੀ ਸਮਝ ਆ ਰਿਹਾ? ਹਾਂਜੀ ਜਿੱਥੇ ਕਾਨੂੰਨ ਲਿਖਿਆ ਨਾ ਕਿ ਇਸ਼ਾਰਾ ਤੋੜਨ ਦਾ 1000 ਰੁਪਏ ਜੁਰਮਾਨਾ, ਉੱਥੇ ਇਹ ਨਹੀਂ ਲਿਖਿਆ ਕਿ ਜੱਜ ਸਾਹਿਬ ਨੂੰ ਨਹੀਂ ਹੈਗਾ, ਵਕੀਲ ਸਾਹਿਬ ਨੂੰ ਨਹੀਂ ਹੈਗਾ, ਚੌਧਰੀ ਸਾਹਿਬ ਨੂੰ ਨਹੀਂ ਹੈਗਾ। ਉੱਥੇ ਇਹ ਨਹੀਂ ਲਿਖਿਆ। ਜਿਹੜੀ ਗੱਡੀ ਲੰਘ ਗਈ ਆ ਉਹ ਭਾਵੇਂ ਉਹਦੇ ਚ ਜਿਹੜਾ ਮਰਜ਼ੀ ਆ, ਜਿਹਨੇ ਇਸ਼ਾਰਾ ਤੋੜਤਾ ਉਹਨੂੰ ਪੈਸੇ ਪੈਣੇ ਆ। ਨਹੀਂ, ਕਾਨੂੰਨ ਤਾਂ ਸਭ ਲਈ ਬਰਾਬਰ ਹੈ, ਲੇਕਿਨ ਫਨਕਾਰ ਤਾਂ ਜਾ ਕੇ ਫਨਕਾਰ ਬਣਦਾ। ਉਹ ਗੱਲ ਹੀ ਫਿਰ ਤੁਸੀਂ ਸੁਣੀ। ਫਨਕਾਰ ਦੇ ਹਿਸਾਬ ਤਾਂ ਹੋਰ ਵਾ। ਫਨਕਾਰ ਕਤਲ ਨਹੀਂ ਕਰ ਸਕਦਾ, ਫਨਕਾਰ ਮੁੱਕਾ ਨਹੀਂ ਮਾਰ ਸਕਦਾ, ਫਨਕਾਰ ਤੇ ਅਦਬ ਵਾਲਾ ਇhtਰਾਮ ਵਾਲਾ ਜਿਹੜਾ ਕੀਤਾ ਹਸਾਸ। ਬੜਿਆ ਫਨਕਾਰਾਂ ਨੇ ਕਤਲ ਵੀ ਕੀਤੇ। ਫਿਰ ਉਹ ਫਨਕਾਰ ਨਹੀਂ ਹੈਗੇ ਫਨ ਨਾਲ ਫਨਕਾਰ ਜ਼ਿੰਦਾ। ਯਾਰ। ਇਦਾਂ ਦਾ ਉਸਤਾਦੀ ਢੀਠ ਔਰ ਪੱਥਰ ਦਿਲ ਆਦਮੀ ਔਰ ਬੇਸਾਖਤ ਆਦਮੀ ਮੈਂ ਨਹੀਂ ਵੇਖਿਆ। ਹਾਂ ਅਗਲੇ ਦੇ ਮੁੱਕਾ ਮਾਰ ਦਿਓ ਵੀ ਮੈਨੂੰ ਤੂੰ ਜਾਨ ਕੱਢ ਦਿੰਦਾ ਮਿੰਟ ਦੇ ਵਿੱਚ ਵੀ। ਉਹ ਬੰਦਾ ਮੈਨੂੰ ਕਹੇਗਾ ਹਾਂ ਇੱਥੇ ਪਿਆ ਉੱਥੋਂ ਚੱਲ ਪਾ। ਮੇਰੇ ਉੱਥੇ ਇੰਜ ਕਰਕੇ ਪੱਟ ਘੁੱਟਿਆ ਵਾ, ਮੇਰੀ ਲਾਸ਼ ਹੋ ਗਈ ਆ। ਵੇਖਦਾ ਕਿਦਾਂ ਕਹਿੰਦਾ ਉਸਤਾਦ ਜੀ, ਪੱਟ ਘੁੱਟਦਾ ਵਾ। ਮੈਂ ਪੁੱਛਿਆ ਇਹਨੂੰ, ਮੈਂ ਕਿਹਾ ਨਾ ਕਿਦਾਂ ਕੀ ਹਾਲ ਹੈ? ਤਾਂ ਪੁੱਛ ਨਹੀਂ ਸਕਦਾ ਬੰਦਾ। ਕਾਲੂ ਤਾਕਤ ਦਾ ਮੁਜ਼ਾਹਰਾ ਸਾਡੇ ਤੇ ਨਾ ਕਰ ਤੂੰ। ਅਸੀਂ ਹੈਗੇ ਮਾੜੇ ਮਾੜੇ ਆ, ਪਿੰਡੇ ਸਾਡੇ ਫੋਮ ਟੈਪ ਆ, ਨਾ ਕਰ। ਵੀ ਅਸੀਂ ਤਾਂ ਅੱਗੇ ਮਰਨ ਨੂੰ ਜਗ੍ਹਾ ਲੱਭਣ ਡਏ ਆ। ਹੁਣ ਮੇਰੇ ਬੇਟੇ ਮੈਂ ਬੈਠਾ ਦੇ ਦਿੰਦਾ, ਮੈਂ ਜਗ੍ਹਾ ਦੇ ਦੇਣਾ। ਮੈਨੂੰ ਦੱਸ। ਨਹੀਂ ਉਸਤਾਦ ਜੀ, ਸੱਚੀ ਇਹਦੇ 'ਚ ਤੁਹਾਨੂੰ ਲੱਗਦਾ ਕਿ ਇਹਦੇ 'ਚ ਕੋਈ ਕੁਆਲਿਟੀ ਫਨਕਾਰ ਵਾਲੀ ਹੈਗੀ ਆ? ਮੇਰੀ ਗੱਲ ਸੁਣ ਇੱਕ ਮਿੰਟ। ਕੋਈ ਗਜ਼ਾਈ ਮਾਮਲਾ ਤੇ ਦੇਖ ਲਓ, ਇਹਦੇ ਕੋਈ ਘਰੇਲੂ, ਕੋਈ ਫੈਮਿਲੀ, ਕੋਈ ਸਫਰ। ਔਰ ਸਫਰ ਵੀ ਇਦਾਂ ਕਰਕੇ ਨਾ ਜਾਂ ਊਤ ਜਿਹਾ ਹੁੰਦਾ ਵੀ ਤੂੰ ਵੀ ਹੁਣ ਮੈਂ ਲੰਮੇ ਪਿਆ, ਮੇਰੇ ਇੱਥੇ ਹਲਕਾ ਜ਼ਖਮ ਜਿਹਾ, ਜ਼ਖਮ ਘੁੱਟ ਕੇ ਉਹ ਲਾ ਮੈਂ ਕਰਤਾ ਜ਼ਹਿਰ ਦਾ ਵੀ ਮੇਰਾ ਮੈਂ ਬੇਹੋਸ਼ ਹੋਣ ਡਿਆ ਵਾ। ਨਹੀਂ ਉਹਦੇ ਵਿੱਚ ਹੈ ਨਹੀਂ ਸੀ, ਉਹਦੇ ਵਿੱਚ ਹੈ ਨਹੀਂ ਸੀ। ਖਾ ਕਸਮ ਵਿੱਚ ਨਹੀਂ ਸੀ ਹੈ ਮਾਲਕ ਦਾ ਸਾਰਾ ਨਿਜ਼ਾਮ। ਦੱਸ ਯਾਰ ਕੀ ਕਰਨ ਦੇ ਆ? ਅੱਛਾ ਹੁਣ ਉਸਤਾਦ ਜੀ ਸਭ ਨੂੰ ਅੱਗੇ ਤੋਂ ਤੁਹਾਨੂੰ ਨਹੀਂ ਭਾਈ ਹਾਲ ਚਾਲ ਪੁੱਛਿਆ ਕਰਾਂਗੇ। ਹੋਰ ਦੱਸ ਠੀਕ ਆ? ਕੌਣ ਕਹਿ ਰਿਹਾ ਵਾ ਕਾਲੂ? ਇਹ ਨਾ ਦੇਖ ਕੀ ਕਹਿ ਰਿਹਾ ਵਾ, ਇਹ ਦੇਖ। ਦਾਨਿਸ਼ ਭਾਈ ਮੈਂ ਨਹੀਂ ਹਾਲ ਚਾਲ ਸਿੱਖ। ਪੁੱਛਦਾ ਯਾਰ। ਮਾਸ਼ਾਅੱਲਾ ਜੀ, ਇਹ ਟਿੱਕੀਆਂ ਕੱਢ ਕੇ ਪਨੀਰੀ ਬਹੁਤੀ ਬਣ ਗਈ ਆ। ਕੀ ਯਾਰ ਇੰਨੀ ਕੁ ਟਿੱਕੀ ਨਾ ਕਿਤੇ ਕੋਕ ਹੋ ਜਾਂਦੀ ਨਾ। ਬਾਜੀ ਇਹ ਦੇਖੋ ਹੁਣ ਤੁਸੀਂ ਟਿੱਕੀ ਬੜਾ ਮਿੰਟ ਨਹਾਉਂਦੇ ਨੇ। ਹਾਂ, ਵੀ ਅਸੀਂ ਕਿੱਦਾਂ ਖਾਧੀ ਆ? 4-5 ਬਾਈਟ ਲਈਆਂ।
ਵਿਹਲਾ ਹੋ ਕੇ ਬੈਠਾ ਉਹ ਯਾਰ ਇੰਨੀ ਉਸਤਾਦ ਜੀ ਕਿੰਨੀ ਕੀ ਸੀਗੀ? ਇੰਨੀ ਕੀ ਸੀ ਯਾਰ ਟਾਫੀ ਟੈਪ। ਤੇ ਮੈਨੂੰ ਕਿਤੇ ਫੋਟੋ ਤੇ ਟਿੱਕੀ ਸੀਗੀ। ਨਾਲੇ ਤੁਸੀਂ ਮਰੀਜ਼ ਆ, ਤੁਹਾਡੇ ਚਬਾੜੇ ਦੁਖਦੇ ਆ, ਨੱਕ ਦੁਖਦਾ, ਗਲਾ ਦੁਖਦਾ, ਨਿਜ਼ਾਮ ਸਾਰਾ। ਮਜ਼ਾ ਲੈਣਾ ਵਾ। ਬਰੀਜ਼ ਹਾਂ ਤੂੰ ਮਰੀਜ਼ ਆ, ਤੂੰ ਰਾਮ ਰਾਮ ਨਾਲ ਖਾਣੀ, ਤੂੰ ਮਾੜਾ ਜਿਹਾ ਵੀ ਚੱਕ ਭਰਿਆ ਤੇਰਾ ਕੰਨ ਖਿੱਚਿਆ ਜਾਣਾ। ਸਾਹ ਤੇ ਬੰਦ ਆ ਇਹਦੇ, ਉਹੀ ਨਾ। ਆਹ ਕੰਨ ਨਹੀਂ ਚੱਲ ਰਿਹਾ ਉਸਤਾਦ ਜੀ, ਇੱਕ ਬਾਂਹ ਹੀ। ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਕਿਸੇ ਹੱਦ ਤੱਕ ਰੋਂਗ ਆ, ਕਿਸੇ ਹੱਦ ਤੱਕ ਮੈਂ ਸਹੀ ਆ। ਓਕੇ ਕਾਲੂ ਜੀ ਸੱਚੀ ਮੈਂ ਕਹਿਣ ਲੱਗਾ ਔਨੀ ਉਸਤਾਦ ਜੀ ਸਾਹਮਣੇ, ਸਾਰੇ ਸਾਹਮਣੇ, ਜਿਸ ਡਗਰ ਤੇ ਤੂੰ ਚੱਲਣ ਡਿਆ ਨਾ, ਇਸ ਡਗਰ ਤੇ ਤੂੰ ਬਹੁਤੀ ਦੇਰ ਜਿੰਦਾ ਰਹਿ ਸਕਦਾ। ਓਏ ਹੋਏ ਜਾਂ ਖਾਨਦਾਨ ਚੋਂ ਕੱਢਿਆ ਜਾਏਗਾ ਜਾਂ ਇਲਾਕੇ ਚੋਂ ਕੱਢਿਆ ਜਾਏਗਾ, ਜਾਂ ਤੈਨੂੰ ਕੋਈ ਰਾਹ ਮੁਸਾਫਰ ਫੈਰ ਮਾਰ ਦੇਗਾ। ਕਿਹੜੀ ਡਗਰ ਤੇ ਚੱਕ ਖਾਂ ਕਿਹੜੀ ਇਹ ਜਿਹੜੀ ਤੇ ਬੇਵਕੂਫਾਨਾ ਵੀ ਇਹ ਜਿਹੜੇ ਤੇਰੇ ਹੱਥ ਆ ਉੱਤਾਂ ਵਾਲੇ ਸਲਾਮ ਵੀ ਤੂੰ ਏਦਾਂ ਲੈਣਾ ਯਾਰ, ਅਗਲੇ ਨੀਲ ਪਾ ਦੇਣਾ, ਘੁੱਟ ਦੇਣਾ ਹੱਥ। ਅਗਲੇ ਪੁੱਛ ਯਾਰ ਯਾਰ ਪਤਾ ਨਹੀਂ ਉਹ ਪੰਜਾਬੀ ਇੰਜ ਹੀ ਮਿਲਦੇ ਆ ਮਿੱਠੇ ਯਾਰ, ਮੇਰੀ ਸੱਜਣ ਇੰਜ ਹੀ ਮਿਲਦੇ। ਮੈਂ ਉਹਨੂੰ ਕਹਿਤਾ ਸੀ ਨਾ ਕਿ 10 ਕਿਹੜੀ ਡਗਰ ਤੇ ਚੱਲਣਾ, ਮੈਂ ਕਹਿਤਾ ਸੀ ਤੂੰ ਨਾਲ ਕਿਉਂ ਗਿਆ? ਹਾਂ 10 ਕਿਹੜੀ ਡਗਰ ਤੇ। ਕਿਹਨੂੰ ਸਾਦੀ ਕਿਦੋਂ? ਹਾਲੇ ਤੈਨੂੰ ਨਹੀਂ ਪਤਾ, ਮੈਂ ਤਾਂ ਹੀ ਕਹਿੰਦਾ ਜ਼ਰਾ ਚੁੱਪ ਰਹਿ ਤੂੰ। ਓਕੇ ਓਕੇ ਤੂੰ ਕੋਸ਼ਿਸ਼ ਕਰਕੇ ਚੁੱਪ ਰਹਿਣਾ। ਓਕੇ ਓਕੇ। ਇਹਨੇ ਬੇਵਕੂਫ ਸਵਾਲ ਕਰਦਾ, ਉਸਤਾਦ ਜੀ ਨੂੰ ਵੀ ਗੁਜਾ ਦਿੰਦਾ ਵਾ। ਉਸਤਾਦ ਜੀ ਨੇ ਕਿਹਾ ਲੱਸੀ ਦੇ ਵਿੱਚ ਉਹ ਪਾਈਏ ਨਾ ਮਧਾਣੀ, ਹੁਣ 2 ਵਾਰੀ ਇੰਨੀ ਕਰੀ ਨਾ ਉੱਤੇ ਝੱਗ ਪਾ ਜਾਂਦੀ, ਤੇ ਅੱਗੋਂ ਅੱਛਾ ਉਸਤਾਦ ਜੀ ਵਾਕਈ ਝੱਗ ਪਾ ਜਾਂਦੀ। ਨਹੀਂ ਨਹੀਂ ਯਾਰ ਉਹਨਾਂ ਨੂੰ ਮਾਸ਼ਾਅੱਲਾ ਸਾਰਾ ਪਤਾ ਵਾ ਇਹਨਾਂ ਦੇ ਪਤਾ ਵਾ ਕਿ ਮੈਨੂੰ। ਕਿਹੜਾ ਤਾਜ ਨੂੰ ਸਾਰਾ ਪਤਾ ਵੀ ਕਿਹੜਾ ਯਾਰ ਬਨਾਵਟੀ ਲਾਫਟਰ ਦੇਣ ਡਿਆ ਵਾ, ਕਿਹੜਾ ਜਿੱਥੇ ਮੇਰਾ ਬਣਦਾ ਲਾਫਟਰ ਦੇਣ ਡਿਆ। ਤੇ ਐਵੇਂ ਯਾਰ ਉਹ ਕਹਿਣਗੇ ਨਾ ਯਾਰ ਰਾਤੀ ਕਾਸ਼ੀ ਨੇ ਗੇਟ ਬੰਦ ਕੀਤਾ, ਪੁੱਠਾ ਲਾਤਾ ਤੂੰ ਕਾਪਾ ਕਾਕਾ ਮੈਨੂੰ ਪਤਾ ਹੀ ਹੈ ਯਾਰ ਤੂੰ। ਤੇ ਫਿਰ ਬਾਰ-ਬਾਰ ਪੁੱਛੂਗਾ ਐ ਸ਼ਾਮੀ ਸਲਮਾਨ ਲਵਾਈ ਆ ਸਲਮਾਨ ਲਵਾਈ ਆ ਸਲਮਾਨ ਵੀ ਤੂੰ ਨਜਾਇਜ਼ ਸਾਨੂੰ ਨਹੀਂ ਪਤਾ, ਤੂੰ ਖਿਆਉਣ ਡਿਆ ਮਾਲਕਾਂ ਨੂੰ ਯਾਰ। ਅੱਛਾ ਉਹ ਦੱਸ ਨਾ ਕਿਹੜੀ ਗੱਲੋਂ ਤੂੰ ਕਹਿ ਰਿਹਾ ਕਿ ਤੇਰਾ ਥੋੜੇ ਦਿਨ ਹੀ ਰਹਿ ਗਏ? ਵੀ ਬੇਵਕੂਫਾਨਾ ਹਰਕਤਾਂ ਜਿਹੜੀਆਂ ਵਾ, ਤਾਕਤ ਦਾ ਮੁਜ਼ਾਹਰਾ ਤਾਕਤ ਦਾ ਮੁਜ਼ਾਹਰਾ ਹਰ ਜਗ੍ਹਾ ਕਰੀ ਜਾਣਾ। ਦੱਸ ਐ ਹੁੰਦਾ ਨਾ। ਉਸਤਾਦ ਜੀ ਦੇਖੋ ਨਾ ਕਿ ਸਲਾਮ ਲਿਆ ਤੇ ਹੱਥ ਘੁੱਟ ਕੇ ਚੀਕ ਪਵਾਤੀ ਆ, ਆ ਫੜਿਆ ਇੱਥੋਂ ਘੁੱਟਤਾ ਯਾਰ। ਹੁਣ ਮੈਂ ਵੈਰੀ ਸਿੰਪਲ, ਮੈਂ ਕਹਿੰਦਾ ਲਓ ਜੀ ਇਜਾਜ਼ਤ ਦਿਓ, ਅੱਲਾਹ ਹਾਫਿਜ਼, ਮੈਂ ਨਿਕਲਦਾ ਵਾਂ। ਮੈਂ ਉੱਠਿਆ ਵਾਂ ਤੇ ਮੈਂ ਚੱਲ ਜਾਣਾ। ਹੁਣ ਇਹ ਭਾਜੀ ਦੇਖਿਆ ਆਪਣੇ ਘਰ, ਐ ਦੇਖਿਓ ਐ ਉੱਠਣ ਲੱਗਾ, ਸਾਡੀ ਵੀ ਲਾਹ ਕਰ ਸੱਚੀ ਮੁੱਚ ਗਈ। ਉਹੀ ਵੀ ਚੀਕ ਪਵਾਉਂਦਾ ਵਾ। ਉਸਤਾਦ ਜੀ ਮੇਰੀ ਬਾਂਹ ਮਰੋੜ ਕੇ ਪਿੱਛੇ ਮੁੱਕਾ ਮਾਰ ਕੇ ਕਹੂਗਾ ਇੰਨੀ ਲੇਟ ਹੈ। ਉਹ ਪਿਆਰ ਨਾਲ ਪੁੱਛੀਦਾ। ਔਰ ਇੱਕ ਬੰਦਾ ਠੰਡੇ ਫਰਸ਼ ਤੇ ਪਿਆ ਵਾ ਨਾ, ਇਸ ਤੋਂ ਪਿਆ ਬਣਾ ਯਾਰ ਵੀ ਠੰਡੇ ਫਰਸ਼ ਤੇ ਕੋਈ ਥੋੜੀ ਬੰਦਾ ਘਰੋਂ ਕੋਈ ਕਿਆ ਸਤੇ ਆਉਂਦਾ, ਰਾਹ 'ਚ ਹੀਟ ਵਿਊ ਆ ਭਾਈ, ਸਿੱਧਾ ਸਿਰ ਨੂੰ ਪੈਣ ਡਿਆ ਸੇਕਾ, ਆ ਕੇ ਬੰਦਾ ਥੱਲੇ ਫਰਸ਼ ਤੇ ਪੈ ਜਾਂਦਾ, ਉਹ ਥੋੜਾ ਉੱਤੇ ਹੀ ਆ ਕੇ ਪੈ ਜਾਣਾ, ਘੋੜਾ ਬਣਾ ਲੈਣਾ ਉਹਨੂੰ ਯਾਰ। ਤੈਨੂੰ ਪਤਾ ਨਹੀਂ ਯਾਰ ਪਾਗਲ ਆ ਤੂੰ, ਜਾ ਕੇ ਤਾਂ ਰੈਸਲਿੰਗ 'ਚ ਭਰਤੀ ਹੋ, ਜਾ ਕੇ ਚੀਜ਼ਾਂ ਜਿਹੜੇ ਵਾਈਟ ਕਰ ਜਾ ਯਾਰ। ਤੂੰ ਰੈਸਲਿੰਗ ਵਾਲਾ ਹੀ ਆ ਉਹਨੇ ਦਾ ਸਿਸਟਮ, ਇਹਨੂੰ ਉਧਰ ਹਾਂ ਚਾਹੀਦਾ। ਨਹੀਂ ਤੁਹਾਨੂੰ ਲੱਗਦਾ ਇਹਨੂੰ ਰੈਸਲਿੰਗ 'ਚ ਜਾਣਾ ਚਾਹੀਦਾ ਜਾਂ ਕਿਤੇ ਖੁੱਲੇ ਮੈਦਾਨ 'ਚ ਛੱਡ ਦਿਓ ਵੀ ਜਾਂ ਬੋਰੀਆਂ ਢੋਲਾ ਜਾਂ ਨਗ ਨੂੰ ਢੋਲਾ ਜਾਂ ਕਿਤੇ ਟੱਕਰਾਂ ਟੁਕਰਾਂ ਮਾਰ ਕਰਦਾ ਤੇ ਆ ਜੀ ਵੇਲਾ ਗੁਲਾ ਹੋ ਕੇ। ਬਸ ਸਾਨੂੰ ਲੋਕ ਵੇਖਣ ਦੇ ਆ ਉਸਤਾਦ ਜੀ, ਮੇਰੇ ਹਿਸਾਬ ਨਾਲ ਸਾਨੂੰ ਇਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਭਾਈ ਮਿੱਠੇ ਨੂੰ ਇੰਨਾ ਘੱਟ ਸੌਂਦਾ, ਇੱਕ ਬੰਦਾ ਨੂੰ ਕਹਿੰਦਾ ਚਾਹ ਪੀਣ ਚੱਲੀਏ, ਕਹਿੰਦਾ ਨਹੀਂ ਪਹਿਲੇ ਚਾਹ ਪੀ ਕੇ ਹੈਨਾ। ਮੈਨੂੰ ਲੱਗਦਾ ਇਦਾਂ ਦੀ ਵੀ ਨਹੀਂ ਕਰਨੀ ਚਾਹੀਦੀ, ਲੋਕੀ ਸਾਨੂੰ ਵੇਖਣ ਡਏ ਯਾਰ। ਰੋਟੀ ਨਹੀਂ ਸੀ ਖਾਣੀ, ਮੈਂ ਫੇਰ ਖਾ ਲਈ। ਕੋਈ ਗੱਲ ਨਹੀਂ ਸਾਜੀ, ਖਾਓ ਪੀਓ, ਕੋਈ ਰੋਲਾ ਨਹੀਂ। ਨਹੀਂ ਰੋਟੀ ਇੱਕ ਟਾਈਮ ਖਾਓ ਬਸ। ਨਹੀਂ ਮੈਂ ਖਾਣੀ ਨਹੀਂ 15-20 ਦਿਨ। ਮੈਂ ਤੇ ਆਪ ਡਾਈਟ ਸ਼ੁਰੂ ਕਰਤੀ ਹੈ ਬਸ, ਹੈ ਡਾਈਟ ਸ਼ੁਰੂ ਕਰਤੀ, ਡਿਟੌਕਸ ਵਾਟਰ, ਫਿਰ ਉਹੀ ਆਪਾਂ। ਮਿੱਠਾ ਤੇਰੀ ਫਿਜ਼ੀਕ ਤੋਂ ਵੀ ਪਤਾ ਚੱਲਦਾ ਕਿ ਤੂੰ ਡਾਈਟ ਕਰ ਰਿਹਾ ਵਾ, ਤੇਰਾ ਲੈਵਲ ਹੀਰੋ ਪਿੰਡਾ ਫਲਾਣਾ ਵਾਟਰ ਫਲਾਣਾ ਤੇ ਹੈ ਜੀ। ਮੈਂ ਗਰੀਬ ਆ ਤੇ ਮੈਂ ਤਾਂ ਪਿੱਛੇ ਲੋਕ ਆ ਸੀ, ਗੱਲਾਂ ਤੇਰੀਆਂ ਰਲਣ ਨਹੀਂ ਦਈਆਂ, ਤੇਰੇ ਕੰਟੈਂਟ ਨਾਲ ਤੇਰਾ ਰਲਣ ਹੀ ਨਹੀਂ ਦਈ ਗੱਲਬਾਤ ਤੇਰੀ। ਆਹ ਸਾਹਮਣੇ ਦੇਖਣਾ ਬਹੁਤ। ਮੈਂ ਡਾਈਟ ਸ਼ੁਰੂ ਕਰਦੀ। ਡਾਈਟ ਹੈ ਪਿੱਛੇ ਬੰਦੇ ਦਾ ਤਲਕ ਕੋਈ ਡਾਈਟ ਨਾਲ? ਉਹ ਸਾਹਮਣੇ ਬੋਤਲ ਨਜ਼ਰ ਆਈ ਕੈਮਰੇ ਤੇ ਪਾਲੀ ਉਹ ਬੇਟਾ ਪਿੱਛੇ ਬੰਦੇ ਨੂੰ ਤੇ ਲੱਭ ਜੇ ਕੁਝ ਵੀ ਖਾਣ ਨੂੰ ਤੇ ਉਹਨੂੰ ਤਾਂ ਬਿਮਾਰੀ ਕੋਈ ਨਹੀਂ ਹੁੰਦੀ, ਉਹ ਤਾਂ ਵਿਚਾਰਾ ਟੈਨਸ਼ਨ 'ਚ ਹੁੰਦਾ। ਤੂੰ ਹਰ ਗੱਲ ਤੇਰੀ ਉਦਾਂ ਦੀ ਹੈ। ਨਹੀਂ ਦੇ ਮੇਰੀ ਅੰਦਰੋਂ ਨਾ ਕਿਹੜਾ ਪਿੱਛਿਆ ਬੰਦਾ ਡਾਈਟ ਵੀ ਕਰ ਰਿਹਾ, ਨਾਲ ਦੀ ਪਿੱਛਿਆ ਬੰਦਾ ਡਾਈਟ ਕਰ ਰਿਹਾ। ਲੈ ਨਹੀਂ ਮੈਂ ਅੰਦਰੋਂ ਬੜਾ ਆਜਜ਼ ਆ, ਤਾਂ ਕਰਕੇ ਵਾਟਰ ਦੂਜਾ ਪੀ ਰਿਹਾ ਤੂੰ, ਮਹਿੰਗਾ ਜਿਹੜਾ ਚੰਗਾ, ਜਿਹੜਾ ਮਤਲਬ ਕਿ ਖਿਲਾੜੀ ਖਲੂੜੀ ਪੀਂਦੇ। ਹਾਂ ਡਲੀ ਵਾਲਾ ਬੰਦਾ ਨਹੀਂ ਪੀਂਦਾ, ਤੂੰ ਪਿੱਛਿਆ ਹੋ ਗਿਆ ਉਹ ਪੀ ਜਾ ਰਿਹਾ। ਨਹੀਂ ਉਸਤਾਦ ਜੀ ਡਿਟੌਕਸ ਵਾਟਰ ਦੇ ਫਾਇਦੇ ਬੜੇ ਆ। ਆਹੋ ਤੁਹਾਨੂੰ ਫਾਲਸਾ ਸ਼ਰਬਤ ਪੜ ਗਈ ਆ ਲੈ ਇੱਥੇ ਮੌਜੂਦਾ ਦੌਰ। ਯਾਰ ਹੈ ਪਿੱਛੇ ਬੰਦੇ ਵਾਲਾ ਨਹੀਂ ਨਹੀਂ ਮੈਂ ਲੱਗਾ ਸੀ ਕਹਿਣਾ ਕੈਮਰੇ ਦੀ ਪਾਲੀ ਸਾਈਡ ਦੇਖੋ, ਹੌਟ ਐਂਡ ਕੂਲ। ਹਾਂਜੀ ਹਾਂਜੀ ਮੈਂ ਦੇਖ ਲਿਆ ਭਾਜੀ ਤੁਹਾਡਾ ਨਿਜ਼ਾਮ ਸਾਰਾ। ਉਹ ਸਾਰੀ ਭਰੀ ਪਈ ਆ। 1500 2000 ਰੁਪਏ ਦੀਆਂ ਚੀਜ਼ਾਂ ਨਾਲ ਲੈ ਕੇ ਉਹਨਾਂ ਰੋਜ਼ ਤੂੰ ਹਾਲੇ ਪਿੱਛੇ ਆ। ਉਸਤਾਦ ਜੀ ਸਾਨੂੰ ਇੱਥੇ ਨਹੀਂ ਲੱਭਦੀਆਂ ਏਦਾਂ ਦੀਆਂ। 8000 ਦੀ ਬੋਤਲ ਆ ਜਿਹ 'ਚ ਸਮਾਨ ਆਉਂਦਾ ਵਾ। ਮੈਂ ਉਹੀ ਤੇ ਕਹਿ ਰਿਹਾ। ਆਪਣੀ ਸਿਹਤ ਤੇ ਲਾਵਾਂਗੇ ਤੇ ਬੜਾ ਨਹੀਂ ਹੋਊਗਾ ਤਾਂ ਖਾਊਂਗਾ ਕੈਸੇ? ਉਹ ਤਾਂ ਹਾਂ ਵੀ ਹੁਣ ਆਪਣੀ ਸਿਹਤ ਤੇ ਲਾਵਾਂਗੇ ਤਾਂ ਜ਼ਿੰਦਾ ਨਹੀਂ ਰਹਿਣਾ। बड़ा नहीं होऊंगा तो खाऊंगा नहीं, खाऊंगा नहीं तो बड़ा नहीं होऊंगा कैसे? ਆਹੋ ਵੀ ਹੁਣ ਚੌਕਸ ਹੋਵਾਂਗੇ, ਥੋੜੇ ਐਕਟਿਵ ਹੋਵਾਂਗੇ,
ਹੁਣ ਪਤਾ ਲੱਗ ਗਿਆ ਵੀ ਜ਼ੇਨ ਦੇ ਵਿੱਚ ਵੀ ਗਾਣਾ ਤੁਰਨਾ ਵਾ, ਫਿਲਮਾਂ ਕਰਨੀਆਂ, ਨਿਮਾਨ ਜਿਆਦ ਸਾਹਿਬ ਟੈਪ ਨਾਲ ਰਜੂਸਾ ਬਣਾਉਣਾ ਵਾ। ਸਾਰਾ ਕੁਝ ਘਟ ਜਾਏਗਾ ਭਾਈ। ਨਮਾਨ ਜੀ ਸਾਹਿਬ ਤੇਰਾ ਜੱਸਾ ਉਹ ਯਾਰ ਚਾਚਾ ਜੀ ਜਾਣਦੇ ਯਾਰ ਕਿਤੇ ਹਰਕਾ ਪਿੰਡਾ ਅਰੇ ਸੱਚ ਯਾਰ ਉਹ ਤਕੀਰ ਉਹਨਾਂ ਦਾ ਤੂੰ ਐਕਟ ਬਣਾ ਕਹਿੰਦਾ ਉਹ ਨਹੀਂ ਸੱਚ ਯਾਰ ਤਕੀਰ ਨਾ ਸਰ ਕਿਹੜੇ ਯਾਰ ਰਣਬੀਰ ਉਹ ਯਾਰ ਅਨਿਲ ਕਪੂਰ ਸਾਹਿਬ ਟੈਪ ਤਰਾ ਉਹਦੇ ਨਾਲ ਪੂਰਾ ਅੱਛਾ ਯਾਨੀ ਕਿ ਤੂੰ ਕਹਿੰਦਾ ਕਿ ਮੈਂ ਏਜ 70 ਸਾਲ ਦਾ ਵੀ ਹੋ ਜਾਂਦਾ ਯੰਗ ਲੱਗਾ। ਜੰਗ ਲੱਗਾ। ਹਾਂ ਹੁਣ ਰੋਟੀ ਛੱਡ ਦਿੱਤੀ ਉਹਨੇ, 25 ਸਾਲ ਹੋ ਗਏ ਰੋਟੀ ਨਹੀਂ ਖਾਧੀ। ਕਿਹਨਾਂ ਨੇ? ਅਨਿਲ ਕਪੂਰ ਸਾਹਿਬ ਨੇ। ਕਿਉਂ? ਬੰਦ ਸਾਡੇ ਪਿੱਛੇ ਆ ਉਹ ਵੀ ਪਿੱਛੇ ਨਹੀਂ। ਉਹ ਕਹਿੰਦੇ ਕਿ ਯਾਰ ਜਿਸ ਬੰਦੇ ਨੇ ਆਪਣੇ ਫਾਰਮ ਹਾਊਸ ਪਾਇਆ ਉੱਥੇ ਹਲਕੀ 2 ਸਵੇਰੇ ਚੈਰੀਆਂ ਤੋੜਦੇ ਆ, ਐਵਾਗਾਡੋ ਤੋੜਦੇ ਆ, ਉਹਦਾ ਸ਼ੇਕ ਬਣਾ ਕੇ ਪੀ ਕੇ ਬਸ ਸਾਰੀ ਦਿਹਾੜੀ ਹੋਈ। ਮੈਂ ਵੀ ਹੁਣ ਫਾਰਮ ਹਾਊਸ ਪਾਉਣ ਲੱਗਾ ਕਿ ਘਰ। ਅੱਛਾ ਯਾਰ ਵੈਸੇ ਬੰਦੇ ਨੂੰ ਨਾ ਪ੍ਰੋਟੀਨ ਚਾਹੀਦੀ ਹੈ ਹਾਂਜੀ ਤੇ ਵਿਟਾਮਿਨਸ ਚਾਹੀਦੇ ਨੇ, ਇਹ ਤੁਸੀਂ ਪੂਰੇ ਕਰ ਲਓ ਨਾਰਮਲ ਖਾ ਕੇ। ਤੁਹਾਨੂੰ ਕੋਈ ਲੋੜ ਨਹੀਂ ਐਵੇਂ ਢਿੱਡ ਭਰੀ ਰੱਖਣਾ। ਸਹੀ ਗੱਲ ਐਵੇਂ ਕੁਲਚੇ ਸਿੱਟੀ ਜਾਣੇ, ਐਵੇਂ ਰੋਟੀਆਂ ਸਿੱਟੀ ਜਾਣੀਆਂ, ਪਰੌਂਠੇ ਸਿੱਟੀ ਜਾਣੇ, ਲੱਸੀਆਂ ਸਿੱਟੀ, ਇਹ ਸਿਰਫ ਤੁਹਾਡਾ ਟੇਸਟ ਆ। ਟੇਸਟ ਆ। ਤੇ ਅਗਰ ਤੁਸੀਂ ਸਹੀ ਰਹਿਣਾ ਵਾਕਈ ਤੁਹਾਨੂੰ ਉਹ ਡਾਕਟਰ ਦੱਸ ਦਿੰਦੇ ਨੇ ਜਿਹੜੇ ਖੁਰਾਕ ਵਾਲੇ ਕਿ ਸਰ ਤੁਹਾਨੂੰ 50 ਗ੍ਰਾਮ ਪ੍ਰੋਟੀਨ ਰੋਜ਼ ਦੀ ਚਾਹੀਦੀ ਹੈ, ਇੰਨੀ ਕੈਲਰੀਜ਼ ਚਾਹੀਦੀ ਇੰਨੀ ਕੈਲਰੀਜ਼ ਚਾਹੀਦੀ ਤੁਹਾਨੂੰ, ਇੰਨੀ ਪ੍ਰੋਟੀਨ ਚਾਹੀਦੀ, ਇੰਨੇ ਤੁਹਾਨੂੰ ਵਿਟਾਮਿਨਸ ਤੁਸੀਂ ਇਹ ਜਿਹੜੇ ਤੁਹਾਨੂੰ ਇਸ ਤਰ੍ਹਾਂ ਚਾਹੀਦੇ ਤੁਹਾਨੂੰ। ਤੁਹਾਡੇ 4-5 ਜਿਹੜੀਆਂ ਚੀਜ਼ਾਂ ਨੇ ਜਿੰਨਾਂ ਤੁਹਾਡੀ ਸਕਿਨ ਵੀ ਓਕੇ ਰਵੇ, ਤਬੀਅਤ ਵੀ ਓਕੇ ਰਵੇ, ਇਦਾਂ ਸਿੱਧਾ ਮਿਹਦਾ ਵੀ ਓਕੇ ਰਵੇ, ਉਹ ਲੋਕੀ ਉਸ ਉਹਦੇ ਚ ਲੈ ਲੈਂਦੇ ਨੇ ਵਿਟਾਮਿਨਸ ਟੈਬਲੇਟਸ, ਸਪਲੀਮੈਂਟ। ਨਹੀਂ ਤੇ ਭਾਈ ਬੈਕਟੀਰੀਆ ਹੀ ਬਹੁਤ ਜ਼ਰੂਰੀ ਹੈ। ਬੈਕਟੀਰੀਆ ਦਹੀਂ ਚ ਸਵੇਰੇ ਸੂਬਾ ਦਾ ਛਿਲਕਾ ਪਾ ਕੇ ਨਾਲ ਹਲਕਾ ਜਿਹਾ ਤੁਸੀਂ ਸ਼ੱਕਰ ਪਾਉਣੀ ਆ, ਇਹ ਬਹੁਤ ਮੁਫੀਦ ਆ ਤੁਹਾਡੇ ਵਾਸਤੇ ਸੱਚੀ। ਹਾਂ ਸਹੀ ਗੱਲ। ਹਾਂਜੀ ਨਾਲੇ ਭਾਈ ਮਿੱਠਾ ਤੇਰੀ ਹਰ ਸ਼ੈ ਘਟ ਜਾਣੀ ਪਰ ਤੇਰਾ ਢਿੱਡ ਨਹੀਂ ਘਟਣਾ। ਤੁਸੀਂ ਵੀ ਨਹੀਂ ਕੱਟਣਾ ਜ਼ਬਾਨ ਵੀ ਨਹੀਂ। ਜ਼ੁਬਾਨ ਨਾਲ ਢਿੱਡ, ਇਹ ਦੋਵੇਂ ਸਤਾਜੀ ਇਹਦੇ ਤੇ ਇੱਕ ਵਕਤ ਆਣਾ ਵਾ ਨੋਨੀ, ਇਹਦੀ ਜ਼ਬਾਨ ਪਹਿਲੇ 5 ਮਿੰਟ ਚੱਲ ਕੇ ਗਰਮ ਹੋਇਆ ਕਰਨੀ, ਫੇਰ ਲਫਾਜ਼ ਨਿਕਲੇ। ਉਸਤਾਦ ਜੀ ਤੁਸੀਂ ਜਿੰਨਾ ਜ਼ਿਆਦਾ ਖਾਓਗੇ ਤੁਹਾਡੇ ਜ਼ਿਆਦਾ ਉਹਨੇ ਖਰਚੇ, ਤੁਹਾਨੂੰ ਕੱਪੜਾ ਜ਼ਿਆਦਾ ਲੱਗਣਾ, ਤੁਹਾਨੂੰ ਬੂਹਾ ਖੁੱਲਾ ਚਾਹੀਦਾ, ਤੁਹਾਨੂੰ ਮੰਜਾ ਵੱਡਾ ਚਾਹੀਦਾ ਵਾ, ਤੁਹਾਨੂੰ ਅਗਲਾ ਅੱਗੋਂ ਜੱਫੀ ਪਾਉਣਾ ਵੱਡਾ ਚਾਹੀਦਾ ਵਾ, ਤੁਸੀਂ ਰੋਟੀ ਘਟਾਉਣੀ ਆ ਬੱਸ ਚ ਸੀਟਾਂ 2 ਲੈਣ। ਭਾਈ ਜਾਨ ਏਜ ਦਾ ਹਿਸਾਬ ਹੁੰਦਾ ਵਾ, ਇੱਕ ਤੁਹਾਡੀ ਏਜ ਹੁੰਦੀ ਉਹਦੇ ਚ ਤੁਸੀਂ ਜੋ ਮਰਜ਼ੀ ਖਾਈ ਜਾਓ, ਤੁਸੀਂ ਸਲਿਮ ਹੀ ਰਹਿੰਦੇ ਆ। ਏਜ ਦੇ ਹਿਸਾਬ ਦੇ ਨਾਲ ਤੁਹਾਨੂੰ ਆਪਣਾ ਮੇਨਟੇਨ ਰੱਖਣਾ ਪੈਂਦਾ। 30 ਤੋਂ ਬਾਅਦ ਤੁਹਾਨੂੰ ਕੁਝ ਚੀਜ਼ਾਂ ਹੋਰ ਕਰਨੀਆਂ ਪੈਂਦੀਆਂ, 35 ਤੋਂ ਬਾਅਦ, 40 ਤੋਂ ਬਾਅਦ, 50 ਤੋਂ ਬਾਅਦ, ਇਦਾਂ ਹਿਸਾਬ ਕਿਤਾਬ ਹੁੰਦਾ ਵਾ। ਨਹੀਂ ਆ ਜਿਹੜੇ ਬੰਦੇ ਆਪਣੀ ਸਿਹਤ ਨਾਲ ਕੰਪਰੋਮਾਈਜ਼ ਨਹੀਂ ਨਾ ਕਰਦੇ ਪਾਏ ਨੂੰ, ਇਦਾਂ 20-22 ਸਾਲ ਦੇ ਨੂੰ ਤੂੰ ਭਾਵੇਂ 6 ਕੁਲਚੇ ਖਾ ਜਾ ਸਵੇਰ ਨੂੰ, ਰੋਜ਼ ਦੇ 6 ਕੁਲਚੇ ਖਾਈ ਜਾ, ਤੈਨੂੰ ਤੂੰ ਇੱਕ ਇੰਨਾ ਕੁ ਵੀ ਨਹੀਂ ਵਧਣਾ। ਜਦੋਂ ਮਿਹਦਾ ਤੁਹਾਡਾ ਘੋੜੇ ਵਰਗਾ ਵਾ। ਮੇਰਾ ਹੁਣ ਵੀ ਮੇਰਾ ਘੋੜੇ ਵਰਗਾ ਹੀ ਆ, ਲੇਕਿਨ ਮੈਂ ਸੇਫ ਰੱਖਿਆ ਹੋਇਆ ਵੀ ਨਹੀਂ ਯਾਰ ਵੀ ਅਗਲੇ 70 ਸਾਲ ਤੱਕ ਘੋੜੇ ਵਰਗਾ ਹੀ ਰਵੇ। ਇਦਾਂ ਕੋੜੇ ਰਗਾ ਉਹ ਹਰਕਤਾਂ ਕੁੱਤੇ ਇਹ ਸਾਜੀ ਤੁਸੀਂ ਗੱਲ ਕਰਦੇ 40 ਸਾਲ, ਹੁਣ ਮੇਰੀ 36 ਸਾਲ ਉਮਰ ਆ, ਮੈਂ ਕਿੰਨਾ ਨਹੀਂ ਤੈਨੂੰ ਕੋਈ ਨਹੀਂ, ਤੂੰ ਤਾਂ 70 ਸਾਲ ਦਾ ਵੀ ਖਾਈ ਜਾ ਜੋ ਮਰਜ਼ੀ। ਤੂੰ 80 ਸਾਲਾਂ ਦਾ ਹੋ ਕੇ ਤੂੰ ਰਿਟਦਾਰ ਕਰਵਾਉਣੀ ਕਿ ਮੈਨੂੰ ਇਨਸਾਨਾਂ 'ਚ ਸ਼ਾਮਲ ਕਰੋ। ਤੂੰ ਡੰਗਰ ਉੱਪਰ ਫਿਰ ਨਹੀਂ ਯਾਰ ਸੀਰੀਅਸ ਸਵਾਲ ਆ ਸਾਜ। ਮੈਂ ਹੁਣ ਇੱਕ ਮਿਸਾਲ ਆ, ਦਿਨੇ ਮੈਂ 3 ਪਰੋਠੇ ਖਾਂਦਾ ਵਾਂ ਨਾਸ਼ਤੇ 'ਚ। ਮੈਂ ਕਹਿੰਦਾ ਤੂੰ ਜੋ ਮਰਜ਼ੀ ਖਾਈ ਜਾ, ਕੋਈ ਰੌਲਾ ਹੀ ਨਹੀਂ। ਦੂਸ਼ ਸੁਣਿਆ ਦੂਸ਼? ਹਾਂ ਉਹ ਆ ਤੂੰ ਬੌਂਤਰ। ਉਹ ਆਏ ਘੰਟੇ ਬਾਅਦ ਭੁੱਖ ਲੱਗ ਜਾਂਦੀ, ਉਹਦਾ ਕੀ ਹਿਸਾਬ? ਘੰਟੇ ਬਾਅਦ ਭੁੱਖ ਲੱਗ ਜਾਂਦੀ। ਅੱਛਾ ਆਪਣੇ ਘਰ ਹੋਵੇ ਤੇ ਨਹੀਂ ਲੱਗਦੀ? ਨਹੀਂ ਸਾਜ ਘਰ ਵੀ ਲੱਗ, ਮੈਂ ਤੁਹਾਨੂੰ ਦਿਖਾ ਦਿੰਦਾ। ਕਿਸੇ ਦੇ ਘਰ ਹੋਵੇ, ਕਿਸੇ ਦੇ ਕੋਲ ਬੈਠਾ ਹੋਵੇ, ਕਿਸੇ ਦੇ ਕਾਰਖਾਨੇ 'ਚ ਹੋਵੇ, ਕਿਸੇ ਦੀ ਫੈਕਟਰੀ 'ਚ ਹੋਵੇ, ਉੱਥੇ ਲੱਗਦੀ। ਆਪਣੇ ਘਰ ਨਹੀਂ ਲੱਗਦੀ। ਰਿਓੜੀਆਂ ਦਾ ਇਹਦੀ ਭੁੱਖ ਬਹੁਤ ਸਿਆਣੀ ਆ। ਰਿਓੜੀਆਂ ਦਾ ਪੈਕਟ ਲੈ ਕੇ ਸਲਾਨੀ ਤੇ ਬਹਿ ਜਾਂਦਾ ਵੀ ਰੋਟੀ ਤੋਂ ਬਾਅਦ ਖਾਵਾਂਗੇ ਰਿਓੜੀਆਂ, ਮਿੱਠਾ ਚੰਗਾ। ਆਹੋ ਲੈ ਦੱਸ। ਘਰ ਨਹੀਂ ਕੁਛ, ਘਰ ਲੋਕੀ ਸਲਾਨੀ ਦੀ ਰੋਟੀ ਖਾ ਕੇ ਬਾਅਦ 'ਚ ਕਹਿੰਦਾ ਭਾਜੀ ਮਿੱਠਾ ਕੋਈ ਨਹੀਂ ਨਾ ਬਾਅਦ 'ਚ। ਕਹਿੰਦੇ ਮਿੱਠਾ ਹੀ ਪਾ ਗਿਆ ਕਿਤੇ। ਹਾਂ ਕੋਕ ਦੀ ਆਵਾਜ਼ ਵੀ ਤੋਂ ਆਉਂਦਾ, ਕੋਕ ਕਹਿੰਦਾ ਕਿ ਮੇਰੇ ਤੋਂ। ਅੱਛਾ ਸਲਾਮੀ ਤੇ ਰੋਟੀ ਖਾ ਕੇ ਸੋਹਣੀ ਡਨ ਹਿਲ ਦੀ ਡੱਬੀ ਕੱਢ ਕੇ ਸਿਗਰਨਾ। ਆਹ ਲੈ ਸਲਾਨੀ ਦੀ ਰੋਟੀ ਖਾਧੀ, ਕਿਤੇ 2 ਦਿਨ ਬੋਟੀਆਂ ਬਚ ਗਈਆਂ ਤਾਂ ਉੱਠ ਲੱਗ ਕਹਿੰਦਾ ਪਾਰਸਲ ਕਰ ਦੋ ਬਈ। 1.5 ਕਰੋੜ ਵਾਲੀ ਗੱਡੀ ਤੋਂ ਉਤਰ ਕੇ ਸਲਾਨੀ ਦੇ ਅੰਦਰ ਜਾ ਕੇ ਤੇ ਐ ਕਰਕੇ ਕਹਿੰਦਾ ਕੀ ਹੈ। ਅੱਛਾ ਇੱਥੇ ਸਲਾਨੀ ਹੈ ਨਾ, ਉਹਦੇ ਸਾਹਮਣੇ ਉੱਤੇ ਰੂਫ ਟੌਪ ਆ। ਸਲਾਨੀ ਨੂੰ ਕਹਿ ਰਿਹਾ ਯਾਰ 2 ਪਲੇਟਾਂ ਨਾਲ ਨਾ ਉੱਤੇ ਰੂਫ ਟੌਪ ਤੇ ਭੇਜ ਤੇ ਬਹਿ ਕੇ ਉੱਥੇ ਖਾ ਰਹੇ। ਫੁੱਲ ਬਣੇ ਲੈ ਉੱਤੋਂ ਰਿਆ ਗਾ ਉੱਤੇ ਉਹ ਹੁਣ ਤੇ ਬਹੁਤ ਘਟ ਗਈ ਖਰਾਕ ਸਾਜ ਜੀ, ਯਕੀਨ ਕਰੋ। ਗਰਮੀ ਦੀ ਵਜ੍ਹਾ ਤੋਂ ਬਹੁਤ ਘਟ ਗਈ ਖਰਾਕ। ਗ਼ਜ਼ਾ ਜ਼ਿਆਦਾ ਗ਼ਜ਼ਾ ਇਨਸਾਨ ਨੂੰ ਪਗਲਾਹਟ ਦਾ ਸ਼ਿਕਾਰ ਕਰ ਦਿੰਦੀ ਹੈ। ਇਨਸਾਨ ਪਾਗਲ ਹੋ ਜਾਂਦਾ ਵਾ, ਇਨਸਾਨ ਗਲਤ ਫੈਸਲੇ ਕਰ ਲੈਂਦਾ। ਮੈਂ ਘੱਟ ਖਾਂਦਾ ਵਾ, ਮੈਂ ਘੱਟ ਬੋਲਦਾ ਵਾ, ਮੈਂ ਸੁੱਖ ਚ ਬੋਲਦਾ ਵੀ ਮੈਂ ਕਹਿੰਦਾ ਯਾਰ ਇੱਥੇ ਇੱਕ ਐਸਾ ਟਾਈਮ ਹੋਣਾ, ਮੈਂ ਇਹਨੇ ਬੋਲਣ ਦੀ ਕੋਸ਼ਿਸ਼ ਕਰਨੀ ਆ, ਸਵਾਲ ਆਪਣੇ ਅਲਫਾਜ਼ ਮੁੱਕ ਜਾਣੇ, ਇਹਨੇ ਫਿਰ ਟੱਕਰਾਂ ਮਾਰਿਆ ਕਰਨੀਆਂ ਕੰਨਾਂ 'ਚ।
ਮੁੱਕੇ ਵਾਲਾ ਮਲੰਗ ਬਣਨਾ ਹੀ ਮੈਂ ਇਹ ਤੇ ਐਸਾ ਟਾਈਮ ਉਹਨੇ ਲੜਾਈ 'ਚ ਵੀ ਰੋਟੀ ਕੱਢਿਆ, ਲੋਕਾਂ ਕਹਿੰਦੇ ਪਿੱਛੇ ਹੋ ਜਾ ਤੇ ਘੁੱਗੂ ਕੱਢ ਕੇ। ਉਸਤਾਦ ਤੇ ਜੀ ਬਹੁਤ ਬੜਾ ਟਾਈਮ ਹੋਣਾ ਭਾਈ ਮਿੱਠੇ ਤੇ ਇੱਕ ਐਸਾ ਟਾਈਮ ਆ ਜਾਣਾ, ਆਪ ਹੀ ਇਹਨੇ ਕਹਿਣਾ ਮਿੱਠੇ ਕਿਤੇ, ਆਪ ਹੀ ਕਹਿਣਾ ਮਿੱਠਾ ਤਾਂ ਨਹੀਂ ਹੈਗਾ। ਮੇਰੇ ਕੋਲ ਲਿਖਾ ਲਓ, ਜੇ ਉਸਤਾਦ ਜੀ ਨੂੰ ਜਵਾਬ ਦਿੱਤਾ ਨਾ ਸਿੱਧਾ ਜਨਾਨੇ ਕੋਲ ਜਾਣਾ ਹੀ। ਇਹਦੀ ਗੱਲ ਤੂੰ ਲੈ ਕੇ ਨਹੀਂ ਆ ਰਿਹਾ ਉਹਨਾਂ ਨੂੰ। ਕੱਲ ਨੂੰ ਆ ਸਾਈ ਬਣ ਗਏ ਸੀਗੇ ਸਾਹ ਜੀ। ਉਸਤਾਦ ਜੀ ਸ਼ਰਤ ਹਰ ਗਿਆ ਵਾ 1000 ਰੁਪਇਆ। ਉਹ ਨਹੀਂ, ਉਹ 1000 ਰੁਪਇਆ ਹਰ ਗਿਆ, ਉਦਾਂ ਲੈਣਾ ਹਲਾਲ ਲਾਲਾ ਨੂੰ ਨਹੀਂ, ਕੀ ਹੋ ਗਿਆ ਤੇ ਤੂੰ 1000 ਵਾਰ ਦਿੰਦੇ ਇਹ ਕਿਹਦੀ ਗੱਲ? ਅੱਗੇ ਹੁਣ ਮਾਰੂ ਤਾਂ ਫਿਰ ਇਨਸਾਨੀ ਫਰੋਡ ਸਨਸ ਹੈ। ਇੱਕ ਮਿੰਟ ਯਾਰ, ਕਾਦੀ ਮਾਤ ਆਉਣ ਯਾਰ ਮਾਫੀ ਮੰਗਵਾਓ ਜੀ ਇਹਦੇ ਕੋਲੋਂ ਕਿ ਇਹਨੂੰ ਇਨਸਾਨੀ ਜਿਹੜੀ ਜ਼ਖਮ ਜਿਹੜੇ ਹੁੰਦੇ ਨਾ, ਇਨਸਾਨੀ ਸਿਹਤ ਨੂੰ ਜਿਹੜਾ ਪਮਾਲ ਕਰਦਾ ਵਾ, ਉਹ ਨਾ ਕਰਿਆ ਕਰੇ। ਇਹ ਜਰਾ ਦਿਖਾਉਣਾ ਨਾ ਸਹੀ ਦੱਸਿਓ, ਤੁਸੀਂ ਮਸਲਾ ਨਹੀਂ ਦੇ ਰਹੇ ਹੋ, ਫੀਲਡ ਕੱਢੀ ਹੈ। ਇਹ ਫਨਕਾਰ ਵਾਲੇ ਬਾਜ਼ੂ ਜੁੰਬਲ ਇਹ ਫਨਕਾਰਾਂ ਦੇ ਕੀ ਮਤਲਬ ਬਾਜ਼ੂ ਉਹ ਤਾਂ ਨਰਮ ਕਰੋ। ਇਹ ਦੇਖੋ ਨਾ ਵੀ ਇਹ ਚੀਜ਼ ਹੋਣੀ ਚਾਹੀਦੀ ਵੀ ਨਾ ਯਾਰ ਘਰ ਤੇਰੀ ਬੇਤ ਹੈ ਵੀ ਹਲਕੇ ਨਾਲੇ ਬਾਜ਼ੂ ਫਨਕਾਰ ਤੇ ਇਹ ਤਾਂ ਮਿਹਨਤ ਕਸ਼ ਹੱਥ ਨੇ ਯਾਰ, ਫਨਕਾਰ ਮਿਹਨਤੀ ਬੰਦਿਆਂ ਵਾਲੇ ਹੱਥ ਆ ਉਹਦੇ। ਉਹ ਕੁੱਟਿਆ ਬਿਠੇ ਉਧਰ ਦੇ ਉਹ ਵੀ ਮਿਹਨਤੀ ਬੰਦਿਆਂ ਵਾਲੇ ਹੱਥ ਸਿਰ ਪਾਉਂਦੇ। ਇਹਦੇ ਤੇ ਹਾਥੀ ਲੂਰੀ ਟਾਈਮ ਨੇ ਪਤਾ ਨਹੀਂ ਬਾਅਦ ਚ ਲਵਾਇਆ। ਨਹੀਂ ਹੱਥ ਨਰਮ ਉਸਤਾਦ ਜੀ, ਮੁਲਾਇਮ। ਚਲੋ ਜੀ, ਲਓ ਜੀ ਨਾਲ ਖਿਆਲ ਰੱਖੋ ਆਪਣਾ। ਅਗਲੇ ਪ੍ਰੋਗਰਾਮ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰੱਖਾਈ।